ਤੁਹਾਨੂੰ ਪੂਰੇ ਪਿੰਡ ਦੇ ਵਿੱਚ ਕੋਈ ਸਮਝਾਉਣ ਵਾਲਾ ਨਹੀਂ ਹੈ। ਉਹ ਦਿਨੇ ਵੀ ਗਾਣੇ ਔਰ ਰਾਤੀ ਵੀ ਗਾਣੇ। ਮੈਂ ਤੇ ਇਹ ਸੋਚਣਾ ਜਦੋਂ ਦੀ ਪਿੰਡ ਦੇ ਵਿੱਚ ਕੇਬਲ ਆਈ ਏ ਇਹਨਾਂ ਨੇ ਤਾਂ ਸਾਡਾ ਜੀਣਾ ਔਖਾ ਹੀ ਕਰ ਦਿੱਤਾ ਹੈ। ਦੱਸੋ ਗਾਣੇ ਲਾਈ ਰੱਖਦੇ ਨੇ। ਮੈਨੂੰ ਤੇ ਘਰ ਨਹੀਂ ਕੋਈ ਲਾਰੀ ਅੱਡਾ ਲੱਗਦਾ ਔਰ ਹੈ ਕੋਈ ਘਰ ਦੇ ਵਿੱਚ। ਅੱਲਾ ਖੈਰ ਕਰੇ। ਮੈਂ ਤੇ ਆਵਾਜ਼ ਦਿੱਤੀ ਸੀ ਇਧਰੋਂ ਤੇ ਤੂੰ ਕਿਧਰੋਂ ਨਿਕਲ ਆਇਆ? ਮੈਂ ਭਾਵੇਂ ਇਧਰੋਂ ਆਵਾਂ ਭਾਵੇਂ ਉਧਰੋਂ, ਤੈਨੂੰ ਤਾਂ ਬੰਦੇ ਹੀ ਚਾਹੀਦਾ ਨਾ। ਆਏ ਕੀ ਟੈਨਸ਼ਨ ਹੈ ਤੈਨੂੰ? ਓ ਯਾਰ ਮੈਂ ਤਾਂ ਤੁਹਾਨੂੰ ਇਹ ਕਹਿਣਾ ਹੈ ਜਿਹੜਾ ਤੁਸੀਂ ਗਾਣੇ ਲਾਏ ਹੁੰਦੇ ਨੇ ਇਹ ਗਾਣੇ ਤੁਸੀਂ ਬੰਦ ਕਿਉਂ ਨਹੀਂ ਕਰਦੇ ਬਈ? ਵਾਹ ਜੀ ਵਾਹ, ਸਾਡੇ ਘਰ 'ਚ ਗਾਣਾ ਲੱਗੇ ਤੇ ਬੁਰੀ ਗੱਲ ਹੈ। ਅੱਜ ਤਾਂ ਗੱਡੀਆਂ 'ਚ ਚੱਲਦੇ ਨੇ, ਫਲਾਈਂਗ ਕੋਚਾਂ 'ਚ ਚੱਲਦੇ ਨੇ, ਰਕਸ਼ੀਆਂ 'ਚ ਚੱਲਦੇ ਨੇ, ਉਦੋਂ ਕਿਉਂ ਨਹੀਂ ਬੰਦ ਕਰਾਉਂਦਾ ਹੈ? ਓਏ ਉਹ ਤਾਂ ਦਿਨ ਦੇ ਟਾਈਮ ਚੱਲਦੇ ਨੇ, ਤੁਸੀਂ ਤਾਂ 24 ਘੰਟੇ ਗਾਣੇ ਲਾਈ ਰੱਖਦੇ ਹੋ। ਉਹ ਤੁਸੀਂ ਹੈ ਕੌਣ ਹੋਏ? ਤੈਨੂੰ ਇੱਥੋਂ ਨਹੀਂ ਪਤਾ ਲੱਗਦਾ ਕਿ ਦਿਨ ਦੇ ਟਾਈਮ ਵੀ ਗਾਣੇ ਤੇ ਰਾਤ ਦੇ ਟਾਈਮ ਵੀ ਗਾਣੇ। ਅਸੀਂ ਸ਼ਰੀਫ ਲੋਕ ਆ। ਅੱਛਾ ਉਹ ਬੇਗਮ ਸਾਹਿਬਾਂ ਨੇ ਨਾ ਉਹਨਾਂ ਨੂੰ ਡਾਂਸ ਦਾ ਚਾਹ ਚੜਿਆ ਪਿਆ ਉਹ ਰਹਿਸਲਾ ਰੂਸਲਾ ਕਰਦੇ ਰਹਿੰਦੇ ਨੇ ਤੇ ਟੈਨਸ਼ਨ ਹੋਈ ਪਈ। ਨਾਲੇ ਮੈਂ ਤੇ ਇਸ ਕੇਬਲ ਦੀ ਵਜ੍ਹਾ ਤੋਂ ਟੈਨਸ਼ਨ 'ਚ ਫਿਰਦਾ ਪਿਆ। ਕਿਉਂ? ਔਰ ਜਦੋਂ ਦੀ ਕੇਬਲ ਆਈ ਹੈ ਤੇ ਇਹ ਸਾਡੀ ਬੇਗਮ ਸਾਹਿਬਾਂ ਨੂੰ ਨੱਚਣ ਦਾ ਚਾਹ ਚੜੇ ਪਈ। ਬੜੇ ਸਟੈਪ ਕਰਦੇ ਪਈ, ਅੰਦਰ ਹੀ ਨੱਚੀ ਜਾਂਦੇ ਨੇ। ਤੇ ਇੱਥੇ ਵਿਚਵਾ ਸਾਡੇ ਵੀ ਕੋਈ ਪੈਸੇ ਲੱਗਣ। ਲੱਖ ਦੀ ਗੱਲ ਹੈ। ਤੇ ਤੂੰ ਕੰਧ ਦੇ ਪਿੱਛੇ ਕੀ ਕਰਨ ਡਿਆ? ਓ ਯਾਰ ਮੈਂ ਨਾ ਆਪਣੇ ਕੁੱਤੇ ਦੀ ਡਿਊਟੀ ਦਿੰਨਾ ਪਿਆ। ਕੁੱਤੇ ਦੀ ਡਿਊਟੀ? 3 ਦਿਨ ਹੋ ਗਏ ਸ਼ਹਿਰ ਗਿਆ ਕੰਮ ਜ਼ਰੂਰੀ, ਉਹਦੀ ਥਾਂ ਤੇ ਇੱਥੇ ਬਾਹਰ ਸੁੱਤਾ ਹੋਇਆ। ਐ ਤੂੰ ਕਿਧਰੇ ਸਾਈਕਲ ਦੇ ਪਿੱਛੇ ਭੱਜਣ ਵਾਲਾ ਕੁੱਤਾ ਤੇ ਨਹੀਂ ਕਿ ਰਕਸ਼ੇ ਦੇ ਪਿੱਛੇ ਭੱਜਣ ਵਾਲਾ ਕੁੱਤਾ ਹੈ ਕਿ ਟਰਾਲੀ ਦੇ ਪਿੱਛੇ ਭੱਜਣ ਵਾਲਾ ਕੁੱਤਾ ਹੈ? ਤੈਨੂੰ ਸਾਰੇ ਕੁੱਤਿਆਂ ਦੀ ਨਸਲਾਂ ਦਾ ਪਤਾ ਹੈ। ਕਿਧਰੇ ਤੂੰ ਕੁੱਤਿਆਂ ਨੂੰ ਦੁੱਧ ਤਾਂ ਨਹੀਂ ਵੰਡ ਕੇ ਆਉਂਦਾ? ਐ ਤੂੰ ਮੇਰੇ ਕੋਲ ਲਿਆ ਨਹੀਂ ਸਵਾ ਦੁੱਧ? ਉਹ ਤੇ ਮੈਂ ਤੈਨੂੰ ਸਮਝਾਉਣ ਵਾਲਾ ਬੰਦਾ ਕੋਈ ਨਹੀਂ। ਕੀ ਮਸਲਾ? ਗਾਣੇ ਨਹੀਂ ਚੱਲਣਗੇ? ਗਾਣੇ ਨਹੀਂ ਚੱਲਣੇ ਚਾਹੀਦੇ। ਨਹੀਂ ਚੱਲਣਗੇ ਗਾਣੇ। ਨਾਲੇ ਕੁੱਤਾ ਮੈਨੂੰ ਆਖਣ ਦੀ ਕੋਈ ਲੋੜ ਨਹੀਂ। ਕਿਉਂ? ਉਹ ਮੈਂ ਇੱਥੇ ਉਹਦੀ ਡਿਊਟੀ ਦਿੰਦਾ ਪਿਆ। ਨਾਲੇ ਮੈਂ ਇੱਕ ਟੈਨਸ਼ਨ ਦੇ ਵਿੱਚ ਖਲੋਤਾ। ਉਹ ਕੀ? ਉਹ ਮੈਂ ਕੰਧ ਦਾ ਨਾ ਇੰਜਨ ਠੀਕ ਕਰਨ ਵਾਸਤੇ ਖਲੋਤਾ। ਕੰਧ ਦਾ ਕਿਹੜਾ ਇੰਜਨ ਹੁੰਦਾ ਬਈ? ਕੰਧਾਂ ਦੇ ਕੰਨ ਹੁੰਦੇ ਨੇ ਨਾ। ਆਹੋ। ਤੇ ਇੰਜਨ ਵੀ ਹੋ ਹੀ ਸਕਦਾ। ਆ ਵੇਖ ਇੰਜਨ ਦੀ ਕਲਚ ਪਲੇਟ ਟੁੱਟੀ ਹੋਈ ਇੱਥੇ ਰੱਖੀ ਸਕਾਉਣਾ ਪਿਆ। ਜਾਣਦੇ ਗੰਦੀ ਮੋਬਲੈਲ ਦੀ ਟਾਕੀ ਵਰਗਾ ਤੇਰਾ ਆਪਣਾ ਮੂੰਹ ਹੈ। ਅਗਰ ਜੇ ਤੁਸੀਂ ਅੱਜ ਤੋਂ ਬਾਅਦ ਗਾਣੇ ਨਾ ਬੰਦ ਕੀਤੇ ਮੈਂ ਪਿੰਡ ਦੇ ਚੌਧਰੀ ਸਾਹਿਬ ਨੂੰ ਤੁਹਾਡੀ ਜਾ ਕੇ ਸ਼ਿਕਾਇਤ ਲਾਣੀ ਹੈ। ਤੇ ਜਾ ਕੇ ਦੱਸ ਦੇ ਵੀ ਅਸੀਂ ਚੌਧਰੀ ਦੇ ਘਰ ਰਹਿੰਦੇ ਪਏ, ਆਪਣੇ ਘਰ ਦੇ ਵਿੱਚ ਰਹਿੰਦੇ ਆ। ਚਲੋ ਠੀਕ ਹੈ ਮੈਂ ਲਾਣਾ ਜਾ ਕੇ ਸ਼ਿਕਾਇਤ ਚੌਧਰੀ ਸਾਹਿਬ ਨੂੰ। ਉਹ ਕਿਸੇ ਖੋਤੀ ਦੇ ਬੱਚੇ ਅੰਦਰ ਬਗੈਰ ਤੋਂ ਤੁਹਾਨੂੰ ਹਿਆ ਨਹੀਂ ਆਉਂਦੀ ਓਏ। ਉਹ ਤੁਹਾਡਾ ਕੱਖ ਨਾ ਲਵੇ, ਤੁਹਾਡਾ ਬੇੜਾ ਗਰਕ ਵੇਖਣਾ ਕੀ ਹੈ? ਚੌਧਰੀ ਸਾਹਿਬ ਆਰਾਮ ਨਾਲ, ਮੇਰਾ ਇੱਕੋ ਹੀ ਤਰਾਸ ਸੀ ਉਹ ਵੀ ਨਿਕਲ ਗਿਆ ਜੇ। ਤੇ ਤੂੰ ਜੇਬ ਵਿੱਚ ਵੇਖਣਾ ਗਿਆ ਇੱਥੇ ਅਰਕਾਂ ਛਿੜਕਤੀਆਂ ਨੇ, ਤੈਨੂੰ ਸਮਝ ਨਹੀਂ ਆਉਂਦੀ। ਪਿੱਛੇ ਹੋ ਜਾ। ਆਪਣੀ ਬਾਂਹ ਮੈਨੂੰ ਫੜਾ। ਕਾਹਦੇ ਲਈ? ਬੱਚਿਆ ਲੰਘਿਆ ਤੇ ਮੇਰੀ ਬਾਂਹ ਕਿਉਂ ਫੜੀ ਜੇ? ਇਸ ਵਾਸਤੇ ਬੱਚਿਆ ਤੂੰ ਮੇਰੇ 'ਚ ਵੱਜੀ ਆ। ਜੇ ਬੱਚੀ ਆ ਗਈ ਉਹਦੇ 'ਚ ਵੱਜੇ ਕੌਣ ਜ਼ਿੰਮੇਦਾਰ? ਪਿੱਛੇ ਹੋ ਜਾ। ਇੱਧਰ ਆ ਜਾ। ਬੱਚਿਆ ਲੰਘਿਆ ਫੌਰਨ ਆ ਜਾ। ਸ਼ਾਬਾਸ਼। ਆ ਜਾ ਅੱਗੋਂ ਸ਼ਾਬਾਸ਼ ਆ ਜਾ। ਚਾਚਾ ਜੀ ਮੈਂ ਸ਼ਰੀਫ ਮੁੰਡਾ। ਸ਼ਰੀਫ ਮੈਨੂੰ ਨਾ ਦੱਸ, ਤੂੰ ਪਾਨ ਵਾਲੇ ਦਾ ਮੁੰਡਾ। ਇਹ ਬੇਟੇ ਹੱਥ ਫੜਾਓ, ਚਲੋ ਗੁਜ਼ਰੋ। ਹੁਣ ਨੰਗਾ? ਹਾਂ ਹੁਣ ਲੰਘ। ਨਹੀਂ ਤੇ ਮੇਰਾ ਹੱਥ ਤੇ ਛੱਡੋ। ਤੈਨੂੰ ਹੀ ਛੱਡ ਦਿਓ। ਅੱਗੋਂ ਲੰਘ ਮੈਨੂੰ ਘੁੱਟ ਕੇ ਫੜੀ ਕਿਤੇ ਮੈਂ ਨਾ ਪੁੱਤ ਡਿੱਗ ਪਵਾਂ। ਚਾਚਾ ਜੀ ਧਿਆਨ ਨਾਲ ਵਿੱਚੋਂ ਟੁੱਟ ਨਾ ਜਾਣਾ ਕਿਧਰੇ। ਬੇਟੇ ਕਲਚ ਪਲੇਟਾਂ ਨਵੀਆਂ ਨੇ ਅਗਾ ਉਹ ਨਿਕਲ ਵੀ ਜਾ ਕੇ ਸਾਰਾ ਜ਼ੋਰ ਲਵਾਈ ਆਉਣਾ ਹੀ ਅਗਾ ਨਿਕਲ। ਅੱਛਾ ਚਾਚਾ ਮੈਨੂੰ ਕੱਢੀ ਜਾਂਦਾ। ਕੋਈ ਗੱਲ ਨਹੀਂ, ਜਵਾਨ ਧੀ ਨੂੰ ਨਾਲ ਲੈ ਕੇ ਫਿਰਨ ਨੇ ਕਦੀ ਤਾਂ ਮਰੇਗਾ ਨਾ। ਨਾਲੇ ਤੇਰੀ ਧੀ ਹੈ, ਤੇਰੇ ਕਿਸ ਕੰਮ? ਕੀ ਬਕਵਾਸ ਕਰਦੇ ਚਵਲ। ਇਹ ਪੋਤੇ ਨੇ ਜਿਹੜਾ ਆਪਣਾ ਗਾਣੇ ਗੁਣੇ ਦਾ ਸਿਲਸਿਲਾ ਚਲਾਇਆ ਨਾ, ਇਹ ਸਾਰੀ ਰਾਤ ਸਾਡਾ ਬੇੜਾ ਗਰਕਤ ਨੇ। ਆਦਰਾ ਇਹਨਾਂ ਨੂੰ ਬਾਹਰ ਕੱਢ ਕੇ ਨਾਲ ਬਾਂਹ ਤੇ ਛੱਡ। ਕੀ ਗੱਲ ਪੁੱਤ? ਬਾਂਹ ਤੇਰੀ ਮੈਂ ਬਾਂਹ ਛੱਡਦੀ ਆ, ਉਧਰ ਗਾਣੇ ਸ਼ੁਰੂ ਨੇ, ਤੂੰ ਨੱਚਣ ਲੱਗ ਪਵੇਂ। ਕੌਣ ਜ਼ਿੰਮੇਦਾਰ ਹੈ? ਓਏ ਚੌਵੀ ਨੂੰ ਕੌਣ ਜ਼ਲੀਲ ਕਹੇਗਾ ਪਿੰਡ 'ਚ? ਹਾਂ ਮੇਰੀ ਤੇ ਅੱਗੇ ਹੀ ਹਜਾ ਨਹੀਂ ਕਰਦੇ। ਆ ਵੇਖ ਲੈ ਹੁੱਕੇ ਦੀ ਨੜੀ ਵਰਗਾ ਮੂੰਹ ਹੈ। ਆ ਪੁੱਤ ਹਾਸੇ ਵਾਲੀ ਤੈਨੂੰ ਗੱਲ ਸੁਣਾਵਾਂ। ਮੈਂ ਖਿਡੌਣੇ ਵਾਲੀ ਦੁਕਾਨ ਤੇ ਗਿਆ। ਮੈਂ ਇੰਜ ਕਰਕੇ ਇੱਕ ਬੰਦੇ ਨੂੰ ਪੁੱਛਿਆ, ਮੈਂ ਆਖਿਆ ਭਾਈ ਜੀ ਇਹ ਨਿਓਲਾ ਕਿੰਨੇ ਦਾ? ਉਹ ਅੱਗੋਂ ਹੱਸ ਕੇ ਆਂਦਾ, ਚਾਚਾ ਜੀ ਤੁਸੀਂ ਆਪ ਸ਼ੀਸ਼ੇ ਅੱਗੇ ਖਲੋਤੇ ਹੋ। ਐਸੀ ਗੱਲ ਹੈ। ਇੱਕ ਮਿੰਟ ਇਹ ਪੁੱਤ ਇੱਕ ਮਿੰਟ ਠਹਿਰ ਜਾ। ਇੱਥੇ ਆ, ਇੱਥੇ ਬਹਿ ਜਾ। ਇੱਥੇ ਬਹਿ ਜਾ। ਇੱਥੇ ਹਾਏ ਦਿਲ ਘਬਰਾਉਣ ਡਿਆ ਮੇਰਾ। ਮੈਨੂੰ ਸਮਝ ਨਹੀਂ ਆਉਂਦੀ ਪੁੱਤ ਦਿਲ ਘਬਰਾਉਣ ਡਿਆ ਪੁੱਤ ਮੇਰਾ। ਅੱਬਾ ਪਾਣੀ ਪੀ। ਤੇਰਾ ਕੱਖ ਨਾ ਰਵੇ, ਤੇਰਾ ਕੱਖ ਨਾ ਰਵੇ। ਉਹ ਮਰਨ ਵਾਲੀ ਮਾਂ ਵੀ ਤੇਰੀ ਇੱਥੋਂ ਪਾਣੀ ਪੀਂਦੀ। ਉਹ ਕੋਈ ਚੰਗੀ ਚੀਜ਼ ਖਵਾਈ ਨਹੀਂ। ਅੱਗੋਂ ਦੰਦੀਆਂ ਕੱਢਣੀਆਂ ਕੋ ਨਲਾਇਕ ਔਰ ਜਾਹਿਲ ਔਲਾਦ ਜੰਮ ਕੇ ਕਿਤੇ ਮੈਂ ਤੈਨੂੰ ਵੇਚਦਾ ਫਿਰਾਂਗਾ। ਕੀ ਗੱਲ ਹੈ? ਹਾਂ ਪੁੱਤ ਮੇਰਾ ਦਿਲ ਘਬਰਾ ਗਿਆ ਪੁੱਤ। ਅੱਬਾ ਪਾਣੀ ਪੀ ਲੈ। ਪਾਣੀ ਪੀ ਲੈ। ਮੈਨੂੰ ਸਮਝ ਨਹੀਂ ਆਉਂਦੀ। ਪਾਣੀ ਪੀ ਲੈ। ਤੇਰੀ ਮਰਨ ਵਾਲੀ ਮਾਂ ਵੀ ਇਹ ਗੰਦਾ ਪਾਣੀ ਪਿਆਉਂਦੀ ਰਹੀ ਹੈ। ਔਲਾਦ ਜਿਹੜੀ ਸੋਹਣੀ ਜੰਮੀ ਹੈ, ਪਾਣੀ ਫਿਰ ਮੈਨੂੰ ਗੰਦਾ ਪਿਆਈ ਜਾਂਦੇ ਹੋ। ਉਹ ਤੁਹਾਡਾ ਰਿਜ਼ਲਟ ਠੀਕ ਨਿਕਲਦਾ ਪਿਆ ਜੀ। ਓਏ ਇਹ ਕੌਣ ਕੁੱਤਾ ਸਸਪੈਂਡ ਹੋਇਆ? ਉਹ ਜਨਾਬ ਆਲੀ ਮੈਂ ਇਸ ਘਰ ਦਾ ਨੌਕਰ ਲੱਗਾ ਹੋਇਆ। ਹਾਂ। ਬਖਤੂ ਓਏ ਜਾਗਲਾ ਜਿਹਾ ਆਪਣਾ ਰੰਗ ਵੇਖੀ। ਆ ਵੇਖ ਪੁੱਤ ਕਿੱਡਾ ਕਾਲਾ।
ਇਹਨੂੰ ਤੇ ਰਾਤ ਨੂੰ ਮੱਛਰ ਨਾਲ ਆਇਆ ਆ ਕੇ ਕਰਦਾ ਕੰਨ 'ਚ ਘੂੰ ਜਦੋਂ ਇਹਨੂੰ ਵੇਖਿਆ ਆਂਦਾ ਅੱਬਾ ਤੂੰ ਕੌਣ ਹੈ? ਮੈਂ ਇਸ ਕਰਦਾ ਨੌਕਰ ਹਾਂ। ਦਫਾ ਹੋ ਜਾ ਹੁਣ ਚੌਰੀ ਹੋ ਕੇ ਤੁਹਾਡੇ ਸਾਹਮਣੇ ਗੱਲਾਂ ਕਰੇ ਗੱਲ ਜ਼ਾਇਆ ਕਰੇ ਇੱਕ ਨੌਕਰ ਪੇਸ਼ਾ ਔਰ ਜਾਹਿਲ ਆਦਮੀ ਜਾ ਕਿਸੇ ਘਰ ਵਾਲੀ ਨੂੰ ਬੁਲਾ ਜਾ ਕੇ ਚੌਧਰੀ ਹੋ ਤੁਸੀਂ? ਆ ਚੌਧਰੀ ਸਾਹਿਬ ਪਿੰਡ ਛੱਡ ਦਿਓ। ਵਜਾ ਉਹ ਸ਼ਹਿਰੋਂ ਨਾ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਆਉਂਦੀਆਂ ਪਈਆਂ ਜੀ। ਬਹੁਤ ਅੱਛੇ ਐਵੇਂ ਗੱਲ ਨਹੀਂ ਓਏ ਕੀਤੀ। ਜਰਾ ਸੀਮਾ ਦੇ ਡੰਟੂ ਚੱਲ ਜਾ ਕੇ ਦਫਾ ਹੋ ਜਾ ਅੰਦਰ ਜੰਦੇ ਨੂੰ ਗੱਲ ਜਨਤਾ ਨੂੰ ਗੱਲ ਦਿੰਦਾ ਕੋਈ ਰਿਸ਼ਤੇਦਾਰੀ ਤੁਹਾਡੀ? ਉਹ ਰਿਸ਼ਤੇਦਾਰੀ ਕਾਦੀ ਜਾ ਕੇ ਇਹਨੇ ਪਿਆ ਕੋ ਜਵਾਨ ਬੱਚੀ ਤੁਹਾਡੀ? ਮੇਰੀ ਹੈ ਤੈਨੂੰ ਕੀ ਹੈ ਜਨਾਬ ਮੈਂ ਵੈਸੇ ਪੁੱਛਿਆ ਤੁਹਾਡੀ ਬੱਚੀ? ਹਾਂ ਆਰਾਮ ਕਿਆ ਕਰ ਖਾਏ ਪੀਏਗੇ? ਦੱਸੋ ਦੱਸੋ ਜੋ ਆਖ ਲੱਸੀ ਚਾਹ ਪਾਣੀ ਜੋ ਆਖੋ ਤੁਹਾਡੇ ਲਈ ਹਾਜ਼ਰ ਹੁਕਮ ਲਓ ਕੀ ਖਾਣਾ ਜੇ? ਆ ਮਾੜਾ ਜਿਹਾ ਕੁੜੀ ਨਹੀਂ ਤੁਸੀਂ ਰਹਿਣ ਦਿਓ ਤੂੰ। ਮੈਂ ਜਿਹਦੇ ਗੱਲ ਕਰ ਰਿਹਾ ਤੈਨੂੰ ਕੀ ਹੈ ਉਹ ਜਨਾਬੇ ਵਾਲੀ ਲੇਡੀਜ਼ ਫਸਟ ਲੇਡੀਜ਼ ਫਸਟ ਉਹਨਾਂ ਨੂੰ ਪੁੱਛਣਾ ਹੈ ਨਾ ਤੁਸੀਂ ਤੇ ਨਾਲ ਹੀ ਹੁੰਦੇ ਹੋ। ਇੱਕ ਮਿੰਟ ਬੱਚੇ ਦੱਸ ਦੇ ਮੈਨੂੰ ਵੀ ਭੁੱਖ ਲੱਗੀ ਹੈ ਮੈਂ ਇਹਨਾਂ ਦਾ ਮਸਾਲਾ ਮਸੂਲਾ ਹੋ ਜਾਵੇ ਤੇ ਠੀਕ ਹੈ ਜੋ ਆਖਣਾ ਹੁਣੇ 2 ਜਾਂ 4 ਮਿੰਟ ਲੱਗਣੇ ਨੇ ਹੁਣੇ ਦੱਸੋ ਕੀ ਖਾਣਾ ਦੱਸੋ ਓਪਨ ਮੋਬਾਈਲ ਕੋਲ ਹੁਣੇ ਮੰਗਵਾ। ਮੋਬਾਈਲ ਜਿਹੜਾ ਪਿੱਛੇ ਹੋ ਕੇ ਖੜੋ ਅੱਛਾ ਜੀ ਬੱਚੀ ਨੂੰ ਗੁੰਮਰਾਹ ਕਰ ਦਫਾ ਆ ਜਾ ਅੰਦਰ ਗੱਲ ਬਣਾ ਕੁਝ ਨਹੀਂ अब्बा ਖਾਣਾ। पानी पी ले। ਪਾਣੀ ਪੁੱਤ ਕਿਹੜਾ ਪਾਣੀ ਮੈਨੂੰ ਪਿਆਈ ਹੋਣੀ ਇਹਨੇ ਪਿਆਲਾ ਇੱਕ ਵਾਰੀ ਪਿਉਣ ਪਾਣੀ ਉਹ ਮੈਨੂੰ ਮਰਨ ਜੋਗਾ ਬਾਅਦ ਚ ਪਾਣੀ ਵੀ ਛੱਡੋ ਛੱਡ ਦਿਓ ਕੱਲ ਵੀ ਤੁਹਾਡੀ ਪਸਲੀ ਚੜ ਗਈ ਸੀ ਈਜ਼ੀ ਹੋ ਜਾਓ। ਆਹ ਏ ਬੇਗਮ ਸਾਹਿਬਾ ਬੀਬੀ ਜੀ ਕੀ ਹੋ ਅਬਾ ਚੌਧਰੀ ਸਾਹਿਬ ਆਏ ਜੇ। ਕੀ ਰੌਲਾ ਪਾ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਨੀ ਮੇਰਾ ਵੀਰ ਨੀ ਮੇਰਾ ਚੌਧਰੀ ਮੈਂ ਬਿਸਮਿਲ੍ਲਾ ਕਰਾਂ ਕਿਵੇਂ ਆਇਆ ਕਿਉਂ ਨਾ ਗੱਲਾਂ ਕਰਨਾ ਸਾਰੀ ਰਾਤ ਤੁਸੀਂ ਗਾਣੇ ਚਲਾਈ ਰੱਖਦੇ ਹੋ ਨਾ ਸਾਡੀ ਦਿਨ ਮੇਰੀ ਬੱਚੀ ਕੀ ਹੋਇਆ ਮੈਂ ਤੇ ਬਾਹ ਫੜ ਕੇ ਰੱਖਣਾ ਜਦੋਂ ਗਾਣਾ ਲੱਗਦਾ ਨੱਚਣ ਲੱਗ ਪਈ ਕੁਝ ਹਜ਼ਾਰ ਕਰੋ ਵੇਖੋ ਮੇਰੀ ਗੱਲ ਸੁਣ ਚੌਧਰੀ ਆਰਾਮ ਨਾਲ ਚੌਧਰੀ ਮੱਛਰ ਸਾਹਿਬ ਸੌਰੀ ਪਲੀਜ਼ ਇਹ ਕਿਹੜਾ ਮੱਛਰ ਤੁਹਾਡੇ ਉੱਤੇ ਫਿਰਦੇ ਮੇਰੀ ਗੱਲ ਸੁਣੋ ਹਾਂਜੀ। ਮੈਨੂੰ ਮਾਫ ਕਰ ਦਿਓ ਹਾਂਜੀ। ਅੱਜ ਤੋਂ ਬਾਅਦ ਮੈਂ ਇਹਨਾਂ ਕੁੜੀਆਂ ਨੂੰ ਸਮਝਾ ਦਿਆਂਗੀ ਕਿ ਕਦੀ ਗਾਣੇ ਨਾ ਲਾਣ ਤੇ ਆਪ ਇਹਨਾਂ ਦੇ ਕੋਲ ਟੰਡ ਆਈ ਹੋਈ ਤੇ ਬਾਜੀ ਹਾਏ ਹਾਏ ਇਹ ਗੱਲ ਕੀਤੀ ਨਾ ਕਲੇਜ ਚ ਠੰਡ ਪਾਣ ਵਾਲੀ ਹੈਂ? ਕਿੱਡੀ ਅੱਛੀ ਗੱਲ ਕੀਤੀ ਹੈ ਹਾਂ। ਵਾਹ ਜੀ ਵਾਹ ਕਿ ਮੈਂ ਭੱਲੇ ਲਾਏ ਨੇ ਇੱਥੇ ਵਾਹ ਜੀ ਵਾਹ ਕਿੱਡੀ ਅੱਛੀ ਗੱਲ ਕੀਤੀ ਕਿਸਮ ਦਿਲ ਰਾਜ਼ੀ ਕਰਤਾ ਤੁਸੀਂ ਵੀ ਹੈਂ? ਚਲੋ ਪਾਣੀ ਪੀ ਲਓ। ਪਾਣੀ ਕਿਹੜਾ ਓਹ ਬਾਜੀ ਕੀ ਬੱਚਿਆ ਮੇਰਾ ਦਿਲ ਘਬਰਾ ਗਿਆ ਬਸ ਪਤਾ ਲੱਗ ਗਿਆ ਮੈਂ ਇਹ ਪਾਣੀ ਪੀਣਾ ਮੈਂ ਹੀ ਪਾਣੀ ਪੀਣਾ ਬੱਚਿਆ ਇਹ ਹੀ ਪਾਣੀ ਪੀਣਾ ਹਾਂ ਆਪਣਾ ਵੇਖ ਮੇਰੀ ਗੱਲ ਸੁਣ ਕੀ? ਆਪਣੀਆਂ ਧੀਆਂ ਨੂੰ ਸਮਝਾ ਤੂੰ ਅੱਛਾ ਬਿਲਕੁਲ ਠੀਕ। ਆਪਣੀਆਂ ਧੀਆਂ ਨੂੰ ਸਮਝਾ ਕੇ ਇਹੋ ਜਿਹੇ ਕੰਮ ਜਿਹੜੇ ਚੰਗੇ ਨਹੀਂ ਹੁੰਦੇ ਨਾਲ ਹਮਸਾਏ ਵੀ ਖਰਾਬ ਕਰਨ ਦੇ ਪੂਰਾ ਪਿੰਡ ਖਰਾਬ ਕਰਨ ਦੇ ਤੁਸੀਂ ਠੀਕ ਹੈ ਮੈਂ ਕਹਿ ਦਿਆਂਗੀ ਠੀਕ ਹੈ ਕਹਿ ਦਿਆਂਗੀ ਅਸੀਂ ਤੁਹਾਡੀ ਮੰਨਣੀ ਹੈ ਚੌਧਰੀ ਮੱਛਰ ਸਾਹਿਬ ਤੁਸੀਂ ਤੇ ਪਿੰਡ ਦੇ ਮਾਲਕ ਜੋ ਹੋਏ। ਦਫਾ ਵੀ ਹੋ ਇਹ ਕੌਣ ਬੱਚਾ ਹੈ ਆਪਣਾ ਹੀ ਬੱਚਾ ਹੈਗਾ ਜੇ ਮੇਰੀ ਭੈਣ ਦਾ ਪੁੱਤਰ ਨਾਲੇ ਇੱਥੇ ਕੰਮ ਕਰਦਾ ਹੈ ਬੱਚਾ ਇਹ ਤਾਂ ਗੁੱਸਾ ਨਹੀਂ ਮਨਾਉਣਾ ਵਾਲਾ ਚੌਰੀ ਨੂੰ ਕਿਉਂ ਗੱਲਾਂ ਕਰਨ ਦੇ ਆ ਕਿਉਂ? ਇੱਕ ਵਾਰੀ ਕੰਮ ਨਹੀਂ ਸੀ ਕਰਦਾ ਇਹਨੂੰ ਮੈਂ ਜਾ ਕੇ ਨਾ ਡੈਵੋ ਦਿਲਵਾਤਾ 40000 ਰੁਪਏ ਮਹੀਨਾ ਪੁੱਛ ਬੱਚੇ ਕਰਦਾ ਕੀ ਸੀ ਉਲਟੀਆਂ ਵਾਲੇ ਛਾਪਰ ਬਾਹਰ ਸੁੱਟਦਾ ਸੀ ਪਿੱਛੇ ਹੋ ਜਾ ਨਲਾਇਕ ਆ ਗਿਆ ਉਹ ਚੌਧਰੀ ਕਹਿੰਦਾ ਉਹਦੀ ਬੱਚੀ ਨੇ ਪੁੱਛੀ ਹੀ ਨਹੀਂ। ਇਹ ਭੈਣ ਕੌਣ ਏ ਹਾਏ ਹਾਏ ਤੁਹਾਨੂੰ ਕੀ ਹੋ ਗਿਆ ਤੁਹਾਨੂੰ ਮੈਂ ਕਹਿਣਾ ਤੁਸੀਂ ਜਾਓ ਮੈਂ ਸਮਝਾ ਦੇਂਗੀ ਉਹਨਾਂ ਨੂੰ ਤੈਨੂੰ ਵੀ ਬਸ ਠੀਕ ਹੈ ਮੈਂ ਹੁਣ ਇੱਕ ਵਾਰੀ ਕਹਿਣਾ ਚੌਰੀ ਯਕੂਬ ਇੱਕ ਵਾਰੀ ਕਹਿੰਦਾ ਜੀ ਤੁਹਾਨੂੰ ਚੌਧਰੀ ਦੱਸ ਮੱਛਰ ਕੀ ਕਹਿੰਦਾ ਵੇ ਤੂੰ ਇੱਕ ਵਾਰੀ ਕੀ? ਹਾਂ ਮੈਂ ਤੇਰਾ ਮੂੰਹ ਟੱਕੀ ਲਾਂ ਲਈਆਂ ਮੈਂ ਤੇਰੀ ਧੀ ਦੀ ਇੱਜ਼ਤ ਕਰਦੀ ਮੈਂ ਤੇਰੀ ਇੱਜ਼ਤ ਕਰਦੀ ਤੂੰ ਮੈਨੂੰ ਤੇਰੇ ਬਿਨਾਂ ਕੀ ਜਾਣਦਾ ਕਰਨਾ ਨਹੀਂ ਹੈ ਉਹ ਨਿਉਲਾ ਵਾਪਸ ਓਏ ਆਉਂ ਕਿਆ ਗਿਆ ਚੱਲ ਪਾ ਦੇਖੋ अब्बा पानी पी ले। ਪਾਣੀ ਉਹ ਤਾਂ ਭੈਣ ਨਹੀਂ ਖਲੋਣ ਦਿੰਦੀ ਉਤੋਂ ਖੱਚਿਆ ਤੁਸੀਂ ਪਾਣੀ ਪਿਆ ਪਿਆ ਕੇ ਪਿਓ ਦਾ ਹੱਥ ਟੁੰਡਾ ਕਰ ਛੜਿਆ ਚਲੋ ਕੋਈ ਨਹੀਂ ਇੱਥੇ ਗੱਲ ਚ ਪਾ ਕੇ ਨਾ ਤੇ ਮੰਗਿਆ ਕਰੋ। ਮੈਂ ਕਹਾ ਹੋਵੇ ਤੇਰੀ ਜਾਓ ਹੁਣ ਹਾਂ ਬਸ ਮੈਂ ਇੱਕ ਵਾਰੀ ਦੱਸ ਛੜਿਆ ਦੂਜੀ ਵਾਰੀ ਆਗਾ ਮੈਂ ਆਪਣਾ ਜਲਾਲੀ ਕੀ ਕਰੇਗਾ ਕੀ ਕਰੇਗਾ ਹਾਂ ਸਾਡੀ ਬੇਗਮ ਸਾਹਿਬ ਜਿੱਤ ਗਈ। ਬਸ ਕਰ ਵਾ ਖਾਨਾ ਖਰਾਬਾ ਬੇੜਾ ਕਰੇ ਤੋ ਤੇਰਾ ਵੀ ਤੇਰਾ ਕੁੜੀਆਂ ਦਾ ਵੀ ਕੀ ਹੋਇਆ ਕੀ? ਮੈਂ ਕੀ ਕਰਾਂ ਮੈਨੂੰ ਤੇ ਸਮਝ ਕੁਝ ਨਹੀਂ ਆਉਂਦੀ ਹੋਈ ਮੇਰੀ ਤੇ ਪ੍ਰੋਬਲਮ ਹੈ ਮੈਨੂੰ ਰੁਪਈਏ 2-400 ਦੇ ਦਿੰਦੇ ਨੇ ਮੈਂ ਤੈਨੂੰ ਸੀੜੀਆਂ ਲਿਆ ਕੇ ਦਿਨਾ ਹੋਰ ਤੂੰ ਮਾਨੇ ਵੀ ਵੇ ਹਾਏ ਵੇ ਮੈਂ ਕੀ ਕਰਾਂ ਮੈਂ ਨਾ ਕੁੜੀਆਂ ਦਾ ਮੈਂ ਜੰਮੀਆਂ ਨੇ ਬਣਾ ਮੈਨੂੰ ਕੀ ਪਤਾ ਹੋਵੇ। ਬਕਵਾਸ ਕਰਦਾ ਤੇ ਬਸ ਕਰਾਂ ਮੈਂ ਚੱਲਾ ਜਾ ਹੈ ਕੀ ਹੋਇਆ? ਬਖਾਰਾ ਚਲਾ ਦੇ ਵੇ ਉਹਨਾਂ ਨੇ ਤੇ ਮੈਨੂੰ ਸਾਰੇ ਪਿੰਡ ਤਸਲੀਮ ਕਰਾਤਾ ਹੀ ਇਹ ਪਿੰਡ ਸਾਰਾ ਤੁਹਾਡੇ ਨਾਲ ਲੱਗਦਾ ਜੇ ਹੈ ਕਿ ਤੁਸੀਂ ਤਰੱਕੀ ਕਰਕੇ ਇਸ ਮਕਾਨ ਦੇ ਉੱਤੇ ਲੈਂਟਰ ਨਾ ਪਵਾ ਸਕੋ ਬਾਲਿਆਂ ਦੀ ਛੱਤ ਥੱਲੇ ਰੱਖੋ ਉਹ ਸ਼ਰੀਕਾ ਲੱਗਦਾ ਜੇ ਨਾਲੇ ਮੈਂ ਕੰਮ ਤੇ ਚੱਲਾਂ ਮੈਨੂੰ ਰੋਕਣਾ ਨਾ। ਕਿਹੜਾ ਕੰਮ ਤੇ ਚਲਾ ਉਹ ਮੈਨੂੰ ਬੇਗਮ ਸਾਹਿਬ ਨੇ ਨਾ ਰੁਪਈਆ 500 ਦਿੱਤਾ ਉਹਨਾਂ ਨੇ ਆਖਿਆ 5 ਸੀੜੀਆਂ ਲੈ ਕੇ ਆ ਮੈਂ ਟਾਈਮ ਸੀੜੀ ਤੇ ਜਾਣਾ ਜਾ ਕੇ 500 ਰੁਪਈਏ ਦੀਆਂ ਸੀੜੀਆਂ ਤੇ ਆਉਣੀਆਂ ਨਹੀਂ। ਹਾਂ ਸੀੜੀਆਂ ਤੇ ਆਉਂਦੀਆਂ ਪਈਆਂ 30 ਰੁਪਈਏ ਕਿਲੋ ਹੈ 2 ਕਿਲੋ ਤੋਂ ਸੀੜੀਆਂ ਲਵਾਂਗੇ ਨਾਲ ਕਿਲੋ ਚੀਨੀ ਲਵਾਂਗੇ ਇੱਥੇ ਲਿਆ ਕੇ ਉਹਨਾਂ ਦਾ ਸ਼ਰਬਤ ਬਣਾ ਕੇ ਤੇ ਬੇਗਮ ਸਾਹਿਬ ਨੂੰ ਦੇਵਾਂਗਾ ਮੈਂ ਚੱਲਾਂ ਸੀੜੀਆਂ ਲੈ। ਨਾ ਖਰਾਬ ਹੋਵੇ ਤੇਰਾ ਕੱਖ ਨਾ ਰਵੇ ਆਉਟਰਿਆ ਇਹਦਾ ਮਤਲਬ ਮੈਂ ਤੇਰਾ ਹੱਥ ਵੀ ਉਹਨਾਂ ਨੂੰ ਖਰਾਬ ਕਰਨ ਚ ਉਹ ਮੇਰੀ ਰੋਟੀ ਜਲਦੀ ਪਈ ਹੈ ਮੈਂ ਕੀ ਕਰਾਂ? ਖੋਲੀਆਂ ਤੈਨੂੰ ਰੋਟੀ ਅੰਦਰ ਦਫਾ ਹੋ ਚੱਲ ਦਫਾ ਇੱਥੋਂ तेरे कदमों में बिखर जाने को जी चाह ਮਾਰੀ ਵੀ ਨਾ ਖਰਾਬ ਤੇ ਹੋਵੇ ਤੇ
ਡੈਕ ਚੋਂ ਤਾਰਾਂ ਕੱਢਣੀਆਂ ਨੇ ਮੈਂ। ਕਿਹਨੇ ਕਿਸੇ ਨੂੰ ਟੇਬਲ ਨਹੀਂ ਚਲਾਉਣ ਦੇਣੀ ਮੈਂ। ਕਿਹਨੇ ਕਿਸੇ ਦੀ ਕੇਸਾਂ ਲਗਾ ਦਿਓ ਮੈਂ। ਜੋ ਸਾਰਾ ਕੁਝ ਤੁਸੀਂ ਕਹਿੰਦੇ ਮੈਨੂੰ ਲੱਤ ਕਿਉਂ ਮਾਰਦੀ ਕਿਹਨੇ ਮਾਰੀ ਇਹ ਰੱਤ ਧੀ ਤੇਰੀ ਨੇ ਬੁਬੇ ਅੱਜ ਮੈਂ ਹਾਰ ਕੀ ਕਰਾਂਗੀ ਖਾਣਾ ਰੋਜ਼ਾਨਾ ਤੂੰ ਇਹ ਗੱਲ ਕਰਨੀ ਅੰਮਾ ਮਾਰਦੀ ਉਹਨੂੰ ਹੈ ਕੋਈ ਨਹੀਂ ਮੈਂ ਤਾਰਾਂ ਖਿੱਚੀਆਂ ਨੇ ਮੇਰੇ ਮਿਹਦੇ 'ਚ ਲੱਤ ਮਾਰੀ ਮੇਰਾ ਮੈਂ ਪਿਛਲੇ ਮਹੀਨੇ ਵੀ ਜਾ ਕੇ ਟੈਸਟ ਕਰਾਏ ਨੇ ਡਾਕਟਰਾਂ ਨੇ ਕਿਹਾ ਤੇਰਾ ਨਿਜ਼ਾਮੇ ਇਨਹਜ਼ਾਮ ਹਿੱਲ ਗਿਆ ਹੈ ਇਹ ਨਜ਼ਾਮੇ ਹਸਾਨ ਕੀ ਹੁੰਦਾ ਇਨਹਜ਼ਾਮ ਨਿਜ਼ਾਮੇ ਇਨਹਜ਼ਾਮ ਉਹ ਕੀ ਹੁੰਦਾ ਪੁੱਤ ਇਹ ਉਹਨਾਂ ਡਾਕਟਰਾਂ ਨੂੰ ਪਤਾ ਮੈਨੂੰ ਪਤਾ ਨਾ ਮੈਂ ਠੀਕ ਨਾ ਕਰ ਲਵਾਂ ਵੇ ਕਹੋ ਕਾਹ ਮਾਰੇ ਖਾਣਾ ਖਰਾਬਾ ਇਹਨੂੰ ਸਮਝਾਓ ਅੱਛਾ ਮੇਰੀ ਜ਼ਿੰਦਗੀ ਬਰਬਾਦ ਕਰਤੀ ਹੈ ਮੈਂ ਜ਼ਿੰਦਗੀ ਤੇਰੀ 'ਚ ਬੰਬ ਰੱਖ ਦਿੱਤਾ ਆਪਣੀ ਧੀ ਨੂੰ ਸਮਝਾ ਤੁਸੀਂ ਸਾਰੇ ਗਏ ਹੋ ਨਾ ਤੁਸੀਂ ਸਾਰੇ ਗੋਲੀਆਂ ਖਾਣ ਜੋਗੇ ਹੋ ਗਏ ਹੋ ਮੇਰੇ ਕੋਲੋਂ ਗੋਲੀਆਂ ਖਾਣ ਜੋਗੇ ਡਿਸਪਲਿਨ ਜੋਗੇ ਪੈਸੇ ਨਹੀਂ ਦੂਜੀਆਂ ਗੋਲੀਆਂ ਲਾਏਂਗੀ ਤੂੰ ਵੇ ਲੱਗਣਾ ਕਿੰਨੇ ਕਰੇ ਹੈਗੀ ਕਿੱਥੇ ਪਿੰਡ 'ਚ ਦੂਰ ਕਿਧਰੇ ਸਾਗ ਪੱਕਦਾ ਤੇਰਾ ਨੱਕ ਇੱਥੇ ਦੱਸ ਦਿੰਦਾ ਕਿਹਦੇ ਘਰ ਸਾਗ ਪੱਕਿਆ ਕੌਲੀ ਦੇ ਕੇ ਮੈਨੂੰ ਭੇਜ ਦੇਣੀ ਜਾਂ ਮੰਗ ਕੇ ਲੈ ਗਿਆ ਲੰਘਿਆ ਕੋਈ ਕਰੇ ਹੈਗੀ ਕਿੱਥੇ ਹੈ ਅੰਦਰ ਬੈਠੀ ਨਹੀਂ ਛੱਡਾਂਗੀ ਆ ਗਈ ਨਹੀਂ ਛੱਡਾਂਗੇ ਨਹੀਂ ਛੱਡਾਂਗੀ ਆਟੇ ਨੂੰ ਮੈਂ ਨਾ ਤਮੀਜ਼ ਨਾਲ ਗੱਲ ਕਰ ਅੰਮਾ ਨੂੰ ਸਮਝਾ ਇਹਨੂੰ ਸਮਝਾ ਜ਼ਰਾ ਅੱਜ ਮੈਂ ਛੱਡਣਾ ਨਹੀਂ ਤੇਰੇ ਮੇਰੇ ਕੋਲ ਸਭ ਇੱਥੇ ਭੂੰਡ ਲੜ ਗਿਆ ਸੀ ਹਾਏ ਹਾਏ ਇਹ ਨੰਬਰ ਮੈਂ ਤੈਨੂੰ ਕਹਿ ਰਹੀ ਆ ਕੀ ਆਈ ਮੈਂ ਤਾਂ ਬੁੱਲਾ ਤੇ ਕਸੂਨ ਮਾਰਨੇ ਤੇ ਮੈਂ ਵੀ ਤੇਰੇ ਦੰਦਾਂ ਤੇ ਮਾਰਾਂਗਾ ਜਿਹੜੇ ਬਾਹਰ ਵਧੇ ਰੇਂਜ ਕਰਕੇ ਬਤਾ ਮੈਂ ਦੰਦਾਂ ਕੁਝ ਕਹਿ ਨਾ ਸਮਝ ਆਈ ਸਮਾਨੇ ਦੀ ਕੋਈ ਮਸਵਾਕ ਤੇਰੇ ਮੂੰਹ 'ਚ ਲੱਗਦੀ ਨਾ ਤੈਨੂੰ ਕੋਈ ਪੇਸਟ ਪੂਰਾ ਆਉਂਦਾ ਹਾਏ ਮੇਰੇ ਅੱਲਾ ਅੰਮੀ ਵੇਰੋ ਤੁਸੀਂ ਕੀ ਕਹਿ ਰਹੇ ਤੇਰੀ ਐਨੀ ਜੁਰਤ ਕਿ ਤੂੰ ਆ ਕੇ ਮੇਰੇ ਟੈਕਸੀ ਤਾਰਾ ਖਿੱਚੇ ਹੈ ਮੈਂ ਆਪ ਖਿੱਚ ਕੇ ਨਾ ਤੇਰੀ ਮਾਂ ਨੇ ਮੇਰੀ ਡਿਊਟੀ ਲਾਈ ਹੈ ਅੰਮੀ ਤੁਸੀਂ ਭੇਜਿਆ ਸੀ ਮੈਂ ਕਿ ਆਈ ਉਹਨੂੰ ਤੁਹਾਨੂੰ ਪਤਾ ਨਾ ਕਿ ਡਾਂਸ ਮੇਰੀ ਕਮਜ਼ੋਰੀ ਹੈ ਨਹੀਂ ਡਾਂਸ ਤੇਰੀ ਕਮਜ਼ੋਰੀ ਹੈ ਖਾਣਾ ਖਰਾਬੇ ਤੇ ਬਾਹਰ ਕੰਨ ਤੇ ਲਿਖਵਾ ਦੇ ਡਾਂਸ ਮੇਰੀ ਕਮਜ਼ੋਰੀ ਹੈ ਦੇਖੋ ਬਾਤ ਗੱਲਾਂ ਕਰ ਮੈਂ ਤੇ ਪੈਸਾ ਲੱਪੜ ਮਾਰਨਾ ਖਿੱਚ ਕੇ ਐ ਕੁੜੀਆਂ ਵਾਲੀ ਗੱਲ ਜ਼ਰਾ ਜਿੰਨੀ ਨਜ਼ਾਕਤ ਹੈ ਇਹਦੇ 'ਚ ਬੰਦਾ ਕਹਿੰਦੇ ਮੈਂ ਥੱਪੜ ਮਾਰੂਗੀ ਦਫਾ ਹੋ ਜਾ ਮੈਂ ਮੁੱਕੀ ਮਾਰਨੀ ਪਤਾ ਨਹੀਂ ਮਾਵਾਂ ਧੀਆਂ ਸਵੇਰੇ ਉੱਠ ਕੇ ਸਰਦਾਈ ਪੀਂਦੀਆਂ ਨੇ ਮੈਂ ਗੱਲਾਂ ਕਰਨਾ ਮੈਂ ਖੂਨ ਤੇ ਜਾਣਾ ਜਿਹੋ ਜੀ ਮਾਂ ਅਗੋਂ ਉਹੋ ਜਿਹੀ ਧੀ ਹਾਏ ਮੇਰੇ ਅੱਲਾ ਤੋਬਾ ਅਸਤਗਫਾਰ ਹੈ ਵੇਖ ਜਿਵੇਂ ਬੜੀਆਂ ਸ਼ਰੀਫ ਔਰਤਾਂ ਨੇ ਓਏ ਮੈਂ ਮਰ ਗਈ ਮੈਂ ਮੈਨੂੰ ਵੀ ਗੱਲਾਂ ਕਰਨਾ ਮੈਂ ਖਾਣਾ ਖਰਾਬ ਕਿਉਂ ਵਜ੍ਹਾ ਤੋਂ ਤੇਰੀ ਵਜ੍ਹਾ ਤੋਂ ਪਿੱਟ ਬੋਲਾ ਗਿਆ ਮੁੰਡਾ का हाथ पकड़ मेरी बिस्सी का क्या करूं मां मैं क्या करूं ओए मैं सदके आइस भी खानम दी रूह ਇਹਦੇ 'ਚ क्या करूं मैं क्या करूं वाकई है देना डांस मेरा सब कुछ है मां डांस मेरा सब कुछ है मेरा सोना डांस मेरा उठना डांस मेरा पैर डांस मेरा खिलौना डांस मेरा पीना डांस मेरा खाना डांस आ तेरी मां डांस तेरा प्यो डांस तेरा चाचा डांस तेरा ताया डांस तेरा पूरा खानदान डांस तू तो किसी क्लब 'ਚ जमी खाना खराब है वे उनसे कहो जी बकवास कर रहे हैं सारे डांस हमें मेरे बनाते नहीं अम्मा ये ठीक हो सकदी सिर्फ ਇਹਦੀ ਚਰਸ ਛੁਡਾ ਦੇ ओए मेरे अल्लाह अस्तगफार या अल्लाह मैंने माफ कर दे अल्लाह मेरी तौबा वे ऐसे ने कभी सादा सिगरेट नहीं वेखिया ਇਸੇ ਲਈ ਤੇ ਕਹਿੰਦੇ ਆ ਚਰਸ ਛੁਡਾ ਦੇ ਤੁਸੀਂ ਸਾਦਾ ਨਹੀਂ ਪੀਂਦੀਆਂ अम्मी ओ मैं एक दफा बियर पीती सी ਖਾਣਾ ਖਰਾਬ ਮਨੂਸੇ ਬੀਅਰ ਪੀਣੀ ਹੈ ਉਹ ਵੀ ਮਾਂ ਦੀ ਚੁੱਕ ਹੈ वे अल्लाह बराबर मां भी कहने हवे मैं कहनी भैया कुड़िए तू ए खाना नहीं खाना अंग अंग फड़ के मेरा हाय। हा 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 चल गया जादू तेरा ਮੈਂ ਸਾਮਰੀ ਦਾ ਪੁੱਤਰ ਮੇਰਾ ਜਾਦੂ ਚੱਲ ਗਿਆ ਤੇਰੇ मेरे ते अंग अंग विच बिजली परी है ਇਹ ਵੇਖ ਨਾ ਖਾਣਾ ਖਰਾਬ ਦੀ ਪੁੱਤਰਾ ਪੂਰੇ ਮੁਲਕ ਚੋਂ ਲੋਡ ਸ਼ੈਡਿੰਗ ਨਹੀਂ ਮੁੱਕਣ ਡਈ ਤੇ ਸਾਰੀ ਬਿਜਲੀ ਲੈ ਕੇ ਦੋਵੇਂ ਮਾਵਾਂ ਦੀਆਂ ਫਿਰਨ ਡਈਆਂ हाय हाय मैं ਮਾਨਾ ਤੁਸੀਂ ਸਿਰਫ ਲਾਹੌਰ ਦਾ ਏਰੀਆ ਸਾਂਭ ਲਓ ਨਾ ਅੱਛਾ। ਇਹ ਮਾਨਾ ਸਾਰੇ ਯੂਨਿਟ ਮੁੱਕ ਜਾਣਗੇ बकवास बंद कर ले बकवास बंद कर ले 3100 ਮੈਗਾਵਾਟ ਮਾਂ ਤੇਰੇ ਚ ਭਰਿਆ हाय मेरे अल्लाह मां तुम की कह रहे आजा हो आजा आ आ ਠਹਿਰ ਜਾ 4 ਸਾਲ ਤੇਰੀਆਂ ਸਾਰੀਆਂ ਫੁਰਤੀਆਂ ਮਰ ਜਾਣੀਆਂ ਖਾਣਾ ਖਰਾਬ ਦੀ ਪੁੱਤਰੇ ਜਿਹੜਾ ਕਹਿੰਦਾ ਆ ਜਾ ਬੁੱਢੀ ਹੋ ਜਾ ਤੂੰ ਇੱਕ ਵਾਰੀ ਟੁੱਟੀ ਮੰਡੀ ਤੇ ਬੈ ਕੇ ਕਹੀ ਹੋਏਗੀ ਤੂੰ ਮੇਰੀ ਕਸ਼ਤੀ ਪਾਰ ਲਗਾ ਦੇਣਾ ਇਹ ਸਿਰਫ ਗੋਡਿਆਂ ਦੀ ਹਿੰਮਤ ਦੀ ਗੱਲ ਹੁੰਦੀ ਹੈ ਤੇਰੇ ਗੋਡਿਆਂ ਨੇ ਜਵਾਬ ਦਿੱਤਾ ਨਾ ਫਿਰ ਵੇਖੀ ਕੈਸੇ ਮਰੇ ਮਰੇ ਗਾਣੇ ਗਾਏਂਗੀ ਤੂੰ ਕਿਆਮਤ ਵਾਲੇ ਦਿਨ ਤੇਰਾ ਹਿਸਾਬ ਵੀ ਚੈੱਕ ਹੋਣਾ ਮਾਈ ਨਾ ਤੇਰਾ ਨਾ ਤੇਰੀ ਧੀ ਦਾ मैं नहीं निकाई ਰਿਸ਼ਤੇ ਲੱਗਣਾ ਹਿਸਾਬ ਇੱਧਰ ਫੜੋ ਚਲੋ ਵੱਡੇ ਮੋਟੇ ਤੇ ਜਿੱਥੇ ਅੱਗ ਲੱਗੀ ਉੱਥੇ ਜਾ ਕੇ ਸੜੋ हाय ਆਪਾਂ ਤੇ ਜਾਣਿਆ ਨੂੰ ਛਿੱਤਰ ਪੈਣੇ ਉਹਨਾਂ ਨੇ ਕਹਿਣਾ ਆ ਜਾ ਇੱਥੇ ਪੈ ਜਾ दफा हो जा नाम दिया तू इंसान है हक का मां मैं नहीं छोड़ सकती मैं तानू छोड़ देंगी पर मैं ਮਾਂ ਨੂੰ डांस ਛੱਡ ਦਿਆਂਗੀ ਨਹੀਂ ਸ਼ਰਮ ਕਰ ਬੇਸ਼ਰਮੇ ਕਿਸ ਮਾਂ ਨੂੰ ਛੱਡ ਰਹੀ ਹੈ ਜਿਨ ਸਾਰੀ ਜ਼ਿੰਦਗੀ ਨਹੀਂ ਵੱਟਾਂ ਵਾਲੀਆਂ ਦਰੀਆਂ ਤੇ ਨੱਚ ਨੱਚ ਕੇ ਤੈਨੂੰ ਕਮਾ ਕੇ ਖਵਾਇਆ ਉਹਨਾਂ ਦਰੀਆਂ ਤੇ ਨੱਚੀ ਜਿਨ੍ਹਾਂ ਜਿਹੜੇ ਛੋਟੇ ਮੋਚੀ ਕਿੱਲ ਪਏ ਹੁੰਦੇ ਨੇ दफा हो जा ਜਿੱਤੇ ਤੇ ਕਿੱਲ ਵੱਜਦਾ ਸੀ मार ਇਹਨਾਂ ਦੇ ਇਹਨਾਂ ਲਹੂ ਨਿਕਲਦਾ ਸੀ नहीं चुपकाने को भी नंबर आ जाते है ही बेशरम तू भी होगा ना ਮੈਂ ਬੇਸ਼ਰਮ ਮੈਂ ਨੱਚਣਾ ਡੱਕਾਂ ਦੇ ਉੱਤੇ ਧੀ ਤੇਰੀ ਦੇ ਉਲਾਮੇ ਆਣ ਪੂਰੇ ਪਿੰਡ ਚੋਂ ਤੇ ਬੇਸ਼ਰਮ ਹੋ ਗਿਆ ਮੈਂ कितनी ਤੇਰੇ बात ਸਦਕੇ गल्ला ਜਾਵਾਂ। कर आज तो मैं भी छड़न नहीं मेरा तो जाया हो जाना तो पता दसना ਨਹੀਂ ਮੇਰਾ ਤੂੰ ਜਾਇਆ ਹੋਣਾ ਖਾਣਾ ਖਰਾਬ ਦੀ ਪੁੱਤਰੇ ਹੁਣ ਨੱਚੀ ਸਹੀ ਤੂੰ ਕਮਰਾ ਤੁਹਾਡਾ ਇੰਨਾ ਕਿ ਜਿੰਨਾ ਸਿਰ ਛੱਤ 'ਚ ਵੱਜਦਾ ਹੀ ਮੈਂ ਛੱਤ ਵਾਲਾ ਪੱਖਾ ਚਲਾ ਦਣਾ ਉੱਤੋਂ ਤੂੰ ਨੱਚਣਾ ਉੱਤੋਂ ਉਹਨੇ ਚੱਲਣਾ 3 ਮਿੰਟਾਂ 'ਚ ਗੰਜੀ ਨਾ ਹੋਈ ਤੇ ਮੈਨੂੰ ਫੜ ਲਈ ए वेखा जी ना कितनी बात के गल्ला कर रहे मैं तेरे ना छड्डा तू मेनू मिल जरा कल्यां ਠੀਕ ਹੈ चल नहीं तो तेरे पासे बन देने मैं तेरे दसा ਓਕੇ ਕਿਸੇ ਪਾਸੇ ਹੋ ਕੇ ਮਿਲਣਾ ਤੇ ਤੈਨੂੰ ਮੈਂ ਪਾਸੇ ਬਣਾਵਾਂ ਤੇਰੇ ਕੋਲੋਂ ए देखिया जी ना मां मैं तानू दस दवा
ਜੇ ਮੇਰਾ ਰਿਸ਼ਤਾ ਆਣਾ ਨਾ ਹਾਂ। ਤੇ ਡਾਂਸ ਦੀ ਵਜ੍ਹਾ ਤੇ ਆਣਾ, ਮੈਂ ਤੁਹਾਨੂੰ ਦੱਸ ਦਵਾਂ। ਕੀ ਹੋ ਗਿਆ ਜੀ, ਕੀ ਹੋ ਗਿਆ ਤੈਨੂੰ ਵੀ? ਚੱਲ ਦਫਾ ਹੋ ਕਰ ਮਾਰ। ਮੈਂ ਇਹਨੂੰ ਛੱਡਣਾ ਨੀ, ਮੈਂ ਤੁਹਾਨੂੰ ਦੱਸ ਦਵਾਂ, ਸਮਝਾ ਕੇ ਰੱਖੋ ਇਹਨੂੰ, ਦਿਮਾਗ ਖਰਾਬ ਕਰ ਦਿੰਦਾ ਮੇਰਾ। ਮੇਰੀ ਗੱਲ ਸੁਣੀ ਕੁੜੀਏ, ਉਹ ਸਹੀ ਕਹਿੰਦਾ ਪਿਆ, ਉਹ ਬਿਲਕੁਲ ਸਹੀ ਕਹਿ ਰਿਹਾ। ਵੇਖ ਪੁੱਤਰ, ਤੂੰ ਵਿਆਹ ਕੇ ਅਗਲੇ ਘਰ ਜਾਣਾ, ਹਾਂ। ਅਗਲੇ ਕੀ ਕਹਿਣਗੇ, ਕੀ ਸੋਚਣਗੇ ਕਿ ਦੇਖੋ ਅਸੀਂ ਕੌਣ ਆ? ਅਗਲਾ ਦਾ ਬੰਦਾ ਨਹੀਂ ਕਰਕੇ ਘੁੰਡ ਚੁੱਕੇ ਤੇ ਥੱਲੋਂ ਕਰੇ ਡਾਂਸ ਪੇ ਚਾਂਸ ਮਾਰ ਲੈ। ਇਹੀ ਤੇ ਮੈਂ ਵੇਖ ਰਹੀ ਹਾਂ। ਬੰਦੇ ਤੇਰੇ ਨੇ ਤੈਨੂੰ ਰੱਖਣਾ ਨਹੀਂ, ਤੇਰੇ ਸਿਰਫ ਸਹੁਰੇ ਨੇ ਰੱਖਣਾ, ਕਿਉਂਕਿ ਸਿਆਣੇ ਬੰਦੇ ਨੂੰ ਡਾਂਸ ਚੰਗਾ ਲੱਗਦਾ ਹੀ। ਕਿਉਂਕਿ ਸਿਆਣਾ ਬੰਦਾ ਕੁਝ ਕਰ ਸਕਦਾ, ਉਹਨੂੰ ਬੈਠਾ ਇੰਜੋਏ ਕਰ ਸਕਦਾ ਉਹ। ਰਾਵੇ ਤੇ ਠੀਕ ਹੈ ਨਾ, ਮੈਂ ਉਹਦੇ ਸਾਹਮਣੇ ਇੰਜ ਕਰਕੇ ਡਾਂਸ ਕਰਾਂਗੀ, ਉਹ ਖੁਸ਼ ਹੋ ਕੇ ਮੈਨੂੰ ਇਨਾਮ ਦੇਵੇਗਾ, ਮੈਨੂੰ ਵੱਡੇ ਵੱਡੇ ਲਿਆ ਕੇ ਤੋਹਫੇ ਦੇਵੇਗਾ। ਧੀਆਂ ਭੈਣਾਂ ਦੀ ਹੁੰਦੀ ਖਾਸ ਕਿ ਉਹਨਾਂ ਨੂੰ ਸਲਾਮੀਆਂ ਪੈਣ, ਇਹ ਕਹਿੰਦੀ ਮੈਨੂੰ ਉਤੋਂ ਹੋਣ। ਨੀ ਕੋਈ ਹਯਾ ਕਰ ਲੈ, ਹਯਾ ਕਰ ਲੈ। ਮਾਂ ਬਸ, ਮੈਂ ਬਹੁਤ ਸੁਣ ਲਿੱਤਾ ਹੈ, ਇਹ ਨਾ ਕਿ ਮੈਂ ਇਸ ਘਰ ਨੂੰ ਛੱਡ ਕੇ ਟੁਰ ਜਾਵਾਂ। ਤੂੰ ਛੱਡ ਕੇ ਟੁਰ ਜਾ ਇਸ ਘਰ ਨੂੰ, ਤੇ ਤੇਰੇ ਬਗੈਰ ਘਰ ਰੋਣ ਲੱਗ ਪੈਂਦਾ। ਨਾਲੇ ਤੂੰ ਘਰ ਨੂੰ ਜੱਫਾ ਪਾਇਆ। ਵੈਸੇ ਵੀ ਮੈਂ ਇਸ ਘਰ ਨੂੰ ਛੱਡ ਕੇ ਜਾਵਾਂਗੀ ਨਾ, ਜਾਣਾ ਹੀ ਹੈ। ਤੇ ਮੈਂ ਉੱਥੇ ਪਹੁੰਚ ਜਾਵਾਂਗੀ। ਕਿੱਥੇ? ਉਹ ਜਿੱਥੇ ਚਾਚੇ ਫੱਜੇ ਦੀ ਕਬਰ ਹੈ। ਆਹੋ ਨਾ, ਮੇਰਾ ਮਤਲਬ ਹੈ ਕਿ ਮੈਂ ਡਾਂਸਰ ਬਣ ਕੇ ਇੰਨਾ ਵੱਡਾ ਮੁਕਾਮ ਹਾਸਿਲ ਕਰਾਂਗੀ ਹਾਏ। ਕਿ ਲੋਕ ਮੈਨੂੰ ਵੇਖਣ ਵਾਸਤੇ ਤਰਸਣਗੇ ਹਾਂ। ਕਿ ਕਾਸ਼ ਇਹ ਵੱਡੀ ਡਾਂਸਰ ਸਾਡੇ ਕੋਲ ਆ ਕਿੰਨਾ ਜਾਵੇ। ਮਜ਼ਾ ਆਏਗਾ ਜਦੋਂ ਤੂੰ ਵੱਡੀ ਡਾਂਸਰ ਬਣੀ ਹੋਏਗੀ। ਹਾਂ। ਲੋਕ ਤੈਨੂੰ ਦੂਰੋਂ ਦੂਰੋਂ ਵੇਖਣ ਆਣਗੇ, ਹਾਂ। ਤੇਰੇ ਪਿੱਛੇ ਬਰਫ਼ ਲੱਗੀ ਹੋਏਗੀ, ਨੱਕ ਤੇਰੇ 'ਚ ਰੂਹ ਹੋਏਗਾ। ਬਕਵਾਸ ਕਰਨਾ ਪਿਆ ਵੇ। ਇਹ ਵੇਖਿਆ ਜੀ ਨਾ, ਮੈਂ ਇਹਨੂੰ ਛੱਡਣਾ ਨਹੀਂ ਇੱਧਰ ਨਹੀਂ, ਇੱਧਰ ਆ। ਮੈਂ ਕਿਸੇ ਦੇ ਨਾਲ ਲੜਾਈ 'ਚ ਪਾਣੀ ਛਾਲ ਮਾਰ ਦੇਣੀ, ਤੈਨੂੰ ਵਿੱਚ ਉਤਰਨਾ ਪੈਣਾ ਮੇਰੇ ਨਾਲ। ਲੈ ਉਤਰਨਾ ਪੈਣਾ ਹੈ। ਚਲੋ ਅਰੇ ਤੂੰ ਹੀ ਸਾਡੇ ਡਾਂਸ ਦਾ ਠਹਿਰਾ ਨਾ ਬਣਾ ਕੇ। ਮਾਂ ਮੇਰੀ ਗੱਲ ਸੁਣੋ, ਮੇਰੇ ਬਹੁਤ ਵੱਡੇ ਗੈਸਟ ਆ ਰਹੇ ਨੇ। ਹੈ ਹਾਂ, ਕੌਣ? ਬਹੁਤ ਵੱਡੇ ਲੋਕ ਨੇ। ਅੱਛਾ। ਉਹਨਾਂ ਨੂੰ ਮਿਲਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਨੇ। ਉਹ ਇੰਨੇ ਵੱਡੇ ਲੋਕ ਨੇ, ਲੋਕ ਉਹਨਾਂ ਦੇ ਹੱਥ ਚੁੰਮਦੇ ਨੇ, ਉਹਨਾਂ ਦੇ ਗੋਡਿਆਂ ਨੂੰ ਹੱਥ ਲਾਉਂਦੇ ਨੇ, ਉਹਨਾਂ ਦੇ ਪੈਰਾਂ ਨੂੰ ਦਿਖ ਜਾਂਦੇ ਨੇ। ਇਹ ਕੋਈ ਪੀਰ ਆਏ ਨੇ? ਪੀਰ ਵੀ ਕੁਛ ਨਹੀਂ। ਅੱਲਾ ਕੋ ਰਹਿਮ ਮੰਗ, ਪੀਰਾਂ ਨੂੰ ਕੁਝ ਨਹੀਂ ਕਹਿਣ ਦੇ ਮਨੂਸੇ। ਅੱਛਾ। ਕਿਉਂ ਬਾਂਦਰੀ ਬਣਨਾ ਹੀ? ਅੱਛਾ ਆ ਵੇਖਿਆ ਜੀ ਹੁਣ। ਦੋ ਗਲਾਸ ਮੈਨੂੰ। ਨੀ ਇੱਧਰ ਮੈਨੂੰ ਦੱਸ ਕੌਣ ਆ ਰਿਹਾ ਈ? ਦੱਸ ਕੌਣ ਆ ਰਿਹਾ? ਬੜੇ ਵੱਡੇ ਲੋਕ ਆ ਰਹੇ, 80 ਸਾਲ ਦੇ ਬੰਦੇ ਆ ਰਹੇ ਨੇ। ਉਹ ਇੱਥੇ ਨਹੀਂ ਰਹਿੰਦੇ, ਹਾਂ। ਉਹ ਤੇ ਉੱਤੇ ਰਹਿੰਦੇ ਨੇ। ਅੱਲਾ ਰਹਿਮ ਕਰੇ, ਸਾਨੂੰ ਨਾ ਫਰਮਾਇਸ਼ ਕਰ ਦੇਣ ਨਾਲ ਚੱਲੋ। ਭਾਜੀ ਬਸ ਮੈਂ ਤੁਹਾਨੂੰ ਕਹਿ ਦਿੱਤਾ, ਉਹਨਾਂ ਵਾਸਤੇ ਡਿਫਰੈਂਟ ਕਿਸਮ ਦੀਆਂ ਡਿਸ਼ਿਸ। ਲਾ ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਮਾਨ ਨਾਲ। ਕੀ? ਪਹਿਲੀ ਵਾਰੀ ਤੁਹਾਡੇ ਘਰ ਮਹਿਮਾਨ ਆ ਰਹੇ ਨੇ। ਹਾਂ। ਦਾਲ ਪਕਾ ਲਓ, ਠੀਕ ਹੈ। ਅੱਛਾ। ਥੋੜੀ ਜਿਹੀ ਵਿੱਚ ਦਾਲ ਪਾ ਦਿਓ, ਹਾਂ। ਨਾਲ ਥੋੜੀ ਜਿਹੀ ਬਣਾ ਲਓ ਦਾਲ, ਅੱਛਾ। ਤੇ ਥੋੜੀ ਜਿਹੀ ਮੰਗਵਾ ਲਓ ਦਾਲ। ਵੇ ਇੰਨੀਆਂ ਡਿਸ਼ਾਂ ਤੁਹਾਨੂੰ ਕਿਸੇ ਮਾਂ ਨਾਲ ਦੱਸਣੀਆਂ ਨਹੀਂ ਬਣਾਉਣ ਵਾਸਤੇ। ਹੁਣ ਨਾ ਖਰਾਬ ਇੰਨੀ ਦਾਲ ਕੀ ਹੋਇਆ ਤੈਨੂੰ? ਅੱਛਾ ਚਲੋ ਗੱਲ ਸੁਣੋ, ਹਾਂ। ਦਾਲ ਨਹੀਂ ਨਾ ਬਣਾਣੀ, ਹਾਂ। ਤੁਸੀਂ ਦਾਲ ਪਕਾ ਲਓ। ਹਾਂ। ਅੱਛਾ ਥੋੜੀ ਜਿਹੀ ਵਿੱਚ ਹੋਰ ਦਾਲ ਪਾ ਲਓ। ਦੇਖ ਮੇਰੀ ਗੱਲ ਸੁਣ, ਤੂੰ ਮਾਰ ਖਾ ਲੈਣਾ ਮੈਂ ਕਰੋ। ਅੱਛਾ ਇਸ ਤਰ੍ਹਾਂ ਕਰੋ, 3-4 ਦਾਲਾਂ ਪਕਾ ਲਓ। ਹੈ ਕੀ ਮਿਠਾਈ ਤੇਰੇ ਮੂੰਹ 'ਚ ਗੋਸ਼ਤ ਨਹੀਂ ਨਿਕਲਦਾ ਹੈ? ਗੋਸ਼ਤ ਇਸ ਘਰ 'ਚ ਕਦੀ ਆਇਆ ਹੋਵੇ ਤੇ ਫੇਰ ਹੈ ਨਾ। ਹੁਣ ਨਾ ਕਿਸੇ ਦਾ ਕੁੱਕੜ ਫਿਰਦਾ ਇੱਧਰ ਆਏ, ਨਾ ਮੈਂ ਚੁੱਕਾਂ, ਨਾ ਤੁਸੀਂ ਪਕਾਓ। ਉਹਦੇ ਮਗਰ ਨੂੰ ਪਤਾ ਲੱਗ ਗਿਆ ਕਿ ਕੁੜੀਆਂ ਨੱਚਦੀਆਂ ਕੁੱਕੜ ਖਾ ਜਾਂਦੀਆਂ ਨੇ। ਓ ਹੋਏ ਅੰਮੀ ਜੀ, ਇਹ ਦੇਖਿਆ ਜਨਾ ਵੇ, ਤੂੰ ਉਹਨਾਂ ਨੂੰ ਚੋਰੀ ਤੇ ਕੁੱਕੜ ਖਵਾਏਗਾ। ਨਹੀਂ ਤੇ ਜਿਹੜੇ ਬੰਦੇ ਆ ਰਹੇ ਨੇ ਤੇ ਉਹ ਮੁੱਲ ਦਾ ਕਦੋਂ ਖਾਂਦੇ ਹੋਣਗੇ? ਸ਼ਹਿਰਾਂ 'ਚ ਬ੍ਰੈਲਰ ਲੱਭਦੇ ਨੇ ਤੇ ਦੇਸੀ ਇੱਥੋਂ ਲੱਭਦਾ ਹੀ। ਔਰ ਜਿਸ ਤਰ੍ਹਾਂ ਸਾਨੂੰ ਲੱਭਦਾ, ਮੈਂ ਜਾਣਦਾ, ਮੇਰਾ ਅੱਲਾ ਜਾਣਦਾ। ਪਹਿਲੇ ਸਾਨੂੰ ਲੱਭਦਾ, ਮੁੜ ਕੇ ਪੁਲਿਸ ਵਾਲਾ ਸਾਨੂੰ ਲੱਭਦਾ। ਦਵਾ ਕਰ ਤੈਨੂੰ। ਅਰੇ ਚੱਲ ਉਹ ਲੋਕ ਆ ਰਹੇ ਨੇ, ਮੈਂ ਤੇ ਹਾਂ। ਅੱਛਾ ਗੱਲ ਸੁਣੋ, ਪਤਾ ਕੀ ਕਰੋ, ਇਸ ਤਰ੍ਹਾਂ ਕਰੋ, ਸੋਹਣੀ ਜੀ ਦਾਲ ਪਕਾ। ਫੇਰ ਦਵਾ ਵੀ ਹੋ। ਦਾਲ ਵੇ, ਤੇਰੇ ਮੂੰਹ 'ਚ ਕਿੰਨੀ ਦਾਲ ਚੜਦੀ ਹੈ? ਆ ਮਹਿੰਗਾਈ ਬਹੁਤ ਹੋ ਗਈ, ਗੋਸ਼ਤ ਲੱਭਦਾ ਹੀ ਨਹੀਂ। ਮੈਂ 100 ਰੁਪਏ ਲੈ ਕੇ ਕਸਾਈ ਦੀ ਦੁਕਾਨ ਤੇ ਗਿਆ, ਮੈਂ ਕਿਹਾ ਪਹਿਲੇ 100 ਰੁਪਏ ਦਾ ਗੋਸ਼ਤ ਦੇਣਾ। ਅੱਛਾ। ਹੱਸ ਕੇ ਲੰਮਾ ਪੈ ਗਿਆ, ਕਹਿੰਦਾ 100 ਰੁਪਏ ਲੈ ਕੇ ਫਿਰਨੇ, ਨਾਲ ਗਨਮੈਨ ਲੈ ਕੇ ਆਇਆ ਕਰ। ਹਾਏ ਹਾਏ। ਹਾਂ ਕਹਿੰਦਾ ਏਡੀ ਰਕਮ ਲੈ ਕੇ ਫਿਰਨੇ, ਘਰੋਂ ਗੋਸ਼ਤ ਲੈਣੀ ਆ ਗਿਆ। ਮੈਨੂੰ ਪਿਛਲੇ ਕਮਰੇ 'ਚ ਲੈ ਗਿਆ, ਫਿਰ? ਪਿੱਛੇ ਮੈਂ ਕਿਹਾ ਭਾਣ ਗੋਸ਼ਤ ਦੇਣ ਲੱਗੇ ਹੋ, ਕੀ ਕਰਨ ਲੱਗੇ ਹੋ? ਫਿਰ? ਬਸ ਜਾ ਕੇ ਲੈ ਲੈ ਨੂੰ ਹੱਥ ਲਵਾ ਕੇ ਨਾ, ਚਲੋ ਪੁੱਤਰ 100 ਪੂਰਾ ਹੋ ਗਿਆ, ਨਿਕਲੋ। ਅੱਜ ਕੱਲ ਆਂਦਾ ਕੀ ਹੈ, ਮੈਂ ਤੇ ਮੋਟਰਸਾਈਕਲ 'ਤੇ ਤੇਲ ਪਵਾਉਣ ਵਾਸਤੇ ਗਿਆ, ਫਿਰ? ਮੈਂ ਕਿਹਾ 100 ਰੁਪਏ ਦਾ ਤੇਲ ਪਾ ਦਿਓ, ਤੇ ਉਹ ਕੱਢ ਕੇ ਨਾ ਬੰਬੂ ਜਿਹਾ ਕਹਿੰਦਾ ਕਰੋ ਕੰਨ ਪਾਣ। ਮੈਂ ਕਿਹਾ ਕੰਨ 'ਚ ਪੈਣਾ 100 ਰੁਪਏ ਦਾ? ਨਹੀਂ ਇਹਦੀ ਗੱਲਾਂ 'ਚ ਨਾ ਆਣਾ, ਮੈਨੂੰ ਇਹ ਤੇ ਬਿਲਕੁਲ ਭਰੋਸਾ ਨਹੀਂ ਹੈਗਾ। ਇਹ ਜਿਹੜਾ ਨਾ ਇਹਨੇ ਕੁਛ ਨਾ ਕੁਛ ਕਰਨਾ ਮੇਰੇ ਤੇ ਤੈਨੂੰ ਭਰੋਸਾ ਨਹੀਂ? ਨਹੀਂ ਹੈਗਾ। 12 ਸਾਲ ਹੋ ਗਏ ਨੇ ਇਸ ਘਰ 'ਚ ਰਹਿੰਦੇ ਆ, ਕਦੀ ਇਮਾਨਦਾਰੀ ਨਾਲ ਦੱਸੋ ਕੋਈ ਰਾਤ ਨੂੰ ਮੈਂ ਕੋਈ ਐਸੀ ਵੈਸੀ ਹਰਕਤ ਕੀਤੀ ਹੋਵੇ? ਸ਼ਾਇਦ ਚੁੱਕੇ ਦੌੜਿਆ ਮੈਂ, ਤੁਸੀਂ ਗਲਤ ਸਮਝਿਆ ਹੋਗੀਆਂ। ਅਰੇ ਦੋਵਾਂ ਮਾਮਾ ਧੀਆਂ ਦੇ ਦਿਮਾਗ ਖਰਾਬ ਹੋਏ। ਚੱਲ ਜਾ, ਉਹ ਆ ਰਹੇ ਨੇ ਸ਼ਹਿਰੋਂ, ਤੇ ਉਹਨਾਂ ਵਾਸਤੇ ਨਾ ਉਹਨਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਮੈਂ ਤੁਹਾਨੂੰ ਦੱਸਦਾ, ਜੇ ਉਹਨਾਂ ਨੂੰ ਕੁਝ ਹੋਇਆ ਤੇ ਮੈਂ ਤੁਹਾਨੂੰ ਨਹੀਂ ਛੱਡਣਾ, ਤੇ ਨਾ ਮੈਂ ਇਹਨੂੰ ਛੱਡਣਾ, ਤੇ ਮੈਂ ਲੱਤਾਂ ਹੀ ਵੱਢ ਛੱਡੀਆਂ ਨੇ ਨਾ। ਹਾਂ ਤੂੰ ਤਾਂ ਕਹਿੰਦੀ ਮੈਂ ਬਿਲਕੁਲ ਛੋਟਾ ਹੋ ਜਾਵਾਂ। चाहे कोई मुझे जंगली कहे, ਹਾਏ ਹਾਏ, कहता है तो कहता रहे। ਇਹਨਾਂ ਦਾ ਵੱਲ ਸਾਹਿਬ ਤੁਸੀਂ ਇਹਨਾਂ ਖੇਤਾਂ 'ਚੋਂ ਫੜਿਆ ਸੀ? एक मेरा मुखड़ा प्यारा। ਇਹ ਹਾਂਡੀ ਅੰਦਰ ਜਾ ਕੇ ਪਕਾ, ਇੱਥੇ ਭੋਨਾ ਲਾਣ ਲੱਗ ਪਈ, ਖਾਣਾ ਖਰਾਬ ਦੀ ਪੁੱਤਰੇ। एक मेरा मुखड़ा प्यारा, पागल जमाना सारा, कदमां च डिगदे फिरदे मंगदे ने प्यार सहारा। ਆ ਤੂੰ ਹੀ ਤੇ ਇਸ ਪਿੰਡ ਦੀ ਇੱਜ਼ਤ ਸੈਂਟਰ। ਵੇ ਇਹਨੂੰ ਬਾਸ ਕਰਾ ਲੈ। ਮੈਂ ਕਰਾਵਾਂ, ਮੈਂ ਜੰਮੀ। ਮੇਰੀ ਗੱਲ ਸੁਣ, ਮੈਂ ਬੜੀ ਤੰਗ ਆ ਗਈ ਆ। ਵੇ ਹੁਣ ਵੀ ਕੀ ਕਰਕੇ ਗਈ ਹੋ?
ਇਸ਼ਫਾਕ ਜੀ ਇਹ ਲੈ 5 ਰੁਪਏ ਦੀ ਮਿਠਾਈ ਲੈ ਕੇ ਆ ਉਹ ਕੀ ਕਰਨੀ ਹੈ ਨਿਆਜ਼ ਦੇਣੀ ਹੈ ਇਹ ਕੁੜੀ ਸਾਦੀ ਨਿਆਜ਼ ਨਹੀਂ ਦਿੰਦੀ ਇਹਨੇ ਜਦੋਂ ਨਿਆਜ਼ ਦਿੱਤੀ ਭਾ ਨਿਆਜ਼ ਜ਼ਰੂਰ ਆਇਆ ਦਵਾ ਹੋਵੇ ਕੰਨਾ ਖਰਾ ਫਜ਼ੂਲ ਕਰਾਂਗਾ ਜਲਦੀ ਲੈ ਕੇ ਆ ਅੰਮਾ ਵੈਸੇ ਮੈਨੂੰ ਸ਼ਰਮ ਆਪਣਾ ਇੱਕ ਸਮਝ ਨਹੀਂ ਆਉਂਦੀ ਇਹ ਗੱਲ ਦੀ ਕਿ ਇੱਕ ਕੁੜੀ ਤੇਰੀ ਨੱਚੀ ਜਾਣ ਡਈ ਹੈ ਦੂਜੀ ਦੁਪੱਟੇ ਲੈ ਕੇ ਨਿਆਜ਼ਾਂ ਦੇਈ ਜਾ ਰਹੀ ਹੈ ਤੂੰ ਚੰਗਾ ਵੈਸੇ ਇੱਕੋ ਵੀਜ਼ੇ ਤੇ ਜੰਨਤ ਦੋਜ਼ਖ ਦਾ ਸਫ਼ਰ ਸ਼ੁਰੂ ਕੀਤਾ ਚੱਲ ਪਤਾ ਨਹੀਂ ਹੋਰ ਨਾ ਮੁਰਾਦਾ ਨਾਲੇ ਮੈਂ ਨਹੀਂ ਜਾਣਾ ਮੈਂ ਮਠਿਆਈ ਲੈਣ ਨਹੀਂ ਜਾਣਾ ਉਹਨੂੰ ਕਾਲੇ ਨੂੰ ਭੇਜ ਤੋਬਾ ਇਸਤਗਫਾਰ ਕੀ ਕਹਿਣੀ ਹੈ ਤੂੰ ਜਲਦੀ ਲੈ ਕੇ ਆ ਪਰ ਮੈਂ ਕਿਉਂ ਜਾਵਾਂ ਉਹਨੂੰ ਭੇਜ ਕਾਲੇ ਨੂੰ ਉਹ ਕਾਲੇ ਖਰਨ ਦਾ ਖਾਣਾ ਖਰਾਬ ਦਾ ਪੁੱਤਰ ਸੀੜੀਆਂ ਲੈਣ ਉਹ ਜਾਂਦਾ ਮਠਿਆਈ ਲੈਣ ਮੈਂ ਜਾਵਾਂ ਠਹਿਰ ਵੇ ਬਖਤੂ ਇਹ ਮਾਰ ਕੇ ਇਧਰ ਆ ਕਾਲਿਆ ਕਾਲਾ ਨਾ ਆਖਿਆ ਕਰ ਹਾਂ ਬੰਦਾ ਆਖ ਲੈਂਦਾ ਡਾਰਕ ਬਰਾਊਨ ਸਾ ਵੇ ਇਧਰ ਆ ਜੀ ਮਿਠਾਈ ਲੈ ਕੇ ਆ ਅੱਛਾ ਜੀ 5 ਰੁਪਏ ਦੀ ਮਿਠਾਈ ਲੈ ਕੇ ਆ 5 ਰੁਪਏ ਦੀ ਮਿਠਾਈ ਕਰਨੀ ਕੀ ਜੇ ਨਿਆਜ਼ ਦੇਣੀ ਹੈ ਇਹ ਤੇ ਨੇਕੀ ਦਾ ਕੰਮ ਹੈ ਮੈਂ ਨਹੀਂ ਜਾ ਸਕਦਾ ਕਿਉਂ ਕੀ ਹੋਇਆ ਦੇਖੀ ਦਾ ਕੰਮ ਤੂੰ ਕਰ ਕੰਨਾ ਖਰਾਬਾ ਕੰਨਾ ਕੀ ਖਰਾਬਾ। ਹੋ ਗਿਆ ਤੈਨੂੰ ਆਪ ਸਭ ਕਰ। ਤੋਬਾ ਕਰੋ ਤੋਬਾ ਮੇਰੀ ਤੋਬਾ ਕਿਹੜੇ ਕਾਫਰਾਂ ਦੇ ਘਰ ਕੰਮ ਕਰਨ ਲੱਗ ਪਏ ਵੇਲ ਵਾਲਾ ਕੀ ਬਸੇ ਅੱਲਾ ਮਾਫ ਕਰ ਦੇ ਵੇ ਸ਼ਿਮਰਾ ਦੇ ਘਰਾਂ ਚ ਆ ਗਏ ਆ ਜੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਡਏ ਹੋ ਮਾਂ ਜੀ ਦੇਖੋ ਜ਼ਰਾ ਜਾ ਮਿਠਾਈ ਲੈ ਕੇ ਆ 5 ਰੁਪਏ ਦੀ ਮਠਿਆਈ ਹਾਂ ਇਹ 300 ਰੁਪਇਆ ਹੋਰ ਦੇ ਦੇ ਉਹ ਕੀ ਕਰਨਾ ਹੈ ਉਹ ਇੰਨੀ ਬੜੀ ਮਠਿਆਈ ਟਰਾਲੀ ਤੇ ਲਿਆਉਣੀ ਪੈਣੀ ਦਫਾ ਖਾਨਾ ਖਰਾਬਾ ਉਹਨਾਂ ਦੇ ਘਰ ਭਰਤੀ ਪੈਣ ਡਈ ਖਾਣਾ ਖਰਾਬ ਮਾਸਕ ਕਿਦਾ ਮੇਰੀ ਧੀ ਬਹੁਤ ਚੰਗੀ ਹੈ ਬਸ ਅੱਲਾ ਤੈਨੂੰ ਇੰਜੀ ਨੇਕ ਰੱਖੇ ਅੱਛਾ ਜੀ ਗੱਲ ਸੁਣੋ ਜਿਹੜੇ ਨਿਆਜ਼ ਲੱਗੇ ਹੋ ਦੇਣ ਕਿਹੜਾ ਬੰਦਾ ਜ਼ੇਨ ਚ ਹੈ ਨਹੀਂ ਜਦੋਂ ਤੱਕ ਨਿਆਜ਼ ਦੇ ਤੋਬਾ ਇਸਤਗਫਾਰ ਮਾਂ ਜੀ ਬੰਦਿਆਂ ਦੇ ਬਾਰੇ ਗੱਲਾਂ ਕਰਨ ਡਿਆ ਜੇ ਤੋਬਾ ਮੇਰੇ ਸਾਹਮਣੇ ਬੰਦਿਆਂ ਦੇ ਸਾਹਮਣੇ ਨਹੀਂ, ਤੋਬਾ ਇਸਤਗਫਾਰ ਤੋਬਾ ਸਾਡੇ ਘਰ ਬੰਦਿਆਂ ਦਾ ਕੀ ਕੰਮ ਤੋਬਾ ਆਇੰਦਾ ਤੋਂ ਕੋਈ ਗੱਲ ਨਹੀਂ ਕਰਨੀ ਤੁਸੀਂ 1 ਮਹੀਨਾ ਇਮਾਨ ਨਾਲ ਇੱਥੇ ਪਾਣੀ ਦਿਓ ਨਾ ਬੂਟਿਆਂ ਨੂੰ ਅੱਛਾ। ਤੇ ਬੰਦੇ ਨਾਲ ਲੱਗਣ ਤੇ ਮੈਨੂੰ ਫੜ ਲੈਣਾ ਚਲਾ ਦੇਖੀ ਮਾਂ ਜੀ ਮੈਂ ਅੰਦਰ ਚਾਹ ਬਣਾਉਣ ਲੱਗੀ ਆ ਠੀਕ ਹੈ। ਤੇ ਇਸ਼ਫਾਕ ਹਾਂਜੀ। ਜਦੋਂ ਮਿਠਾਈ ਆਏਗੀ ਨਾ ਮੈਨੂੰ ਅੰਦਰ ਫੜਾ ਦੀ ਮੈਂ ਫੜਾ ਦਿੰਦਾ ਤੁਸੀਂ ਜਾਓ ਅੰਦਰ ਠੀਕ ਹੈ ਨਾ? ਮੈਨੂੰ ਕਲੋਜ਼ ਕਰਾਉਂਦੀ ਰਹਿਣੀ ਆਪਣੇ ਬੰਦੇ ਨੂੰ ਕਰਾਇਆ ਕਰ ਇਸ ਤਰ੍ਹਾਂ ਅੱਧਾ ਘੰਟਾ ਵੇਖਦੀ ਪ੍ਰੀਤੀ ਜੰਟਾ ਜੀ ਪਕਾਇਆ ਜਿਆ ਨਾ ਹੋਵੇ ਤੇ ਕਿੱਥੇ ਗਿਆ ਹਾਲੇ ਤੱਕ ਘਰ ਆਇਆ ਨਹੀਂ ਪਤਾ ਨਹੀਂ ਕਿੱਥੇ ਚਲਾ ਗਿਆ ਆ ਗਿਆ ਜਾਨ ਮੈਂ ਆ ਗਿਆ ਮੈਂ ਫਿਰ ਤੇਰਾ ਇੰਤਜ਼ਾਰ ਕਰ ਰਿਹਾ ਸੀ ਅੱਲਾਹ ਦਾ ਅੱਗੇ ਕੋਈ ਵੇਖ ਨਹੀਂ ਰਿਹਾ ਫਿਰ ਤੱਕ ਅਸੀਂ ਲੋਕ ਕੇ ਮਿਲਦੇ ਰਾਂਗੇ ਜਦ ਤੱਕ ਫੜੇ ਨਹੀਂ ਜਾਂਦੇ ਫੜੇ ਜਾਵਾਂਗੇ ਤਾਂ ਫਿਰ ਇਹ ਲੁਕਣਾ ਉਕਣਾ ਖਤਮ ਹੋ ਜਾਏਗਾ ਬੇਵਕੂਫੇ ਦੁਆ ਕਰਕੇ ਅੱਲਾਹ ਕਰੇ ਅਸੀਂ ਫੜੇ ਨਾ ਜਾਈਏ ਫੜੇ ਗਏ ਤੇ 1 ਮਿੰਟ ਲੱਗਣਾ ਹੈ ਤੇਰਾ ਪਿਓ ਨਹੀਂ ਉਹ ਕਾਨੇ ਦਾ ਸੱਪ ਉਹਨੇ ਤੇ ਮਿੰਟੇ ਪੂਰੇ ਪਿੰਡ ਦੀ ਪੰਚਾਇਤ ਇਕੱਠੀ ਕਰ ਲੈਣੀ ਕਿ ਜੀ ਮੇਰੀ ਧੀ ਦੇ ਨਾਲ ਇਹ ਬੰਦਾ ਇਸ ਜਗ੍ਹਾ ਤੋਂ ਫੜਿਆ ਗਿਆ ਤੇ ਪਿੰਡ ਵਾਲੇ ਗੈਰਤਮੰਦ ਉਹਨਾਂ ਨੇ ਕੰਮ ਹੀ ਹੋਰ ਕੋਈ ਨਹੀਂ ਉਹਨਾਂ ਨੇ ਮੇਰਾ ਹਲਕਾ ਜਿਹਾ ਮੂੰਹ ਕਾਲਾ ਕਰਨਾ ਹੈ ਉਸ ਤੋਂ ਬਾਅਦ ਮੈਨੂੰ ਖੋਤੀ ਤੇ ਫਰਾਣਾ ਉਹਨਾਂ ਨੇ ਮੈਂ ਪਿੰਡ ਜ਼ਲੀਲ ਹੋ ਜਾਣਾ ਸਾਲ ਪੂਰਾ ਮੈਂ ਇਧਰ ਮੂੰਹ ਨਹੀਂ ਕਰਨਾ ਤੇ ਤੇਰਾ ਵਿਆਹ ਹੋ ਜਾਣਾ ਇਹ ਮੁਲਾਕਾਤਾਂ ਖਤਮ ਹੋ ਜਾਣੀਆਂ ਨੇ ਦੁਆ ਕਰ ਬਸ ਅਸੀਂ ਫੜੇ ਨਾ ਜਾਈਏ ਇੰਨੀ ਗੱਲ ਪਤਾ ਕੱਲ ਦਾ ਕੀ ਵਾਕਿਆ ਹੋਇਆ ਮੇਰੇ ਨਾਲ ਇਹੀ ਸੂਟ ਪਾ ਕੇ ਮੈਂ ਤੈਨੂੰ ਮਿਲਣ ਲਈ ਆਇਆ ਉਤੋਂ ਮੌਸਮ ਖਰਾਬ ਸੀ ਹਲਕੀ ਹਲਕੀ ਬਿਜਲੀ ਚਮਕ ਰਹੀ ਸੀ ਮੈਨੂੰ ਯਾਦ ਉਦੋਂ ਆਇਆ ਮੈਂ ਕਿਹਾ ਓਏ ਆ ਬਿਜਲੀ ਤਾਂ ਪੈਂਦੀ ਕਾਲਿਆਂ ਕੱਪੜਿਆਂ ਨੂੰ ਮੈਂ ਛਾਲ ਮਾਰੀ ਤੇਰੇ ਘਰ ਬਸ ਤੇਰੇ ਪਿਓ ਨੇ ਸਮਝਿਆ ਚੋਰ ਆ ਗਿਆ ਉਹਨੇ ਆਪਣੀ ਉਹੀ ਮਾਸੂਮ ਜੀ ਕੁੱਤੀ ਛੱਡੀ ਉਹ ਸਿੱਧੀ ਮੇਰੇ ਤੇ ਮੈਂ ਛਾਲ ਮਾਰੀ ਤੁਹਾਡੇ ਘਰ ਦੇ ਚੁੱਲ੍ਹਾ ਪਿਆ ਉਹਦੇ ਤੇ ਮੈਂ ਕਿਹਾ ਚਲੋ ਇੱਥੇ ਸੇਫ ਹੋ ਗਿਆ ਕੁੱਤੀ ਮੇਰੇ ਸਾਹਮਣੇ ਚੁੱਲ੍ਹਾ ਮੇਰੇ ਥੱਲੇ ਅੱਛਾ ਉਹ ਤੇ ਮੈਨੂੰ ਹਲਕਾ ਹਲਕਾ ਸੇਕ ਪਹੁੰਚਿਆ ਜਦੋਂ ਮੇਰੀ ਤਸ਼ਰੀਫ ਸੜ ਗਈ ਮੈਂ ਕਿਹਾ ਇੱਥੇ ਤੇ ਕੰਮ ਹੀ ਹੋਰ ਹੋਇਆ ਬਸ ਇਹ ਕੀ ਅੱਗੇ ਕੁੱਤੀ ਮੈਂ ਕੁੱਤੀ ਨੂੰ ਬੜਾ ਗਿਆ ਮੈਂ ਕਿਹਾ ਤੇਰੀ ਮਿਹਰਬਾਨੀ ਕੋਈ ਕੁੱਤੀ ਹਰਕਤ ਮੇਰੇ ਨਾਲ ਨਾ ਕਰੀ ਉਹਨੇ 3-4 ਐਸੀਆਂ ਕੁੱਤੀ ਹਰਕਤਾਂ ਕੀਤੀਆਂ ਨੇ ਮੇਰੇ ਨਾਲ ਸਮਝੀਏ ਬੜੀ ਖੁਸ਼ ਹੋਵੇ ਕੀ ਕੀਤੀਆਂ ਨੇ? ਮੈਨੂੰ ਕਹਿੰਦੀ ਹੈ ਕਿ ਅੱਜ ਮੈਂ ਭੁੰਨਾ ਗੋਸ਼ਤ ਖਾਵਾਂਗੀ ਮੈਂ ਕਿਹਾ ਇਹ ਨਾ ਖਾਦਾ ਅੱਲਾ ਖੈਰ ਕਰੇ ਉੱਥੋਂ ਜਿਸ ਤਰ੍ਹਾਂ ਜਾਨ ਬਚਾ ਕੇ ਮੈਂ ਨਿਕਲਿਆ ਬਸ ਕਿਉਂਕਿ ਮੈਂ ਤੈਨੂੰ ਪਿਆਰ ਕਰਨਾ ਤੇ ਤੂੰ ਮੈਨੂੰ ਪਿਆਰ ਕਰਨੀ ਤੇ ਦੁਆ ਕਰ ਸਾਡੇ ਕਦੀ ਵਿਛੋੜੇ ਨਾ ਪੈਣ ਸਾਨੂੰ ਕੋਈ ਵੇਖ ਨਾ ਲਵੇ ਬਸ ਕੁੜੀਏ ਕੀ ਗੱਲ ਹੈ ਤੇਰੀ ਇਹ ਜੁਰਤ ਕਿ ਮੇਰੇ ਓ ਬਾਬਾ ਉਹ ਗੱਲ ਸੁਣ ਨੇੜੇ ਲੱਗਣ ਦਾ ਓਏ ਮੇਰੀ ਗੱਲ ਸੁਣ ਬਾਬਾ ਗੱਲ ਵੱਧ ਜਾਣੀ ਹੈ ਪਰੇ ਮੈਂ ਤੈਨੂੰ ਕਹਿਣ ਰਹਿ ਡਿਆ। ਮੇਰੀ ਗੱਲ ਸੁਣ ਬਾਬਾ ਬਾਬਾ ਕੀ ਕਰ ਕੀ ਰਿਹਾ ਕਮਾਲ ਕਰ ਰਿਹਾ ਹਾਏ ਮੇਰਾ ਦਿਲ ਹਾਏ ਅੱਬਾ ਪਾਣੀ ਪੀ ਲੈ ਕਿ ਤੇ ਪੀ ਲੋ ਬੱਚੀ ਨੇ ਜ਼ਿੱਦ ਕੀਤੀ ਇਨਕਾਰ ਨਾ ਕਰ ਅੱਗੇ ਹੋ ਦਿਲ ਤੇ ਕਰ ਰਿਹਾ ਸਿਰਫ ਮੂੰਹ ਰੱਖੋ ਮੈਂ ਠੁੱਡਾ ਮਾਰਦਾ ਸਾਰਾ ਮੂੰਹ ਚਲਾ ਜਾਏਗਾ ਕੀ ਬੜਾ ਮਜ਼ੇਦਾਰ ਹੈ ਓਏ ਕੀ ਪਕੋ ਚੈੱਕ ਤੇ ਕਰੋ ਓਏ ਚੈੱਕ ਤੇ ਕਰੋ ਕਿੱਥੋਂ ਚੈੱਕ ਕਰਾਂ ਹੋਇਆ ਕੀ ਹੋਇਆ ਕੀ ਏ ਇਹਦੇ ਪਿੱਛੇ ਮੇਰੇ ਪਿੱਛੇ ਆ ਓਏ ਇਹਨੂੰ ਕਿਉਂ ਪਿੱਛੇ ਕਰਨ ਦਿਓ ਓਏ ਬਾਬਾ ਮੇਰੀ ਗੱਲ ਸੁਣ ਤਮੀਜ਼ ਨਾਲ ਰਹੀ ਇੱਥੇ ਇਹ ਮੇਰਾ ਪਿਆਰ ਹੈ ਇਹ ਮੇਰਾ ਇਸ਼ਕ ਹੈ ਕੌਣ ਕਿਹਦਾ ਇਸ਼ਕ ਹੈ ਇਹ ਜਿਹੜੀ ਇਹ ਮੇਰੀ ਧੀ ਔਰ ਗਰਦਮੰਦ ਪਿਓ ਦੀ ਧੀ ਹੈ ਨੇੜੇ ਤੇ ਲੱਗ ਇੱਕ ਮਿੰਟ ਠਹਿਰ ਹਾਂ ਤੇਰੀ ਧੀ ਹੈ ਮੇਰਾ ਪਿਆਰ ਮੇਰਾ ਇਸ਼ਕ ਹਾਂ ਤੇਰਾ ਪਿਆਰ ਹੋ ਸਕਦਾ ਹੈ ਨਹੀਂ ਇਹ ਤਾਂ ਗੱਲ ਸਹੀ ਹੈ ਹਾਂ ਤੇਰਾ ਇਸ਼ਕ ਹੋ ਸਕਦਾ ਹੈ ਨਹੀਂ ਇਹ ਦੋ ਚੀਜ਼ਾਂ ਮੇਰੇ ਸਕਦੀਆਂ ਨੇ ਹਾਂ। ਤੇ ਕਰ ਲੈ ਜੋ ਕਰਨਾ ਹੀ ਤੇ ਬਸ ਅੱਬਾ ਮੈਂ ਇਹਦੇ ਨਾਲ ਸ਼ਾਦੀ ਕਰਨੀ ਹੈ ਉਹ ਜੀ ਓਏ ਆ ਲਾਈਟ ਜਿਹਾ ਬੋਲੀ ਲੇਕਿਨ ਅੱਜ ਸਹੀ ਬੋਲੀ ਹੈ ਬਈ ਵੈਰੀ ਗੁੱਡ ਹਟ ਜਾ
ਖੜ ਜਾ ਪਿੱਛੇ ਹੁਣ ਉਹਨੂੰ ਪਤਾ ਲੱਗ ਗਿਆ ਕਿਸ ਤਰ੍ਹਾਂ ਕਰੀਦਾ ਹੈ, ਉਹਨੂੰ ਪਤਾ ਲੱਗ ਗਿਆ ਜੇ ਤੁਹਾਡਾ ਇਹ ਫੈਸਲਾ ਹੈ, ਹਾਂ। ਤਾਂ ਮੈਂ ਤੈਨੂੰ ਨਹੀਂ ਛੱਡਾਂਗਾ। ਮੈਂ ਤੈਨੂੰ ਨਹੀਂ ਛੱਡਾਂਗਾ ਬਾਬਾ ਮੈਂ ਨਾ ਬਾਹਰ ਕੱਢ ਜਨਤੇ ਨੂੰ। ਜਨਤੇ ਕਿਹੜੀ ਮੈਂ- ਬਾਬਾ ਇੱਥੇ ਬੰਦੇ ਇਕੱਠੇ ਨਾ ਕਰੀ ਮੈਂ ਤੈਨੂੰ ਦੱਸਦਿਆਂ ਬੰਦੇ ਇਕੱਠੇ ਨਾ ਕਰੀ ਮੈਂ ਤੈਨੂੰ ਦੱਸਦਿਆਂ ਓਏ ਮੇਰੇ ਜਨਤੇ ਨੂੰ ਬਾਹਰ ਨਾ ਕੱਢੀ ਮੈਂ ਨਾ ਜਨਤੇ ਨੂੰ ਜਨਤੇ ਅੰਦਰ ਆਂਡਿਆਂ ਤੇ ਬੈਠੀ ਹੈ ਉਹਨਾਂ ਬਾਹਰ ਕੱਢੀ ਮੈਂ ਤੈਨੂੰ ਦੱਸਿਆ ਆ ਜਨਤੇ ਬਾਹਰ ਨਹੀਂ ਆਏਗੀ ਓਏ 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 ਮੇਲਿਆਂ 'ਚ ਸ਼ਰਬਤ ਵੇਚਣ ਵਾਲੇ ਆ ਬਾਹਰ ਕੱਢਣ ਨੂੰ। ਓਏ ਕੌਣ ਜਨਤੇ ਬਾਹਰ ਨਿਕਲ ਨਹੀਂ ਦੇ। ਓਏ ਅੱਗੇ ਤੇ ਲੰਘਣ ਦੇ। ਇਹ ਕੀ ਹੋ ਗਿਆ ਕੀ ਹੋਇਆ ਜੇ ਜਾਓ ਮਾਂ ਜੀ ਤੁਸੀਂ ਪੱਠੇ ਖਾਓ ਅੰਦਰ ਹਾਏ ਹਾਏ ਵੇ ਉੱਲੂ ਦੇ ਪੱਠੇ ਆ ਸੁਣ ਓਏ ਕੌਣ ਸੁਣੇ? ਵੇ ਤੈਨੂੰ ਕਹਿਣ ਗਈਆਂ ਮੈਨੂੰ ਕਹਿ ਮਾਂ ਜੀ ਆਹੋ ਕੀ ਹੋਈ ਕੁਛ ਨਹੀਂ ਮਾਂ ਜੀ ਇਹਨਾਂ ਨੇ ਰੌਲਾ ਪਾਇਆ ਮੈਨੂੰ ਕਹਿੰਦਾ ਜਨਤੇ ਮੇਰੇ ਨਾਲ ਫਸੀ ਹੋਈ ਹੈ ਮੈਂ ਤੈਨੂੰ ਕੀ ਨਾ ਮਾਰੇ ਮੈਂ ਇਹਨੂੰ ਕਿਹਾ ਮੈਂ ਕਿਹਾ ਬਜ਼ੁਰਗ ਔਰਤ ਹੈ ਉਹ ਤਾਂ ਜ਼ਿੰਦਗੀ 'ਚ ਕਦੀ ਗਲੀ 'ਚ ਨਹੀਂ ਫਸੀ ਤੇਰੇ ਨਾਲ ਕਿਸਰ ਭੱਜੀ ਮੈਨੂੰ ਕਹਿੰਦਾ ਮੈਨੂੰ ਗੰਦੇ ਐਸਐਮਐਸ ਕਰਦੀ ਹੈ ਹਾਂਜੀ ਮੈਂ ਜੀ ਜੀ ਵੇ ਤੇਰਾ ਤੇਰਾ ਖਰਾ ਕੋਵੇ ਐ ਕਹਿ ਰਿਹਾ ਸੀ ਏ ਵੇ ਖਾਨਾ ਖਰਾਬ ਹੋਵੇ ਚੂਈ ਕੁਮਾਰਾ ਇਹ ਕਹਿ ਰਿਹਾ ਸੀ ਔਂਤਰਿਆ ਹੋਇਆ ਕੀ ਸੀ ਹੋਣਾ ਕੀ ਸੀ ਮਾਂ ਜੀ ਕੁਛ ਨਹੀਂ ਹੋਇਆ ਇਹ ਮਾਸੂਮ ਜੀ ਬੱਚੀ ਹਾਂ ਇਧਰ ਨੂੰ ਜਾ ਰਹੀ ਸੀ ਇਹਨੇ ਅਚਾਨਕ ਰੌਲਾ ਪਾਇਆ ਇਹਨੇ ਕਿਹਾ ਸਾਪੇ 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 ਅੱਛਾ ਮੈਂ ਫਿਰ ਤੁਹਾਨੂੰ ਪਤਾ ਕਦੀ ਸੱਪ ਛੱਡਿਆ ਹੀ ਨਹੀਂ ਹਾਂਜੀ ਸਭ ਕਿਤੇ ਮੇਰੇ ਕੋਲ ਫੜ ਲੈਂਦਾ ਇਹ। ਹਾਂਜੀ ਬਸ ਅੰਦਰ ਸੱਪ ਸੀ ਅੱਛਾ ਸੱਪ ਹੈ ਹੀ ਨਹੀਂ ਸੀ ਫਿਰ? ਇਹਨੇ ਕਿਧਰੇ ਵੇਖਿਆ ਸੀ ਪਿਓ ਦਾ ਮੂੰਹ ਅੱਛਾ ਰਾਤੀ ਹੁਣ ਇਹਦੀ ਅੱਖਾਂ ਦੇ ਵਿੱਚ ਆਏ ਨੇ ਸਮਝਿਆ ਸੱਪ ਏ ਵੇ ਖਾਨਾ ਖਰਾਬ ਹੈ ਪੁੱਤਰਾ ਵੇ ਤੈਨੂੰ ਕੋਈ ਹਯਾ ਨਹੀਂ ਆਉਂਦੀ ਓ ਜਨਤੇ ਜਿਹੋ ਜੀ ਤੇਰੀਆਂ ਕੁੜੀਆਂ ਨੇ ਮੇਰੀ ਕੁੜੀ ਵੀ ਉਹਨੇ ਖਰਾਬ ਕਰ ਛੱਡਣੀ ਹੈ। ਵੇ ਤੁਹਾਡੀ ਕੁੜੀ ਨੂੰ ਖਰਾਬ ਨਹੀਂ ਇਹ ਚੁੱਪ ਕਰ ਵੇ ਤੂੰ ਖਬਰਦਾਰ ਜੇ ਮੇਰੀ ਧੀਆਂ ਦੇ ਮਤਲਬ ਕੋਈ ਗੱਲ ਕੀਤੀ ਨਹੀਂ ਜ਼ਬਰਦਾਰ ਜੇ ਤੇਰੀਆਂ ਧੀਆਂ ਨੇ ਉੱਥੇ ਟੇਪ ਲਾਈ। ਇੱਕ ਮਿੰਟ ਠਹਿਰੇ ਬਾਹ ਕਰਨਾ ਇਹ ਲੈ ਏਡੀ ਛੋਟੀਆਂ ਬਾਹਾਂ ਆਣ ਲੱਗ ਪਈਆਂ ਨੇ ਜਵਾ ਖਾਨਾ ਖਰਾਬ ਹੈ ਮੈਂ ਕਦੇ ਕੰਟੀ ਨੂੰ ਗੱਲ ਕੀਤੀ ਹੂੰ ਔਂਤਰੇ ਬਣੇ ਆਪਣੀ ਧੀ ਨੂੰ ਵੇਖ ਹਾਂ। ਰਾਤ ਦੇ ਮੁੰਡਿਆਂ ਨੂੰ ਛੇੜਦੀ ਓਏ ਹਾਂ ਹੈ ਸਮਝ ਆਈਓ ਗੱਲਾਂ ਕਰਨਾ ਪਿਆ ਮੇਰੇ ਨਾਲ ਗੱਲਾਂ ਕਰਨੀਆਂ ਵੀ ਕੀ ਹੋਇਆ ਕੀ ਹੋਇਆ ਵੇ ਇਹ ਕਹਿੰਦੇ ਤੇਰੀਆਂ ਧੀਆਂ ਖਰਾਬ ਨੇ ਉਹ ਤਾਂ ਕੁਝ ਕਹਿ ਨਹੀਂ ਸਕਦਾ ਉਹਨੇ ਐਡਵਾਂਸ ਲਿਆ ਉਹ ਤਾਂ ਪ੍ਰੋਬਲਮ ਹੀ ਮੁੱਕ ਗਈ ਉਹ ਹੈ ਮੈਨੂੰ ਵੀ ਤੇ ਦੱਸੋ ਕਿਹੜੀਆਂ ਅੱਛਾ ਮੈਂ ਸਮਝਿਆ ਕੋਈ ਬੰਦਾ ਅੰਦਰੋਂ ਗਨ ਲੈ ਕੇ ਆਏਗਾ ਲੇਕਿਨ ਨਹੀਂ ਉਹ ਕੰਮ ਵਾਲਾ ਬੰਦਾ ਅੰਦਰੋਂ ਕਿਹਨੂੰ ਕਿਹਨੇ ਪੈਸੇ ਦੇਣਾ 500 ਰੁਪਇਆ 500 ਰੁਪਏ ਇਸ ਗੱਲ ਦਾ ਦੇਣਾ ਕਿ ਜਦੋਂ ਮੈਂ ਇਹਨੂੰ ਇੱਥੇ ਮਿਲਣ ਆਵਾਂ ਅਸੀਂ ਦੋਵੇਂ ਆਈਏ ਤੇ ਉੱਥੋਂ ਕੋਈ ਬੰਦਾ ਨਾ ਆਏ ਪਹਿਲੇ ਉਹਨਾਂ ਦਾ ਬੰਦਾ ਹੈ ਬਾਅਦ ਚ ਸਾਡੀ ਔਰਤ ਆਈ ਹੈ ਠੀਕ ਹੈ ਨਾ ਆਏ ਤਾਂ ਹੈ ਨਾ ਤੇਰੀ ਮੇਰੀ ਕਮਿਟਮੈਂਟ ਹੈ ਕਿ ਅਸੀਂ ਦੋਵੇਂ ਹੋਵਾਂਗੇ ਤੇ ਇੱਥੇ ਕੋਈ ਬੰਦਾ ਨਹੀਂ ਹੋਏਗਾ ਨਹੀਂ ਤੀਸਰਾ ਤੇ ਮੈਨੂੰ ਮਾਮਾ ਇਹ ਗੱਲ ਕਹੀ ਸੀ ਨਾ ਕਿ ਇੱਥੇ ਰੌਲਾ ਨਹੀਂ ਪੈਗਾ ਤੂੰ ਤੇ ਪੂਰੀ ਖੱਪ ਪਾਈ ਤੂੰ ਲਵ ਸੀਨ ਕਰਨਾ ਹੈ ਝਗੜਾ ਕਰਨਾ ਹੈ ਇੱਕ ਮਿੰਟ ਠਹਿਰ ਕਿੰਨੇ ਪੈਸੇ ਨੇ 500 ਰੁਪਏ 500 ਆਇਆ ਨਾ ਹਾਂ। ਠੀਕ ਹੈ 100 ਉਸ ਬੰਦੇ ਦਾ ਗਿਆ ਪਰਲੇ ਦਾ ਅੱਛਾ 100 ਸਮਾਈ ਦਾ ਗਿਆ ਹਾਂ। ਤੇ ਤੀਸਰਾ ਬੰਦਾ ਤੂੰ ਹੈ 100 ਤੇਰਾ ਵੀ ਗਿਆ ਅੱਛਾ। ਚੌਥਾ ਮੈਂ ਵੀ ਖਲੋਤਾ 100 ਮੇਰਾ ਗਿਆ 100 ਕੁੜੀ ਦਾ 500 ਬਰਾਬਰ ਹੋ ਗਿਆ ਤੇਰਾ ਮੈਂ ਇੰਨੀ ਬਗੈਰਤੀ ਦੇ ਇਹਨੇ ਥੋੜੇ ਪੈਸੇ ਨਹੀਂ ਕੱਟਣ ਦੇਣੇ ਅੱਛਾ ਮੇਰੀ ਗੱਲ ਸੁਣ ਜਿਸ ਤਰ੍ਹਾਂ ਮਰਜ਼ੀ ਜਿਹਨੇ ਚਾਹੇਗਾ ਲੈ ਲੈ ਹਾਂ ਸਿਰਫ ਬਾਬੇ ਨੂੰ ਜ਼ਰੂਰੀ ਕਰਕੇ ਕੱਢ ਦੇ ਓਕੇ ਹਾਂ ਬਾਬਾ ਤੈਨੂੰ ਹਜਾ ਨਹੀਂ ਆਉਂਦੀ ਹੈ ਓਏ ਬਜ਼ੁਰਗਾਂ ਦੇ ਨਾਲ ਚੌਰੀ ਨਾਲ ਗੱਲ ਕਰਨ ਦੇ ਕਿਹੜਾ ਚੌਰੀ ਤੂੰ ਹੈ ਤਮੀਜ਼ ਕਰ ਮੈਂ ਤੈਨੂੰ ਦੱਸਾਂ ਅੱਛਾ ਓਏ ਚੌਰੀ ਕੋਲ ਮਾਰ ਨਾ ਖਾ ਲੈ ਪਾਗਲ ਹੋਇਆ ਤਮੀਜ਼ ਕਰ ਅੱਛਾ ਮੈਂ ਤੈਨੂੰ ਦੱਸਾਂ ਤੇਰਾ ਸਹੁਰਾ ਹੋਏਗਾ ਘਰ ਹੋਏਗਾ ਮਰਨੇ ਕਿਹਦੇ ਕੋਲੋਂ ਇਹਦੇ ਕੋਲ ਮਰਨੇ ਚਾਚਾ ਜੀ ਇੱਕ ਮਿੰਟ ਠਹਿਰੋ ਇਹਨੇ ਪਿੱਛੇ ਜਾ ਕੁੜੀਏ ਛੱਡ ਦਰਾ ਮਰਨੇ ਹੀ ਨਾ ਹਾਂ ਚੌਰੀ ਚੱਲ ਓਏ ਚੱਲ ਕਰ ਗੱਲ ਮੈਂ ਮਰ ਗਿਆ ਇੱਕ ਮਿੰਟ ਇੱਕ ਮਿੰਟ ਸਾਡਾ ਚੋਰੀ ਮੂੜਾ ਖਰਾਬ ਕਰ ਦਿੱਤਾ ਇੱਕ ਮਿੰਟ ਚੋਰੀ ਉੱਠ ਚੋਰੀ ਆ ਪਾਣੀ ਪੀ ਲੈ ਅੱਬਾ ਪਾਣੀ ਪੀ ਲੈ ਯਾਰ ਮੂੜੇ ਨੂੰ ਬੜੀ ਪਿਆਸ ਲੱਗੀ ਸੀ ਓਏ ਪਿਆਸ ਪਾਗਲ ਹੋ ਗਿਆ ਪਾਣੀ ਬਾਹਰ ਆ ਪਿਆਸ ਨਹੀਂ ਸੀ ਲੱਗੀ ਹਾਂ ਹੁਣ ਆ ਗਿਆ ਹੁਣ ਮਾਰ ਖਾ ਕੇ ਰਾਜ਼ੀ ਹੋ ਗਏ ਨਾ ਖੁਸ਼ ਹੋ ਗਏ ਨਾ ਚੋਰੀ ਨੇ ਕਿੰਨਾ ਚੋਰੀ ਨੇ ਮਾਰਿਆ ਹੁਣ ਖੁਸ਼ ਹੋ ਗਏ ਨਾ ਹੋਰ ਖਾਣੀ ਮਾਰ ਆ ਰੁਕਾ ਆ ਬਚੋਰੀ ਮੈਂ ਮਾਰ ਥੱਕ ਗਿਆ ਬਸ ਆ ਜੇ ਪਿਓ ਦਾ ਪੁੱਤਰ ਆ ਨਹੀਂ ਮੈਂ ਪਿਓ ਦਾ ਤੂੰ ਹੀ ਨਹੀਂ ਜਿਹੜਾ ਹਟਦਾ ਹੀ ਨਹੀਂ। ਕੀ ਹੋਇਆ ਚੋਰੀ ਸਾਹਿਬ ਹੋਇਆ ਕੀ ਓਏ ਬੜਾ ਮਾਰਿਆ ਉਹ ਸੱਟਾਂ ਮੈਨੂੰ ਵੱਜੀ ਮੈਂ ਤੁਹਾਡਾ ਆਪਣਾ ਸੱਜਣ ਆ ਪਾਗਲ ਹੋਏ ਕੌਣ? ਤੇਰੇ ਪਿਓ ਨੂੰ ਹਸਪਤਾਲ ਲੈ ਚਲੀ ਆ ਜਾ ਮੇਰੇ ਨਾਲ ਆ ਜਾ ਮੇਰੇ ਨਾਲ ਜਾਓ ਸਸਤੇ ਵੇ ਕੀ ਕੀਤਾ ਈ ਓਏ ਮਹਿਮਾਨ ਆਣ ਵਾਲੇ ਹਾਂਜੀ ਜਗ੍ਹਾ ਤੇ ਹੀ ਦੱਸੀ ਸੀ ਜਿੱਥੇ ਨਾ ਆਣਾ ਸੀ ਅੰਦਰ ਦੇਖੋ ਉਹ ਕਾਰ ਵਾਲਿਓ ਉਹ ਮਾੜਿਓ ਮਸਕੀਨੋ ਕੌਣ ਪੂਰਾ ਕਾਰ ਹੀ ਹਿੱਲ ਗਿਆ ਹਾਏ ਹਾਏ ਕੌਣ ਹੈ ਕੀ ਹੋ ਗਿਆ ਇੱਧਰ ਆਏ ਨਾ ਜ਼ਰਾ ਕੀ ਹੋਇਆ
ਇੱਧਰ ਆਏ ਨਾ। ਕੀ ਹੋਇਆ ਕੀ ਹੋ ਰਿਹਾ ਇਸ ਘਰ ਦੇ ਵਿੱਚ? ਹੈ ਜੀ? ਕੀ ਹੋ ਰਿਹਾ ਇਸ ਪਿੰਡ ਦੇ ਵਿੱਚ? ਤੁਸੀਂ ਕੀ ਸਮਝਦੇ ਹੋ ਕਿ ਅਸੀਂ ਸੁੱਤੇ ਆ? ਸਾਨੂੰ ਕੋਈ ਪਤਾ ਨਹੀਂ ਕਿ ਇੱਥੇ ਕੀ ਹੋ ਰਿਹਾ ਹੈ। ਇੱਕ ਇੱਕ ਬੰਦੇ ਨੂੰ ਵੇਖ ਲਾਂਗਾ। ਤੁਹਾਡੇ ਖਿਲਾਫ ਕਾਫੀ FIR ਆਈਆਂ ਨੇ। ਮੈਂ ਚੁੱਪ ਸੀ ਕਿ ਸ਼ਾਇਦ ਇਹ ਬਦਲ ਜਾਣ, ਸ਼ਾਇਦ ਇਹਨਾਂ ਦਾ ਮਾਈਂਡ ਚੇਂਜ ਹੋ ਜਾਏ, ਲੇਕਿਨ ਤੁਸੀਂ ਬਦਤਮੀਜ਼ੀ ਕਰਨ ਤੋਂ ਬਾਜ਼ ਨਹੀਂ ਆਏ। ਉਹੀ ਕੱਦ ਹੈ, ਉਹੀ ਪੈਰ, ਉਹੀ ਮੂੰਹ। ਇਹ ਜਿਹੜੀ ਮੈਂ ਇਸ ਵਾਰੀ ਸਾਈਵਾਲ ਤੋਂ ਵੈੜੀ ਲਈ, ਉਹ ਬਿਲਕੁਲ ਤੇਰੇ ਵਰਗੀ ਹੈ। ਮੈਨੂੰ ਤਾਂ ਤੇਰੇ ਤੇ ਖੇਜੀ ਬਣੀ ਹੈ। ਉਹ ਪੂਰੀ ਦੁਨੀਆ ਇੰਜ ਜਵਾਨ ਹੁੰਦੀ, ਤੂੰ ਇੰਜ ਹੋਣ ਨਹੀਂ ਹੈ। ਇਹਨੂੰ ਤਾਂ ਪੁੱਛਣ ਵਾਲਾ ਨਹੀਂ। ਉਹ ਤੁਸੀਂ ਹੈ ਕੌਣ? ਹੈ ਕੌਣ? ਮੈਂ ਜੇ ਤੈਨੂੰ ਦੱਸਦਾ ਤੇਰੇ ਪੈਰਾਂ ਥੱਲੋਂ ਮਾਈ ਜ਼ਮੀਨ ਨਿਕਲ ਜਾਣੀ ਹੈ। ਤੇਰੇ ਸਿਰ ਤੋਂ ਦੁਪੱਟਾ ਉੱਡ ਕੇ ਦਰਖਤ ਤੇ ਬਹਿ ਜਾਣਾ। ਫਿਰ ਤੂੰ ਕਹਿਣਾ ਚੁੰਨੀ ਕੇਸਰੀ ਤੇ ਗੋਡੇ ਦੀਆਂ ਧਾਰੀਆਂ। ਇਹ ਮੈਂ ਨਹੀਂ ਤੈਨੂੰ ਸੁਣਨ ਦੇਣਾ, ਕਿਉਂਕਿ ਮੈਂ ਇੱਕ ਢਾੜੀ ਹਾਂ। ਮੈਂ ਤੈਨੂੰ ਨਹੀਂ ਛੱਡਣਾ, ਤੂੰ ਮੈਨੂੰ ਜਾਣਦੀ ਨਹੀਂ। ਕੌਣ ਸੀ? ਮੈਂ ਕੌਣ ਹਾਂ? ਜੋ ਤੇਰੀ ਬੱਚੀ ਇੱਥੇ ਗੁਲ ਖਿਲਾ ਰਹੀ ਹੈ, ਤੂੰ ਕੀ ਸਮਝਣੀ ਹੈ ਕਿ ਸ਼ਹਿਰ ਤੇ ਕਰੋ ਦੀ ਆਵਾਜ਼ ਨਹੀਂ ਜਾ ਰਹੀ? ਇੱਕ ਇੱਕ ਬੰਦਾ ਮੇਰੇ ਸਾਹਮਣੇ ਪੇਸ਼ ਕਰ ਦੇ, ਜਾ ਕੇ ਅੰਦਰ ਦੱਸ ਦੇ ਕਿ ਸ਼ਹਿਰ ਤੋਂ ਬਹੁਤ ਵੱਡਾ ਅਫਸਰ ਆ ਰਿਹਾ ਹੈ। ਮੈਂ ਕਹਿੰਦਾ ਅੰਦਰ ਚਲੀ ਜਾ। ਨੇੜੇ ਆ ਜਿਆ। ਤੁਸੀਂ ਕੀ ਸਮਝਦੇ ਹੋ ਕਾਨੂੰਨ ਸੁੱਤਾ ਹੈ? ਸ਼ੁਕਰ ਹੈ 5 ਰੁਪਈਆਂ ਦੀ ਦਿਹਾੜੀ ਲੱਗ ਗਈ, ਮਠਿਆਈ ਵਾਲੀ ਦੁਕਾਨ ਹੀ 500 ਤੋਂ ਪਾਈਆ ਚੀਨੀ ਲੈ। ਦਿਹਾੜੀ ਕਿਹੜੀ? ਕੀ ਹੋਇਆ? ਕੀ ਭਾਈਜਾਨ ਹੋਇਆ? ਸਰ ਭਾਈਜਾਨ ਹੋਇਆ? ਕੀ ਉਹ ਭਾਈਜਾਨ ਕੌਣ? ਕਿਹੜੀ ਹੋਇਆ? ਕੀ ਜੇ ਹੋਇਆ? ਕੀ ਹੈ? ਕੀ ਹੋਇਆ? ਓਏ ਬਹੁਤ ਵੱਡਾ ਅਫਸਰ ਤੁਹਾਡੇ ਪਿੰਡ ਚ ਆ ਗਿਆ ਤੇ ਅੱਖਾਂ ਖਰਾਬ ਹੋ ਗਈਆਂ ਨੇ। ਇਹ ਨਹੀਂ ਹੈ ਨਾ ਕਲਾਈ ਤੇ ਅੱਖਾਂ ਖਰਾਬ ਪੇਂਡੂ ਨਹੀਂ ਨਹੀਂ ਛੱਡਾਂਗਾ। ਜਿਹੜੀ ਗੱਲ ਮੈਂ ਤੈਨੂੰ ਪੁੱਛਾਂਗਾ ਉਹਦਾ ਸਹੀ ਜਵਾਬ ਦੇਗਾ। ਜੀ ਭਾਈਜਾਨ। ਇੱਥੇ ਬੈਠਾ ਹੀ ਅਫਸਰ ਜੀ ਤੁਹਾਡੇ ਖਿਲਾਫ ਕਰ ਰਿਪੋਰਟ ਗਈਆਂ ਨੇ FIR। ਜੀ ਸਰ। ਉਹਨਾਂ ਦੇ ਇੱਕ ਇੱਕ ਦਾ ਸਵਾਲ ਤੇ ਜਵਾਬ ਦੇਣਾ ਹੀ ਮੈਨੂੰ। ਜੀ ਭਾਈ। ਅੱਗੇ ਵੇਖਣਾ ਥੱਲੇ ਬੈ ਮੇੜਿਆ ਟੋਇਆ ਕਰ ਦਿਓ, ਉਹਦੇ ਚ ਬਹਿ ਜਾਣਾ। ਚੋਇਆ ਉੱਤੇ ਮਿੱਟੀ ਵੀ ਪਾਵਾਂਗਾ। ਇਧਰ ਆ, ਜੋ ਮੈਂ ਪੁੱਛਾਂਗਾ ਸਹੀ ਜਵਾਬ ਦੇਣਾ। ਜੀ ਭਾਈ ਜੀ। ਸਹੀ। ਹਾਂ। ਇਸ ਘਰ ਚ ਕਮਰੇ ਕਿੰਨੇ ਨੇ? ਖਰੀਦਣੇ ਨੇ ਤੁਸੀਂ? ਬਦਤਮੀਜ਼ੀ ਅੱਗੋਂ ਵੇਖਣਾ। ਮੈਂ ਪੁੱਛ ਰਿਹਾ ਇਸ ਘਰ ਦੇ ਕਮਰੇ ਕਿੰਨੇ ਨੇ? ਭਾਈ ਜੀ 4 ਕਮਰੇ। ਤੇ ਕੁੜੀਆਂ ਕਿੰਨੀਆਂ ਨੇ? ਜਨਾਨੀਆਂ ਭਾਈ ਜੀ 1 2 ਜਨਾਨੀਆਂ ਨਹੀਂ, ਪਹਿਲੇ ਮੇਰੇ ਕੋਲ ਬੰਦੀਆਂ ਦਾ ਪੁੱਛੋ। ਕਮਰੇ ਕਿੰਨੇ? 4 ਤੇ ਬੰਦੇ ਕਿੰਨੇ? ਇਹ ਬੰਦੇ 2 4 6 8 ਬੰਦੇ। 8 ਬੰਦੇ। ਇੱਕ ਕਮਰੇ ਚ 2 ਜਣੇ। ਸਾਨੂੰ ਪੁੱਛਣ ਵਾਲਾ ਨਹੀਂ ਹੈ। ਬਦਤਮੀਜ਼ਾ। ਥੱਲੇ ਬੈਠ। ਅਫਸਰ ਕੌਣ? ਤੁਸੀਂ। ਇੱਧਰ ਆ, ਇੱਥੇ ਬੈਠ। ਅਫਸਰ ਕੌਣ? ਤੁਸੀਂ। ਇੱਥੇ। ਅੱਛਾ। ਛੇਤੀ ਆ, ਐਡਾ ਲਾਡਲਾ ਮੇਰਾ ਤੂੰ। ਕਮਰੇ ਕਿੰਨੇ? ਕਮਰੇ 4 ਜਨਾਨੀਆਂ? 1 2 4 ਜਨਾਨੀਆਂ। 4 ਜਨਾਨੀਆਂ, 8 ਕਮਰੇ ਤੇ 8 ਬੰਦੇ। ਬਗੈਰਤੀ ਸ਼ਹਿਰ 'ਚ ਸਹੂਲਤਾਂ ਹੀ ਨਹੀਂ ਤੇ ਪਿੰਡ 'ਚ ਇੰਨੀਆਂ ਸਹੂਲਤਾਂ ਹੈ। ਅਫਸਰ ਕੌਣ? ਤੁਸੀਂ। ਅਫਸਰ ਕੌਣ? ਤੁਸੀਂ। ਪਿੱਛੇ ਆ। ਤੁਸੀਂ ਇਹ ਨਜ਼ਰ ਨਹੀਂ ਆਉਂਦਾ। ਪਿੱਛੇ ਆ। ਇਹ ਜਿਹੜੀ ਗੱਲ ਇਹਦਾ ਗੈਰਤ ਨੂੰ ਬਹੁਤ ਤਲਕ ਹੈ। ਤੇ ਤੁਸੀਂ ਕਿਉਂ ਪੁੱਛ ਰਹੇ ਹੋ? ਯਾਨੀ ਕਿ ਮੈਂ ਪੁੱਛਿਆ ਹੀ ਨਾ ਗੈਰਤ ਦਾ ਤਲਕ। ਸਹੀ ਜਵਾਬ, ਸਹੀ ਸੋਚ ਕੇ ਸਹੀ ਜਵਾਬ ਦੇਣਾ। ਜਨਾਨੀਆਂ ਸਹੀ ਨੇ ਜਾਂ ਗਲਤ ਨੇ? ਗੱਲ ਗਲਤ ਕੀਤੀ ਤੇ ਤੈਨੂੰ ਪਤਾ ਹੈ। ਸਹੀ ਦੱਸ, ਜਨਾਨੀਆਂ ਕਿੰਨੀਆਂ ਨੇ ਔਰ ਕਿਹੋ ਜਿਹੀਆਂ ਨੇ? ਸਹੀ ਨੇ ਜਾਂ ਗਲਤ ਨੇ? ਤੁਸੀਂ ਵਾਪਸ ਲੈਣ ਆਏ? ਹਾਂ, ਡੈਕੋਰੇਸ਼ਨ ਖਰਾਬ ਹੋ ਜਾਣੀ ਸੀ, ਮੈਂ ਖਾ ਜਾਣਾ। ਮੈਨੂੰ ਦੱਸ, ਜਨਾਨੀਆਂ ਸਹੀ ਨੇ ਜਾਂ ਗਲਤ ਨੇ? ਸਹੀ ਗਲਤੀ ਦੀ ਗੁੰਜਾਇਸ਼ ਕੋਈ ਨਹੀਂ। ਜਗ੍ਹਾ ਲਤਾ ਕੇ ਨੇ ਤੇ ਹੋਰ ਮਾਰਦੀਆਂ ਭਾਈ ਜੀ। ਮਾਸ਼ਾਅੱਲਾ ਸਾਰੀਆਂ ਜਨਾਨੀਆਂ ਸ਼ਰੀਫ ਔਰ ਨੇਕ। ਲੋਕਾਂ ਦੀਆਂ ਸ਼ਰੀਫ ਤੇ ਨੇਕ ਬੱਚੀਆਂ ਨੇ ਜਾ ਰਹੇ ਹੋ ਤੁਸੀਂ। ਵੇਖਣਾ ਕੀ? ਅਫਸਰ ਕੌਣ? ਤੁਸੀਂ। ਪਿੱਛੇ ਆ। ਰੋਕੀ ਤਾਂ ਪਿੱਛੇ ਨਹੀਂ ਆਉਣਾ। ਇੱਥੇ ਬੈਠ। ਇੱਕ ਜੁੱਤੀ ਤੁਹਾਡੇ ਕੋਲ ਇੱਕ ਇਹ ਲੈ ਲਓ ਤੇ ਮੈਨੂੰ ਖੀਲਾ ਮਰੁੰਡੇ ਦੇ ਦਿਓ। ਇਹ ਫੜ, ਜੋ ਮੈਂ ਪੁੱਛਿਆ ਦਾ ਜਵਾਬ ਦੇ। ਜੀ ਸਾਈਡ ਬਦਲ ਲਈਏ। ਹਾਂ, ਇੱਧਰ ਆ ਜਾ। ਇੱਕ ਪਾਸਾ ਸੌਂਗੇ। ਦੂਜਾ ਇੱਥੇ ਮੰਜੀ ਤੇ ਪਾ ਦੇ, ਉਹ ਵੀ ਸਮਝੇਗਾ। ਹੈ ਮੈਂ ਜੋ ਪੁੱਛ ਰਿਹਾ ਉਹਦਾ ਜਵਾਬ ਦੇ। ਉਤੋਂ ਲਾਸ਼ ਗਾਇਬ ਹੋ ਗਈ। ਹਾਂਜੀ ਜੀ ਭਾਈ ਕੁਝ ਪੁੱਛਣਾ ਚਾਹੁੰਦੇ ਹੋ? ਮੈਂ ਇੱਕ ਸਵਾਲ ਪੁੱਛਣਾ ਚਾਹਨਾ। ਜੀ ਪੁੱਛੋ। ਤੁਸੀਂ ਇੰਨੀਆਂ ਜੁੱਤੀਆਂ ਮਾਰਦੀਆਂ ਨੇ। ਹਾਂ। ਇਹ ਤੁਸੀਂ ਕਿਹੜੇ ਮਹਿਕਮੇ ਦੇ ਅਫਸਰ? ਯਾ ਅੱਲਾ ਗਲਤ ਹੋ ਗਈ। ਨਾ ਲੇਲਾ ਜੀ ਨਾ। ਬਗੈਰਤਾ ਇੱਕ ਅਫਸਰ ਨੂੰ ਪੁੱਛ ਲੈਣਾ ਕਿ ਤੇਰਾ ਮਹਿਕਮਾ ਕੀ ਹੈ। ਇਹ ਬੜੀ ਵੱਡੀ ਜ਼ਿਆਦਤੀ ਹੁੰਦੀ ਹੈ। ਕਿਸੇ ਅਫਸਰ ਨੂੰ ਪੁੱਛ ਲੈਣਾ ਕਿ ਤੇਰਾ ਮਹਿਕਮਾ ਕੀ ਹੈ। ਕਿਹੜੇ ਮਹਿਕਮੇ ਦੇ ਅਫਸਰ ਹੋ ਤੁਸੀਂ? ਮਹਿਕਮੇ ਦਾ ਮੈਨੂੰ ਕੋਈ ਪਤਾ ਨਹੀਂ।
ਵੈਸੇ ਮੇਰੀ ਮਾਂ ਮੈਨੂੰ ਅਫਸਰ ਅਫਸਰ ਕਹਿੰਦੀ ਹੈ। ਮੈਂ ਕੋਈ ਨਹੀਂ। ਨਹੀਂ ਨਹੀਂ ਤਾਂ ਮੈਨੂੰ ਜੁੱਤੀਆਂ ਤੇ ਮਾਰਨੀਆਂ ਨੇ। ਉਹ ਕੋਈ ਹੈ ਕਿ ਆਤੰਕਵਾਦੀ ਬਣ ਗਏ ਜੇ ਬਾਹਰ ਆ। ਨਿਕਲ ਜਾ ਦੌੜ। ਚਲੋ ਬਚ ਗਏ, ਇੱਧਰ ਹੀ ਨਿਕਲਾਂ। ਪਤਾ ਕਿਵੇਂ ਲੱਗੇਗਾ? ਜਿੰਨ ਮਾਰ ਕੇ ਗਿਆ ਕਿੱਥੇ? ਮੇਰਾ ਖਿਆਲ ਹੈ ਜਗ੍ਹਾ ਪੱਕੀ ਕੱਚੀ ਹੈ। ਪਿੱਛੇ ਲੋ, ਇਹਨਾਂ ਨੇ ਮਜ਼ਾਕ ਬਣਾਇਆ ਅਫਸਰ ਦਾ। ਮੇਰਾ ਖਿਆਲ ਹੈ ਜਿੰਨ ਟੁਰ ਗਿਆ ਹੈ, ਹੁਣ ਕੋਈ ਨਹੀਂ ਆਉਂਦਾ। अम्मी जी अम्मी को जाना है। अम्मी का जिन वाकफ है, अम्मी को जाना है। मेरा ख्याल है दरख्त वाली जगह ठीक है, इतने सही रहांगा। लोग के वेखांगा आखिर हुंदा की इत्थे। बड़े मुंह वाला जिन, बड़े मुंह वाला जिन, बड़े मुंह वाला जिन। इधर आ इधर आ इधर आ इधर आ इधर आ इधर आ। जिन कौन? जिन कौन? जेदे अच डंडा आ इधर आ आगे आ। पर जिन जिन तेरी मेरी कोई दुश्मनी तो नहीं? नहीं कदी सी मिले तो नहीं? नहीं। माफ कर दी यार। अच्छा असल तो जिन मैं मारना सी ना, तू वो बंदा ही नहीं। किस तरह मुंह उधर कर। ਮੈਨੂੰ ਤਾਂ ਲੱਗਦਾ ਮੈਂ ਤੋਰਾ ਬੋਰਾ ਦੀਆਂ ਪੈਲੀਆਂ ਚ ਲੁਕਿਆ। ਕੋਈ ਇਧਰੋਂ ਮਜ਼ਾਇਲ ਵਾਜਦਾ, ਕੋਈ ਇਧਰੋਂ। ਇਹਨਾਂ ਨੇ ਮੈਨੂੰ ਕੁੱਟਿਆ। ਇਹ ਸਮਝਦੇ ਨੇ ਮੈਂ ਕੱਲਾ ਵਾਂ। ਕਿੱਥੇ ਗਿਆ ਉਹ ਪੇਂਡੂ? ਇਹ ਉਧਰ ਗਈ ਸੀ। ਮੈਂ ਕਿਹਾ ਵਾਪਸ ਸਿੱਟਾਂਗੇ। ਕਹਿ ਸਹੀ ਪੜਦਾ ਇੱਕ ਬਸ ਮੈਂ ਇਸੇ ਲਈ ਮਜ਼ਾਕ ਕੀਤਾ ਸੀ। ਇਹ ਕੌਣ ਹੈ? ਇਹ ਕੌਣ ਹੈ ਜਨਾਬ? ਭਾਈ ਮਾਰੀ ਮੁਰੀਆਂ ਮੈਂ ਤੁਹਾਨੂੰ ਦੱਸਾਂ। ਪਹਿਲਾਂ ਇਹਨੇ ਮੈਨੂੰ ਜੁੱਤੀਆਂ ਮਾਰੀਆਂ। ਉਹ ਕਿਉਂ ਮਾਰੀਆਂ ਨੇ? ਪਤਾ ਨਹੀਂ ਇਹ ਬੰਦਾ ਢਿੱਲਾ ਜੁੱਤੀਆਂ ਮਾਰੀਆਂ ਨੂੰ? ਹਾਂ ਮੈਂ ਅੱਗੇ ਬਹੁਤ ਬਦਤਮੀਜ਼ੀ ਬਰਦਾਸ਼ਤ ਕਰ ਚੁੱਕਿਆ। ਅੱਛਾ ਤੇ ਹੁਣ ਕੀ ਕਰੇਗਾ? ਬਸ ਬੇਟੇ ਬਸ ਮੈਂ ਤੈਨੂੰ ਕਹਿ ਰਿਹਾ ਨਾ, ਹੁਣ ਨਹੀਂ ਹੈ। ਨਾ ਕਰ। ਮੈਂ ਵੀ ਤੈਨੂੰ ਕਹਿ ਰਿਹਾ ਨਾ ਕਰ। ਵੀ ਇੱਜ਼ਤ ਕਰਵਾ। ਮੈਂ ਕਹਿ ਰਿਹਾ ਕਿ ਇਹਨੇ ਬਹੁਤ ਬਦਤਮੀਜ਼ੀ ਕੀਤੀ ਹੈ। ਉਤੋਂ ਮੈਨੂੰ ਇੱਥੇ ਕਿਸ ਮੁਕਾਮ ਤੇ ਮੈਂ ਫੈਂਟੀ ਨਹੀਂ ਖਾਦੀ। ਤੂੰ ਮੈਨੂੰ ਮੇਰਾ ਖਿਆਲ ਜਾਣਦਾ ਨਹੀਂ। ਬਸ ਬੇਟੇ ਹੁਣ ਕੋ ਬਦਤਮੀਜ਼ੀ ਨਾ ਕਰ ਬੇਟੇ। ਬਦਤਮੀਜ਼ੀ ਕਰਦੀ ਸੀ ਤੁਹਾਡੀ ਇੱਜ਼ਤ ਕਰਾਂਗੇ। ਲਾਓ ਕੋਟ ਲਾਓ। ਲਾਓ। ਕੋਟ ਲਾਓ। ਸਰਫ ਫੜ ਪੁੱਤਰ ਦਾ ਧੋ ਦਈਏ। ਓਏ ਬਦਤਮੀਜ਼ਾ ਇਹਨੇ ਮਾਰੀਆਂ ਜੁੱਤੀਆਂ ਮਾਰੀਆਂ ਨੇ। ਜਾ ਜਿਹਨੂੰ ਲੈ ਕੇ ਆਣੇ ਲੈ ਆ। ਹੈ ਕੌਣ? ਆਪਣਾ ਤਾਰਫ ਕਰਵਾਓਗੇ ਕਿ ਨਹੀਂ ਕਰਵਾਓਗੇ? मैं अगर अपना तारफ करवाता हाँ। तेरे ना पैरा थल्लों जमीन निकल जानी है। ठीक है अच्छा तो हुन को बदतमीजी ना कर बैठ। तारफ करवा। इस तो पहले कि मैं तेरी बेइज्जती करनी शुरू कर दिया। तारफ करवा ला, चंगा रहेगा। मैं तेन क्या ना हुन को बदतमीजी ना करी। मैं तेन बहुत मारा यार ये करन दिया वीर जरा। की करना ही। ਤੈਨੂੰ ਪਤਾ ਨਹੀਂ ਲੱਗ ਰਿਹਾ ਤੂੰ ਕਿਉਂ ਇਹੀ ਕਰ ਰਿਹਾ? ਮੈਨੂੰ ਸਾਰਾ ਹੀ ਪਤਾ ਮੈਂ ਤੈਨੂੰ ਇੰਜ ਕਰ। ਜ਼ੋਰ ਨਾ ਕਰਨਾ ਤੈਨੂੰ ਦੱਸਾਂ। ਆਰਾਮ ਨਾਲ ਕਰ। ਜੇ ਪਿਓ ਦਾ ਹੈ ਹਾਂ ਜੇ ਪਿਓ ਦਾ ਹੈ ਨਾ ਹਾਂ ਹੁਣ ਥੱਪੜ ਮਾਰ ਕੇ ਗੈਰਤ ਦੀ ਗੱਲ ਲੈ ਹੁਣ ਨਾ ਮਾਰੀ। ਆ ਲੈ ਤੁਹਾਡਾ ਪੇੜਾ ਤੁਹਾਡਾ ਕੱਖ ਨਹੀਂ ਰਹਿਣਾ। ਇੱਕ ਇਕੱਲੇ ਬੰਦੇ ਨੂੰ ਲੜ ਕੇ ਪੇਂਡੂਆਂ ਕੁੱਟਿਆ ਜੇ। ਤੇ ਬੇਟਾ ਤੂੰ ਨਾਲ ਆਪਣੇ ਅੱਬੂ ਨੂੰ ਲੈ ਆ। ਮੈਂ ਇਕੱਲਾ ਵੈਸੇ ਵੀ ਨਹੀਂ ਆਇਆ। ਹਾਂ ਉਹ ਅੱਬੂ ਨੂੰ ਲੈ ਕੇ ਆਇਆ ਜੀ। ਨਹੀਂ ਤੁਹਾਡੇ ਫਾਦਰ ਨੂੰ 2 ਕਤਲ ਉਹਨੇ ਕੀਤੇ ਨੇ। ਬਾਕੀ ਜੋ ਕਰਦਾ ਮੈਨੂੰ ਨਹੀਂ ਪਤਾ। ਸੈਕਟਰੀ ਕਿੱਥੇ ਬੰਦਾ ਕਿਹੜਾ? ਕਿੰਨੇ ਆਖਿਆ ਦੱਸੋ? ਆਖਿਆ ਕਿੰਨੇ? ਕੀ ਆਖਿਆ ਜੇ? ਆਖਿਆ ਕੀ ਜੇ? ਕਿੰਨੂੰ? ਇਹਨੂੰ ਮਾਰੇ ਓਏ ਤੁਸੀਂ ਇਹਨੂੰ ਮਾਰੇ? ਸਾਡੀ ਇਹ ਜੁਰਤ। ਸਾਹਿਬ ਜੀ ਮੈਂ ਨਿਕਲਾਂ। ਬਹੁਤ ਅੱਛੇ। ਮੈਂ ਕਿਹਾ ਉਹ ਕਾਤਲ ਹੈ। ਇਹਨਾਂ ਦੋਵਾਂ ਨੇ ਉਹਨੇ ਪਰਲੇ ਨੇ ਉਹ ਜਿਹੜਾ ਉਹ ਸ਼ੈਲ ਵਾਲਿਆਂ ਦਾ ਬਗੈਰਤ ਨਹੀਂ ਉਹ ਇਹ ਜਿਹੜਾ ਧਾਰੀਆਂ ਵਾਲਾ ਇਹਨੇ ਤੇ ਚਪੇੜਾ ਮਾਰੀਆਂ, ਉਹਨੇ ਜੁੱਤੀਆਂ ਮਾਰੀਆਂ। ਇਹਨਾਂ ਦੇ ਵਿੱਚੋਂ ਲੰਘ ਜਾ ਬੇਟੇ। ਛੇਤੀ ਕਰ। ਚਪੇੜਾ ਮਾਰੀਆਂ ਓਏ ਪਿੱਛੋਂ ਤੇ ਤੂੰ ਮਾਰੀਆਂ ਜੁੱਤੀਆਂ। ਇਹਨਾਂ ਜੁੱਤੀਆਂ ਤੇ ਨੇ ਚਪੇੜਾ। ਸਾਹਿਬ ਜੀ ਮੈਂ ਨਿਕਲਾਂ। ਤੂੰ ਲੈਣ ਕੀ ਆਇਆ ਸੀ? ਲੈਣ ਕੀ ਆਇਆ ਸੀ ਤੇ ਨਿਕਲਣਾ ਹੀ ਸੀ। ਬੇਟਾ ਠਹਿਰ। ਮੈਨੂੰ ਸਿਰਫ ਘਰ ਵਾਲਿਆਂ ਕੋ ਪੁੱਛ ਲੈਣ ਦੇ ਤੂੰ ਹੈ ਕੌਣ? ਇੱਕ ਮਿੰਟ ਜੀ ਖਾਣਾ ਜ਼ਰਾ ਚੈੱਕ ਕਰਨਾ। ਇਹ ਉਹ ਬੰਦੇ ਤੇ ਨਹੀਂ? ਭਾਈ ਜੀ ਨੇ ਇੱਕ ਮਿੰਟ
ਚਾਚੀ ਨੇ ਸਹੀ ਤਰ੍ਹਾਂ ਪਛਾਣਿਆ ਨਹੀਂ, ਖੁਸ਼ੀ ਚੋਂ ਨੇ ਇਜ਼ਹਾਰ ਕੀਤਾ ਹੈ। ਕਿਹੜਾ ਖੁਸ਼ੀ? ਉਹਨੂੰ ਪੁੱਛੋ ਤੇ ਸਹੀ ਜਾ ਕੇ ਮੈਂ ਖਾਣਾ। ਇਹ ਚੋਰ ਜੀ, ਨਹੀਂ ਨਹੀਂ ਇਹਨੇ ਪੈਂਟ ਕੋਟ ਚੋਰੀ ਕੀਤਾ ਜੀ, ਇਹ ਚੋਰ ਜੀ। ਪੁੱਛੋ ਬਲਾ। ਪੈਂਟ ਚੋਰ ਚੋਰੀ ਨਹੀਂ, ਉਹਨੇ ਪੈਂਟ ਕੋਟ ਕੀਤਾ। ਕੁਲਫੀ ਚੋਰੀ ਕਰ ਲੈਂਦਾ, ਆਈਸਕ੍ਰੀਮ ਚੋਰੀ ਕਰ ਲੈਂਦਾ। ਮੈਂ ਤੇਰਾ ਸਾਹਿਬ ਹਾਂ, ਅਫਸਰ ਹਾਂ। ਬੁਲਾਓ ਜ਼ਰਾ ਉਹਨੂੰ। ਆ ਰਹੇ ਸਾਵਾਂ ਦਾ ਵਿਚਕੜ ਪਿਆਰ ਨੀ ਮੇਰਾ ਪਿਆ ਘਰ ਆਇਆ, ਪਿਆ ਘਰ ਆਇਆ ਸਾਨੂੰ ਅੱਲਾ ਮਿਲਾਇਆ, ਪਿਆ ਘਰ ਆਇਆ ਸਾਨੂੰ ਅੱਲਾ ਮਿਲਾਇਆ। ਕੀ ਕੌਣ ਨੇ? ਮੈਨੂੰ ਤਾਂ ਦੱਸ ਦੇ। ਬਹੁਤ ਵੱਡੇ ਲੋਕ ਨੇ, ਅੱਲਾ, ਸਾਡੇ ਕੋਲ ਬਹੁਤ ਵੱਡੇ ਲੋਕ ਨੇ, ਉਹੀ ਨੇ। ਮਾਫ ਕਰ ਦੇ ਜਨਾਬ, ਸਾਨੂੰ ਪਤਾ ਸੀ ਮਾਫੀ ਮਾਫੀ ਮਾਫੀ। ਜਲਦੀ ਕਰੋ। ਇਹਨਾਂ ਨੂੰ ਤਿਲਕ ਲਾਓ, ਤਿਲਕ ਲਾਓ। ਤੇਰਾ ਬੇੜਾ ਕਰ ਕੇ ਮੈਂ ਮਰ ਗਿਆ। ਮੋਮਨਾ ਮੇਰਾ ਪਰਵੱਟਾ ਸਾੜ ਦਿੱਤਾ ਹੈ। ਹੋਏ ਹੋਏ ਕਿੰਨਾ ਪਿਆਰਾ ਲੱਗ ਰਿਹਾ। ਹਾਂ ਨਾ ਤੇਰੀ ਜ਼ਿੰਦਗੀ ਹਾਏ ਅੱਲਾ ਜੀ ਮਾਫ ਕਰ ਦੋ, ਬੱਚਾ ਹੈ, ਮਾਸੂਮ ਹੈ, ਬੇਨਿਆਜ਼ਾ। ਬਾਬਾ ਜੀ ਤੇ ਜਿਹਨਾਂ ਨੇ ਮਾਫੀ ਮੰਗਣੀ ਹੁੰਦੀ ਹੈ। ਨਹੀਂ ਮਾਫੀ ਨਹੀਂ ਬਾਬਾ ਜੀ, ਮੇਰੀ ਜੁੱਤੀ ਦਿਓ ਬਾਬਾ ਜੀ। ਜੁੱਤੀ ਓਏ ਬਦਤਮੀਜ਼ੀ ਨਾ ਕਰ। ਬਾਬਾ ਜੀ ਮਾਫੀ। ਬੇਨਿਆਜ਼ਾ ਗਲਤੀ ਹੋ ਗਈ। ਨਿਆਜ਼ਾ ਸੁਖਰਾ ਮੈਂ ਯਾ ਅੱਲਾ, ਮੈਂ ਨਿਆਜ਼ ਸੁਖ ਲਈ। ਯਾ ਅੱਲਾ, ਮੈਂ ਇਹਦੇ ਕੋਲੋਂ ਰੋਟੀ ਖਾਵਾਂ। ਬਹੁਤ ਜੁੱਤੀਆਂ ਵੀ ਮੈਨੂੰ ਤਾਂ ਰੋਟੀ ਦੀ। ਬਾਬਾ ਜੀ ਬਾਬਾ ਇਹਨੇ ਹੁਣ ਪੈਂਟ ਮੰਗਣੀ ਹੈ ਮੈਨੂੰ। ਨਹੀਂ ਬਾਬਾ ਜੀ, ਨਹੀਂ ਬਾਬਾ ਜੀ, ਮੈਨੂੰ ਬਹਿਨ ਦਾ ਰਿਸ਼ਤਾ ਦਿਓ ਬਾਬਾ। ਨਾ ਤੇਰੀ ਬਹਿਨ ਦਾ ਰਿਸ਼ਤਾ ਦੇ ਦਿਓ ਜਨਾਬ, ਮੈਂ ਪਹਿਲੇ ਆਇਆ ਜੇ। ਬਾਬਾ ਜੀ ਮੁਰਸ਼ਦ ਮੁਰਸ਼ਦ ਮੁਰਸ਼ਦ। ਇਹਨਾਂ ਨੂੰ ਮੇਰਾ ਤਾਰਫ ਕਰਾ ਦੇ। ਤੁਹਾਨੂੰ ਨਹੀਂ ਪਤਾ ਹੈ ਕੌਣ ਲੋਗ ਨੇ, ਜੇ ਤੈਨੂੰ ਪਤਾ ਲੱਗ ਜਾਏ ਤੇਰੀ ਪੈਰ ਤੋਂ ਜ਼ਮੀਨ ਨਿਕਲ ਜਾਏ, ਆਸਮਾਨ ਟੁੱਟ ਜਾਏ, ਤੂਫਾਨ ਆ ਜਾਏ, ਨੇਰੀ ਆ ਜਾਏ। ਅੱਛਾ ਉਹਨਾਂ ਖਲਾਰਾ ਪਾ ਜੇ ਨਾ ਮੈਂ ਸਮੇਟ ਲਵਾਂ। ਮੇਰੇ ਕਹਿਣ ਤੇ ਬੰਦੇ ਨਹੀਂ ਮੁੜਨੇ, ਤਾਰੇ ਕਿੱਥੋਂ ਜੁੜਨੇ ਨੇ ਹੈ। ਪਲੀਜ਼ ਖੁਦਾ ਦਾ ਕੀ ਕਰਦੇ ਦੱਸੋ ਤੁਸੀਂ। ਤੈਨੂੰ ਨਹੀਂ ਇੱਕ ਮਿੰਟ ਇਹਨਾਂ ਨੂੰ ਮੈਨੂੰ ਆਪ ਤਾਰਫ ਕਰਾਣਾ ਪੈਣਾ। ਹਾਂਜੀ ਪੱਪੂ ਅਕੈਡਮੀ ਦਾ ਨਾਮ ਸੁਣਿਆ? ਨਹੀਂ ਜੀ, ਪੱਪੂ ਕਾਲੇ ਦਾ ਸੁਣਿਆ। ਪੱਪੂ ਅਕੈਡਮੀ ਹਾਂ ਦਾ ਮੈਂ ਡਾਂਸ ਡਾਇਰੈਕਟਰ ਔਰ ਬੱਚਿਆਂ ਨੂੰ ਮੈਂ ਡਾਂਸ ਸਿਖਾਣਾ। ਲਾਨਤ ਤੇਰੀ ਜ਼ਿੰਦਗੀ ਦੇ ਉੱਤੇ ਬਗਾਰਤਾ। ਮੈਂ ਪਹਿਲੇ ਡਰ ਗਿਆ, ਮੈਂ ਕਿਹਾ ਕਿਹੜਾ ਅਫਸਰ ਨਿਕਲੇਗਾ। ਉਹ ਦਰੀ ਸ਼ਾਗ ਉੱਤੇ ਬੱਚੀਆਂ ਰੇਜ ਕਰਕੇ 11 ਬੰਦਿਆਂ ਕੋ ਪੈਸੇ ਲੈਂਦਾ। ਲਾਖ ਲਾਨਤ ਤੇਰੀ। और जिदा तेरा बेटे जिदा तेरा कद जिहड़ा तेरा मुंह बगैरत आदमी किधर भल्ले लावे शाम ਨੂੰ 700 रुपया वट के घर लैके जावे ते काम की करदा बच्चियां दाना दी ते आप पैसे एड़ा नु तेरी ज़ौज़ आदमी किते मुत्ते दा तू शर्म आदमी किते मुंह तेरे रिज़्क रोटी दे उत्ते ਕਿਤੇ ਮੁ ਤੇਰੇ ਤੇ ਨਾ ਤੇਰਾ ਸ਼ਾਹਦ ਖਾ ਰਹੇ ਨਾ ਤੂੰ ਜਗਨੇ ਉਹ ਪੇਮੈਂਟ ਤੇਰੀ 1.5 ਲੱਖ ਤੇ ਨਚਾਉਂਦਾ ਬੱਚੀਆਂ ਖੱਲਾ ਹੀ ਜੀ ਤੁਹਾਡੀ ਬੇਇੱਜ਼ਤੀ ਹੋਈ, ਮੈਂ ਨਿਕਲਾਂ। ਆ ਤੂੰ ਨਿਕਲ ਜਾ। ਤੂੰ ਆਇਆ ਕਿਹੜੇ ਵੇਲੇ ਸੀ ਜਿਹੜਾ ਨਿਕਲਾ? ਇਹ ਮੇਰੀ ਬਿਸਤੀ ਹੋ ਰਹੀ ਹੈ। ਇਹਨਾਂ ਨੇ ਇਨਸਲਟ ਕੀਤੀ ਹੈ ਤੇਰੇ ਅਮਲੇ ਨੇ। ਲੈ ਜਾਓ ਇਹਨਾਂ ਨੂੰ ਅੰਦਰ ਲੈ ਜਾਓ। ਬੜੇ ਵੱਡੇ ਲੋਕ ਨੇ, ਲੋਕ ਦੂਰੋਂ ਦੂਰੋਂ ਲਾਹਨਤਾ ਪਾਣ ਆ ਰਹੇ ਨੇ। ਬਾਬਾ ਜੀ ਨੇ ਦਾਲ ਪਕਾਈ ਖੁੱਲੇ ਬਸ ਪਹੁੰਚ ਟੌਂਕੇ ਤੇ ਦਾਲ ਦੇ ਵਿੱਚ ਵੜਨ ਦੀ ਗੱਲ ਕਰੋ। ਦੇਖ ਖੁਦਾ ਦਾ ਮੈਂ ਤੇਰੀਆਂ ਸਾਰੀਆਂ ਗਲਤੀਆਂ ਮਾਫ ਕਰ ਸਕਦਾ। ਜੀ ਜੀ ਜਿਹੜਾ ਮੈਂ ਤੈਨੂੰ ਸਬਕ ਦਿੱਤਾ ਸੀ ਹਾਂਜੀ। ਉਹ ਮੈਨੂੰ ਅੰਦਰ ਚੱਲ ਕੇ ਡੈਕ ਲਾ ਕੇ ਤੇ ਉਹਦੀ ਰੈਸਲ ਕਰਕੇ ਦਾ ਹਾਂ ਪਰ ਨਾ ਇਹਨਾਂ ਦੋਵਾਂ ਨਾਲ ਜੋ ਹੋਣਾ ਹੈ ਉਹ ਦੁਨੀਆ ਨੇ ਵੇਖ ਹੀ ਲਿਆ ਕਿ ਜੋ ਹੋਇਆ ਹੈ। ਆਓ ਮੈਂ ਯਕਦਮ ਤਿਆਰ ਕੀਤਾ ਯਕਦਮ। ਆ ਜਾ। ਆ ਜਾਓ। ਤੁਸੀਂ ਨਾ ਚੰਗਾ ਨਹੀਂ ਕੀਤਾ, ਮੈਂ ਤੁਹਾਨੂੰ ਦੱਸਾਂ। ਆਓ ਸਰ। ਐਸੀ ਆਲਾ ਤੁਹਾਡੇ ਆ ਅਸੀਂ ਦਾਲ ਪਕਾਈ ਹੈ। ਸਰ ਔਰ ਨੀਲੀ ਦਾਲ ਵਿੱਚ ਗਿਓ ਵੀ ਕੋਈ ਨਹੀਂ ਖਾਦੀ ਦਾਲ। ਕਿਉਂਕਿ ਮੈਂ ਮੁੱਕਾ ਮਾਰ ਕੇ ਦੱਸ ਬਣ ਗਈ। ਲੱਖ ਲਾਉਣਾ ਤੇਰੀ ਸ਼ਕਲ ਦੇ ਬਗੈਰ ਤਾਂ ਕੀ ਲੋਕ ਨੇ ਬੱਚੀਆਂ ਨਚਾਉਣ ਵਾਲੇ ਸ਼ਰਮੋ ਯਾਈ ਮੁੱਕ ਗਈ। ਮੈਂ ਤਾਂ ਟੈਨਸ਼ਨ 'ਚ ਫਿਰਨਾ ਪਿਆ ਬਾਈ। ਕਿਉਂ ਤੇਰੀਆਂ ਨਹੀਂ ਨੱਚਦੀਆਂ? ਨਹੀਂ ਯਾਰ ਟੈਨਸ਼ਨ ਹੋ ਗਈ। ਮੇਰਾ 18 ਸਾਲਾਂ ਦਾ ਜਵਾਨ ਵੀਰਾ ਮਰ ਗਿਆ। ਓਏ ਹੋਏ ਹੋਏ ਕਿਸੇ ਨੇ ਅਫਸੋਸ ਵੀ ਨਹੀਂ ਕੀਤਾ। ਯਾਰ ਬੜਾ ਦੁੱਖ ਹੋਇਆ ਯਾਰ। ਬਸ ਯਾਰ ਕਿਵੇਂ ਮਰਨਾ 18 ਸਾਲਾਂ ਦਾ ਜਵਾਨ ਵੀਰਾ। ਮਰਿਆ ਕਿਸ ਤਰ੍ਹਾਂ? ਮੈਂ ਸੁੱਤਾ ਉੱਠਿਆ। ਅੱਛਾ ਮੈਂ ਉਹਨੂੰ ਉੱਠ ਕੇ ਆਖਿਆ ਪਾਣੀ ਦਾ ਗਿਲਾਸ ਪਿਆ। ਅੱਛਾ ਓਏ ਹੋਏ ਉਹਨੇ ਨਹੀਂ ਪਿਆ। ਮੇਰੇ ਲਈ ਤਾਂ ਮਰ ਗਿਆ ਨਾ। ਲੱਖ ਲਾਉਣਾ ਤੇਰੀ ਜ਼ਿੰਦਗੀ ਦੇ ਬਗੈਰ ਤਾਂ ਮੇਰਾ ਸਾਰਾ ਅੰਦਰ ਹਲਾਕ ਰੱਖ ਦਿੱਤਾ। ਮੈਂ ਤਾਂ ਸ਼ਾਇਦ ਕੁਛ ਤਾਂ ਇੱਕ ਗਲਾਸ ਪਿੱਛੇ ਉਹਨੂੰ ਮਾਰ ਦਿੱਤਾ ਜੀ। ਬਸ ਪਤਾ ਕੋਈ ਨਹੀਂ। ਅੱਛਾ ਪਾਣੀ ਤੇ ਪੜਾ ਨਾ ਪਿਆ ਤੇ ਮੇਰੇ ਲਈ ਤੇ ਤੂੰ ਮਰ ਗਿਆ ਨਾ। ਮੈਂ ਕਿੰਨੀ ਮਰ ਗਿਆ ਤੂੰ ਛੋਟੀ ਲੈ। ਚੱਲ ਦਫਾ। ओ मेरे नौकरो ओए बख्तू आज चौधरी अकरम बट बड़ा खुश है। मैं कहना जश्न मनाओ भंगड़े पाओ पूरे पिंड च मिर्चां ला दियो। ਹਾਂ ਤੁਹਾਡੇ ਘਰ ਪਾਈਆ ਮਿਰਚਾਂ ਨੇ ਨਿਕਲੀਆਂ ਤੇ 6 ਬੰਦਿਆਂ ਨੂੰ ਪੂਰੀਆਂ ਨਹੀਂ ਆਉਣੀਆਂ। ਉਹ 6 ਬੰਦੇ ਤੋਂ ਬਾਅਦ ਜਿਹੜੇ ਬੰਦੇ ਬਾਕੀ ਬਚੇ ਉਹਨਾਂ ਨੂੰ ਗੱਲ ਹੀ ਹੋ ਰਹੀ ਕਰੀਏ ਕਿ ਉਹਨਾਂ ਨੂੰ ਮਿਰਚਾਂ ਲੱਗ ਜਾਵਣ। आज निकी निकी मिर्च नहीं आज दी बलदी बुझदी बलदी ओ बड़ा कादली लाउनी है। ਕਾਹਦੇ ਲਈ ਲਾਉਣੀ जो मैं चाहता सी ओही हो गया। ਹੋਇਆ ਕੀ ਚੋਰੀ मैं ਸਾਹਿਬ? बड़ा किड्डा बड़ा चौधरी हां। ओ पूरे पिंड च मेरे फैसले मन्ने जांदे ने। ਇਹਦੇ ਤੇ ਸ਼ਾਕੀ ਕੋਈ ਨਹੀਂ। ਅੱਜ- ਹਰ ਪੰਚਾਇਤ 'ਚ ਤਾਂ ਤੁਸੀਂ ਜਾਂਦੇ ਹੋ। ਹਾਂ। ਬਸ ਇੱਕੋ ਹੀ ਚੀਜ਼ ਦੀ ਕਮੀ ਹੈ। ਜਦੋਂ ਫੈਸਲਾ ਕਰਨ ਦੀ ਵਾਰੀ ਆਉਂਦੀ ਚੋਰੀ ਸਾਨੂੰ ਦੰਦਲ ਪੈ ਜਾਂਦੀ। ਮੈਂ ਹੁਣ ਚੌਧਰੀ ਠੀਕ ਹੋ ਗਿਆ ਨਵੇਂ ਕਾਨੂੰਨ ਲਵਾ ਲੈ ਦੋ। फिर ਹੁਣ ਚੌਧਰੀ यार मैं चौधरी हां मैं चवल हां। ਦੇਖੋ ਜੀ ਇਸ ਤੇ ਤੁਹਾਨੂੰ ਕਦੀ ਚੋਰੀ ਸਮਝਿਆ ਨਹੀਂ। मैं चवल होया। ਨਹੀਂ ਜੀ ਤੁਸੀਂ ਆਪ ਕਹਿ ਰਹੇ ਹੋ।
ਉਹ ਮੈਂ ਆਪਣੀ ਬੱਚੀ ਦਾ ਜਿੱਥੇ ਚਾਹੁੰਦਾ ਸੀ ਰਿਸ਼ਤਾ ਹੋਣਾ ਉੱਥੇ ਹੋ ਗਿਆ ਇਹਦਾ ਏ ਕੀ ਚੰਦ ਸਾਹਿਬ ਦਾ ਰਿਸ਼ਤਾ ਕਰਨ ਦਾ ਕੀ ਮਤਲਬ? ਐਵੇਂ ਬੱਚੀ ਦਾ ਰਿਸ਼ਤਾ ਲੱਭਦੇ ਫਿਰਨ ਡਏ ਹੋ। ਉਹਨੇ ਘਰ 'ਚ ਡਾਂਸ ਡਾਇਰੈਕਟਰ ਬੁਲਾਇਆ ਸ਼ਹਿਰੋਂ, ਅਗਲੀ ਨੱਚਣ ਦੀਆਂ ਪ੍ਰੈਕਟਿਸਾਂ ਕਰਨ ਡਈ। ਇੱਥੇ ਮੇਰੀ ਬੱਚੀ ਨੂੰ ਕੋਈ ਡਾਂਸ ਸਿਖਾਉਣ ਆਇਆ ਜੀ, ਜੀ। ਮੈਂ ਧੌਣਾ ਲਾ ਕੇ ਤੇ ਕੋਠੇ ਟੰਗਦੇ ਸਾਂ ਤੇ ਉਹਦਾ ਕੋਠੇ ਤੇ ਟੰਗ ਦੇ ਸਾਂ ਜਦੋਂ ਦੇ 6 ਫੰਕਸ਼ਨ ਹੋ ਜਾਣਗੇ ਸਾਰੇ ਤੇ ਤਿਆਰ ਕਰ ਲਿਆ ਉਹਨੇ। ਮੇਰੀ ਜਨਾਨੀ ਕਿੱਥੇ ਹੈ? ਕਿਤੇ ਮੇਰੀ ਜਨਾਨੀ ਹੈ ਵੇ ਮੈਨੂੰ ਕੀ ਪਤਾ ਮੇਰੀ ਚਗਲਾ ਜਿਹਾ ਹਾਏ ਹਾਏ ਕੀ ਹੋਇਆ ਜੇ ਭੱਜੀ ਲੋਕੇ ਅੱਜ ਖੁਸ਼ੀਆਂ ਮਨਾ, ਜਸ਼ਨ ਮਨਾ, ਭੰਗੜੇ ਪਾ। ਜੋ ਚੌਧਰੀ ਅਕਰਮ ਬੱਟ ਚਾਹੁੰਦਾ ਸੀ ਉਹ ਹੀ ਹੋ ਗਿਆ। ਨਾਈ ਵਾਲ ਵੇਖੋ, ਇਹ ਨਹੀਂ ਕਹਿਣ ਕਿ ਕਿਸ ਉਮਰੇ ਤੁਸੀਂ ਕੀ ਕਰਨ ਡਏ ਹੋ, ਅੱਗੋਂ ਰੈਡੀ ਹੋ ਗਈ। ਚੱਲ ਵੇ ਤੂੰ ਕਹਿੰਦੀ ਸਾਹਮਣੇ ਮੇਰੇ ਕੋਲੋਂ ਤੇ ਅੱਲਾ ਮੌਕਾ ਦੇ, ਕੋਈ ਬਾਹਰ ਸਾਈਕਲ ਤੇ ਘੰਟੀ ਵੀ ਜਾਂਦਾ, ਅੰਦਰ ਇਹਦਾ ਸਟੈਪ ਨਿਕਲ ਜਾਂਦਾ। ਮੈਨੂੰ ਤੇ ਫੁੱਲਾਂ ਦਾ ਟੈਂਕ ਲੱਗਦਾ ਹੀ। ਮੈਂ ਤੁਹਾਨੂੰ ਐਡੇ ਨੂੰ ਨਾ ਪਾਲਿਆ ਹੁੰਦਾ। ਓਏ ਅਸੀਂ ਕੁੱਤੇ ਦੇ ਬੱਚੇ ਸਾਈ ਡੇਡੇ ਨੂੰ ਨਾ ਪਾਲਿਆ ਹੁੰਦਾ। ਇਹ ਬੋਲਦਾ ਕੋਈ ਅਕਰਮ ਬੱਟ ਦੇ ਅੱਗੋਂ ਓਏ ਬੋਲਦਾ। ਅਕਰਮ ਬੱਟ ਹੈ ਕੌਣ? ਉਹ ਆਪ ਕਿਉਂ ਨਹੀਂ ਇੱਥੇ ਆਉਂਦਾ? ਉਹ ਕੰਮ ਗਿਆ 2-3 ਦਿਨ ਹੋ ਗਏ ਜਰਾ ਸ਼ਹਿਰ ਗਿਆ ਨੂੰ ਕੰਮ ਨੇ। ਆਪੇ ਹੀ ਆਪਣੇ ਨੂੰ ਹਾਈਟ ਰਹੀ ਜਾਂਦਾ। ਮੈਂ ਚੌਧਰੀਆਂ ਕਿ ਮੈਂ ਚਵਲ ਹਾਂ। ਇਹ ਬਾਤ ਵਾਲੀ ਗੱਲ ਤੁਸੀਂ ਠੀਕ ਕਹਿੰਦੇ। ਚਲੋ ਆਪ ਚਲੀਏ ਇਹਨਾਂ ਨੂੰ ਕਹਾ ਕਰੋ ਅੰਦਰ ਜਾ ਕੇ ਬੱਚੀ ਨੂੰ ਤਿਆਰ ਠੀਕ ਕਰੀਏ। ਹੈ। ਜੇ ਇੱਥੇ ਕਿਸੇ ਨੇ ਕੀਤੀ ਨਾ ਬਦਤਮੀਜ਼ੀ, ਮੈਂ ਦੋਨੋਂ ਨਾ ਜਿਉਂਗਾ ਡੋਡੀਆਂ। ਨੰਬਰ ਸੇ ਚਲੋ ਵੇਖੋ ਮਾਂ ਪੁੱਤਰ ਕਿਹੜੇ ਕੰਮ ਪਏ ਹੋ। ਕੀ ਹੋ ਗਿਆ ਮਾਂ ਪੁੱਤਰ ਨਹੀਂ ਕਹਿਣਾ, ਖਾਨਾ ਖਰਾਬ ਦਿਆ ਪੁੱਤਰਾ। ਮਾਫੀ ਚਾਹੁੰਦਾ। ਤਿਆਰੀ ਕਰ ਲਓ, ਆ ਰਿਹਾ ਬੱਚੀ ਦਾ ਰਿਸ਼ਤਾ। ਨਹੀਂ ਛੱਡਾਂਗੀ। ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਹਾਂਜੀ ਹਾਂ, ਕੀ ਆਖਿਆ ਜੀ? ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਤੇਰੇ ਭਰਾ ਦਾ ਵਿਆਹ ਹੋਗਾ ਤੇ ਤੇਰੀ ਵਾਰੀ ਆਏਗੀ। ਹਾਂ। ਇਹਨੂੰ ਭਰਾ ਦੀ ਕੋਈ ਖੁਸ਼ੀ ਨਹੀਂ, ਆਪਣੀ ਵਾਰੀ ਦੀ ਉਡੀਕ। ਓਏ ਮਜ਼ਾ ਆਂਦਾ ਹੈ। ਇੱਥੋਂ ਮਜ਼ਾ ਹੀ ਹੁੰਦਾ, ਹੋਰ ਨਹੀਂ ਆਉਂਦਾ। ਆਉਂਦਾ ਹੀ ਹੈ। ਤੈਨੂੰ ਕਦੀ ਕਦੀ ਤੇ ਆਉਂਦਾ ਮਾਮਾ। ਥੋੜਾ ਜਿਹਾ ਆਇਆ ਨਾ। ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਤੇਰੇ ਵਿਰਾਹ ਦਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਤੂੰ ਆਪਣੀ ਵਾਰੀ ਲਾਤੇ ਈਜ਼ੀ ਹੋ। ਕਾਲਿਆ, ਇਹ ਕੌਣ ਹੈ ਕਾਲਾ? ਇਹ ਚੌਥਾ ਕਾਲਾ ਜੀ। ਇਹ ਕੀ ਚੱਕਰ ਹੈ? ਇਹ ਜਿਹੜਾ ਚੀਚੀ ਥੱਲੇ ਨਹੀਂ ਹੁੰਦਾ, ਉਹ ਚੌਥਾ ਕਾਲਾ। ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਤੇਰਾ ਭਰਾ ਹੈ ਕੌਣ? ਨਹੀਂ ਮਰਨੀਆਂ ਵੱਖਰੇ। ਮੇਰਾ ਭਰਾ ਸ਼ੇਰ ਹੈ, ਸ਼ਹਜ਼ਾਦਾ ਹੈ। ਸ਼ੇਰ ਤੇ ਕਿਹੜੇ ਜੰਗਲ 'ਚ ਰਹਿੰਦਾ ਉਹ? ਮਜ਼ੇ ਆ ਜਾਣਗੇ। ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਮੇਰੇ ਕੋ ਕਸਮ ਚੁਕਾ ਲੈ, ਜਗ੍ਹਾ ਲੱਭਦੀ ਫਿਰਨ ਡਈ। ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਰੋਹ ਦਾ ਤੇ ਹੋਣਾ ਕਿ ਨਹੀਂ ਹੋਣਾ। ਮੈਂ ਵਾਰੀ ਵਾਲਾ ਸਿਕਟ ਬਣਾਇਆ, ਆ ਵਾਰੀਆਂ ਦੋ ਲਾਈਏ ਖਿੱਚੀਏ ਭਰਾਂ ਨੂੰ। ਓਏ ਮੈਂ ਆਪਣੇ ਭਰਾ ਨੂੰ ਬੁਲਾਉਣ ਲੱਗੀ ਆ। ਬੁਲਾ ਲੈ ਦੇਸੀ ਪਿੱਤੀ ਬੁਲਾ। ਓਏ ਕਾਲਿਆ, ਤੈਨੂੰ ਨਹੀਂ ਛੱਡਾਂਗੀ। ਇਹ ਤੇ ਰੋਜ਼ ਕਹਿੰਦੀ ਜੇ ਮੈਨੂੰ। ਨਾ ਕਰ, ਪਤਾ ਨਹੀਂ ਕੌਣ ਹੈ, ਕਿੱਥੋਂ ਆਈ ਹੈ। ਨਹੀਂ ਤੇਰਾ ਭਰਾ ਹੈ ਕੌਣ? ਨਹੀਂ ਓ ਮੇਰਾ ਭਰਾ ਆਣ ਲੱਗਾ ਵੀਰਾ। ਓ ਆਇਆ। अच्छू 302 ओहो मेरा ब्याह होना जी ते मेरी भैन का दिमाग हल्का होना जी। जिन्ने मेरे ब्याह च कोई रुकावट पाई मेरी भैन दियां बददुआवां लगणगियां जी। और मेरी भैन दी बददुआ जिन्नू लग जाए ओदी नस्ल च कदी बच्चा नहीं होया। अच्छू 302 ओहो मेरी गल सुन। ओए अपने ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਤੁਸੀਂ ਆਪੋ ਕਹਿ ਭੁਗਿਆ ਖੈਰੇ ਪਿੱਛੇ ਪਿੱਛੇ ਆ ਵਾਰੀ ਹੈ। ਵਾਰੀ? ਓਏ ਦੋ ਮੂੰਹ ਵਾਲੀ ਔਰਤ ਦਿਓ ਮੁੰਡਿਓ। ਚੱਲ ਲੱਗੇ ਹੋ। ਬਾਈਡਨ ਪੂਰੋ 5 ਓਏ ਇਸ ਕਰਦੀਆਂ ਜਿੰਨੀਆਂ ਔਰਤਾਂ ਨੇ ਮਾਵਾਂ ਭੈਣਾਂ ਫੁੱਫੀਆਂ ਚਾਚੀਆਂ ਮਾਮੀਆਂ ਤਾਈਆਂ ਸਾਰੀਆਂ ਮੇਰੇ ਅੱਗੇ ਪੇਸ਼ ਕਰੋ। ਓਏ ਫੁੱਫੀਆਂ, ਨਹੀਂ ਤੇ ਤਾਈਆਂ। ਗੋਲੀਆਂ ਮਾਰ ਮਾਰ ਕੇ ਹੋਰ ਵੀ ਤੁਹਾਨੂੰ ਸੁਰਾਖ ਕਰ ਦਿਆਂਗਾ। ਕੁੱਤੀਆਂ ਤਾਈਆਂ ਚਾਚੀਆਂ ਮਾਮੀਆਂ ਕਬਾੜੀਏ ਹੋ ਭਾਂ ਤੁਸੀਂ। ਓਏ ਅੱਛਾ। ਫੈਸਲਾਬਾਦ ਦੀ ਇਹ ਸਾਈਕਲੇ ਮੋਟਰਸਾਈਕਲੇ ਓਏ ਮੈਂ ਸਾਰੀ ਦਾਲ ਕੱਢ ਲੈਣੀ ਹੈ। ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਉਨੀ ਦੇਰ ਸੌਂ ਜਾ ਉਨੀ ਦੇਰ ਸੌਂ ਜਾ। ਖੈਰ ਵਾਰੀ ਵਾਲੀ ਗੱਲ ਮੰਜੀ ਤੇ ਬਹਿ ਕੇ ਨਹੀਂ ਕਹੀ ਦੀ। ਓਏ ਔਰਤਾਂ ਪੇਸ਼ ਕਰ। ਓਏ ਭਾਂ ਮੈਂ ਪਿਛਲੇ ਸਾਲ ਕਰਨਾ ਸਾਂ, ਹੁਣ ਛੱਡ ਤੱਕ ਓਏ ਪਿਛਲੇ ਸਾਲ ਵਾਲੀ ਨਹੀਂ ਕਰਦੇ। ਨਹੀਂ। ਮੈਂ ਬਾਸੀਆਂ ਔਰਤਾਂ ਵੀ ਚਲਾਣਾਗਾ। ਨਹੀਂ, ਉਹ ਪਿਛਲੇ ਸਾਲ ਛਾਪਾ ਪਿਆ ਸੀ, ਸਾਰੀਆਂ ਫੜੀਆਂ ਗਈਆਂ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਅੱਗੋਂ ਮੈਂ ਵੀ ਹਿੰਮਤ ਨਹੀਂ ਕੀਤੀ। ਅੱਗੇ ਉਹਨਾਂ ਦੇ ਪੁੱਤਰ ਆ ਗਏ ਨੇ ਫਿੰਨੇ ਫਿੰਨੇ। ਬੇਗੈਰਤ ਆਦਮੀ ਸੱਚ ਬਹੁਤ ਕੜਵਾ ਹੁੰਦਾ ਜੀ। ਇਹ ਕੌਣ ਹੈ ਕਿਰਾਏ ਦੇ ਬੱਚੇ ਜੰਮਣ ਵਾਲੀ ਔਰਤ ਦਾ ਮੁੰਡਾ? ਓਏ ਅਛੂ 302 ਓਹੋ ਓਏ ਔਰਤਾਂ ਪੇਸ਼ ਕਰੋ ਓਏ। ਇਹ ਉਹ ਜਿਹੜੀ ਕੁੜੀ ਨੇ ਉਹਨੂੰ ਸੂਟ ਹੀ ਇਹ ਕਰਦਾ ਜੀ। ਉਹ ਵੀ ਪਤਾਉ ਤੋਂ ਉਧਰ ਘਰ ਰੱਖ ਲੇਗਾ। ਵੈਰੀ ਗੁੱਡ। ਬੀਬੀ ਜੀ ਬੀਬੀ ਹਾਂ ਵੀਰਾ ਤੇਰਾ ਨਹੀਂ ਤੇ ਮੇਰਾ ਕੁੜੀ ਆ ਰਹੀ ਜਨਾਨੀ ਆਉਂਦੀ ਪਈ। ਆਪਣੇ ਵਰਗੇ ਨਾਲ ਲਈ ਓਏ। ਆ ਸਲਮਾ ਵੇ ਪੀਪੀ ਪੀਪੀ ਮਿੱਠਾ ਰਕੀਆਂ ਆ ਇਹ ਕੁੜੀ ਨਹੀਂ ਜੇ ਭਾਈ। ਓਏ ਇਧਰ ਹੋਇਆ ਸਾਲਿਆ ਕਿ ਸੁੱਤਾ ਵੀ ਹੁੰਦਾ ਅੰਦਰ ਪੀ 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 ਪੀ। ਹੈ ਕੌਣ? ਰਾਸੀ ਡੂਮ ਬਾਂਦਰ ਜਿਹਾ। ਚਵਲ ਜਿਹਾ ਨਾ ਹੋਵੇ ਤੇ ਹਾਂ। ਓਏ ਕੋਈ ਔਰਤ ਬੁਲਾ ਓਏ। ਤੈਨੂੰ ਹਜ਼ਾਰ ਨਹੀਂ ਤੇ ਡਰ ਨਹੀਂ ਲੱਗਦਾ ਪਿਸਤੌਲ ਕੋਲ? ਮੈਂ ਇਹੋ ਜਿਹੀ ਥਾਂ ਤੇ ਗੋਲੀ ਮਾਰਾਂਗਾ ਡਾਕਟਰ ਦੇ ਕੇ ਵੀ ਛਡਾਉਂਦਾ ਫਿਰੇਗਾ ਮਾਹੌਲ ਲੱਗਿਆ। ਲੱਲਾ ਗਿਆ ਬਿਸਮਿਲ੍ਲਾ ਮੇਰਾ ਹੋਣ ਵਾਲਾ ਜਵਾਈ ਆ ਗਿਆ। ਆ ਮੇਰਾ ਹੋਣ ਵਾਲਾ ਸਾਲਾ ਆਇਆ। ਸਾਰਾ ਬਾਟੀ ਯਾਰ ਮੈਂ ਚੌਧਰੀ ਹਾਂ ਤੇ ਮੈਂ ਚਵਲ ਹਾਂ। ਚਵਲ ਜੀ ਚਵਲ। ਬਕਵਾਸ ਬੰਦ ਕਰ ਦੇ। ਇੱਥੇ ਬੈਠ ਜਾ ਪੁੱਤਰ ਇੱਥੇ ਬੈਠ ਜਾ। ਓ ਸੌਰਿਆ ਹਾਂ ਸਿਰਸੇ ਦੀ ਕੁੜੀ ਲੈ ਕੇ ਆ ਆਪਣੀ ਮੇਰੀ ਭੈਣ ਦੀ ਵਾਰੀ ਮੇਰੇ ਬਾਅਦ ਏ। ਵੇਖ ਉਹ ਹਜ਼ਾਰ ਕਰੋ ਇਹਦਾ ਵਿਆਹ ਕਰਨ ਲੱਗੇ ਹੋਏ। ਓਏ ਇਹਦੀ ਇਹਨੂੰ ਹੁਣ ਅਥਰੂ ਆਉਣੇ ਬੰਦ ਹੋ ਗਏ ਸਾਰੇ। ਚਲ ਸਭ ਇਹ ਨਹੀਂ ਜੇ। ਓ ਜਾ ਕੇ ਔਰਤ ਲਿਆ ਮੈਂ ਚੱਕੀ ਕੁੜੀ ਲਿਆ ਕੇ। ਉਹ ਕੁੜੀ ਦੀ ਮਾਂ ਹੀ ਉਹ ਅਛੋਈ ਸਾਸੂ ਮਾਂ ਮੇਰਾ ਆਹ ਨਾਮ ਸਾਲਾ ਜੀ ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਹਾਂ ਅਛੂ 302 ਓਹੋ ਇਹ ਦੀ ਵਾਰੀ ਨਹੀਂ ਆਣੀ। ਇਹਨੂੰ ਇਸ ਤਰ੍ਹਾਂ ਕਰਨ ਸਾਊਥ ਅਫਰੀਕਾ ਲੈ ਜਾ। ਇਹਨੂੰ ਤੇ ਕਾਈ ਪਿਆ 2020 ਖਿਲਾ ਰਿਹਾ। ਇਹ 12th ਮੈਨ ਇਹਦੀ ਵਾਰੀਆਂ ਨਹੀਂ ਬੜੇ ਦੋਵੇਂ ਬਹਿਣ ਮਿਲਾ ਗਈ ਬਲਮਾਸ਼ ਪੀਣਾ ਤੇ ਅੱਫੀ ਨਾਲ ਫਿੰਗ ਪਾਥੀ ਰਕਸ਼ਾ ਨੇ ਕਹਿੰਦਾ ਲੱਕ ਦੀ ਸਿਹਤ ਜਾਣ ਦੇ ਉਹਨੇ ਰਕਸ਼ਾ ਮੂੰਹ ਤਾਂ ਮਾਰਤਾ। ਤੁਹਾਡੀ ਫੈਮਿਲੀ ਬੇਸਮੈਂਟ ਚ ਰਹਿੰਦੀ ਸੀ ਨਾ। ਉਹ ਇੱਥੇ ਜੁਗਤਾ ਬਣਾ ਸੀ ਮੈਂ ਰੋਜ਼ ਕਰਨੇ ਉਹ ਥੀਏਟਰ ਤੇ ਐ ਮੈਨੂੰ ਕੁੜੀ ਵਹਾਓ ਕੋਈ। ਇਹ ਕੰਮ ਤੇ ਮੈਂ ਹੁਣੇ ਕਰਦਾ ਆਇਆ ਉਥੋਂ। ਕੁੜੀ ਲੈ ਕੇ ਆ। ਕੁੜੀ ਲਿਆਓ ਕੋਈ ਚੰਗੀ ਜੀ। ਹਾਏ ਮੈਂ ਮਰ ਗਈ ਖੈਰ ਮਰਦ। ਲੈ ਤੇ ਇਧਰ ਮੇਰੀ ਝੋਲੀ ਚ ਆ ਜਾ। ਯਾਰ ਮੈਂ ਤਾਂ ਅੰਦਰ ਦੌੜ ਜਾ ਮਰਨ ਦੇ ਵਿੱਚ ਆ ਗਈ। ਅੱਛਾ ਤੇ ਉਧਰ ਵੀ ਗੈਰ ਮਰਦਾ ਉਧਰ ਕੌਣ ਹੈ? ਨਹੀਂ ਇਹ ਅਮਲੇ ਦੇ ਬੰਦੇ ਲਿਖਾ ਮੇਰੇ ਭਰਾ ਦਾ ਵਿਆਹ ਹੋਏਗਾ। ਇਹਦੀ ਉਮਰ ਵਾਲੇ ਛੋਟੀ ਏ ਇਹਦੇ ਨਾਲ ਮੈਂ ਵਿਆਹ ਨਹੀਂ ਕਰਨਾ। ਮੈਨੂੰ ਕੋਈ ਚੰਗੀ ਜੀ ਮਸ਼ਹੂਰ ਔਰਤ ਚਾਹੀਦੀ ਏ। ਜਾ ਕੁੜੀਏ ਜਾ ਦੋ ਆਪਣੇ ਘਰ ਜਾ ਕੰਮ ਕਰ ਜਾ ਕੇ। ਕੋਈ ਨਹੀਂ ਪਾਇਨੋ ਇਕੱਠੀ ਕੁੱਠੀ ਹੋਈ ਓਏ ਬਸ ਬੰਦ ਕਰ ਜਾਹਿਲ ਆਦਮੀ। ਇਸ ਤਰ੍ਹਾਂ ਦੁਕਾਨਦਾਰੀ ਖਰਾਬ ਹੁੰਦੀ ਹੈ। ਸਹੀ ਗੱਲ ਦੱਸੀ। ਕਰਨਾ ਪਿਆ। ਭਾਈ ਇਸ ਤਰ੍ਹਾਂ ਦੀ ਅਕਰਮ ਬੱਟ ਦੇ ਸਾਹਮਣੇ ਬਕਵਾਸ ਕਰਦਾ ਪਿਆ। ਤੇ ਅਕਰਮ ਭੱਟ ਨਹੀਂ ਸਾਨੂੰ ਲੱਭਣ ਡਿਆ। अरे बात सुने ਹਾਂ कैसे हैं आप? मैं उर्दू बोल रही क्यों? ਇਹੋ ਜਿਹੇ ਕੁੜੀਆਂ ਦੀ ਉਰਦੂ ਉਦੋਂ ਸੁਣਨਾ ਨਹੀਂ ਹੁੰਦੀ ਜਦੋਂ ਸਹੇਲੀਆਂ 'ਚ ਬੈਠੀਆਂ ਹੋਣ। ਕਿਵੇਂ? वो नसरीन रात को मैंने गोलगप्पे मंगाए मैंने खिटाई में गोलगप्पा मुंह में डाला मुंह में ही पाट गया। लोगों की भैन गला करता नहीं अपनी बहन की उर्दू सुन लो। सहेली मैं तुम्हें क्या बताऊं कल मैं बाजार गई ना मैंने घोड़े को हाथ लगा वो उतर गया। उर्दू तो देखो जो चिंची में बंदी सहेली कल मैं चिंची के पीछे बैठी चिंची आगे से चुका गया। ਭੈਣ ਜੀ ਵੀ ਉਰਦੂ ਬੋਲਦੀ ਹੁੰਦੀਆਂ ਨੇ। ਰਾਤ ਮੈंने अपने खसम की धुनी पे ठुडे मारे तो फीना हो गया। ये वैसे गल करना ਇਹਦੀ ਭੈਣ एक बंदे ने ताश खेलनी उन कहनी उसके साथ मैंने ताश खेली उसके बाद 3 बेगियां मेरे पास 3 ही आके। ਯਾਰ ਮਰਾਸੀਆਂ 'ਚ ਅਕਰਮ ਬੱਟ ਜ਼ਲੀਲ ਹੁੰਦਾ ਪਿਆ। ਮੇਰੇ ਭਰਾ ਦਾ ਵਿਆਹ ਹੋਏਗਾ ਤੇ ਤੂੰ ਮੇਰੀ ਕਰਿਆ ਵਾਰੀ- ਗਿਆ ਨਾ ਪਛਤਾਉ ਜਾ। ਤੂੰ ਕਿਤੇ ਬੰਦੇ ਨੂੰ ਲੱਭ ਕੇ ਕਰ ਲੈ ਆਪਣੀ ਮਰਜ਼ੀ ਕਰ ਲੈ। ਉਹ ਮੇਰਾ ਤੇ ਹੋਲਾਂ ਦੇ ਵਿੱਚ ਮੰਗੀ ਪਾਈ ਹੋਣੀ। ਬਸ ਕਰ ਦਿਓ। ਇੱਥੇ ਵਿਆਹ ਕਰਨਾ ਹੈ ਜਾਂ ਪਿਸਤੌਲ ਲੈ ਕੇ ਬੱਚੀ ਵੇਚਣ ਆਇਆ ਤੂੰ? ਤੇਰੀਆਂ ਮੁੱਛਾਂ ਲਾ ਦੇਣੀ ਇਥੋਂ। ਚੱਲ ਆ ਗਿਆ ਕੁੜੀ। वो तेन लेके आओ ਮੈਂ ਲੈ चल आ। ਮੇਰੀ ਬੱਚੀ ਉਹ ਬੱਚੀ ਆ ਗਈ। ਇੱਕੋ ਬੱਚੀ ਕੰਮ ਤੇ ਸਾਰੇ ਉਹਦੇ ਮਗਰ ਚੜ ਗਏ। ਐ ਹੁੰਦੀਆਂ ਨੇ ਸ਼ਰਮਾਂ ਕੁੰਡ ਥੱਲੇ ਆਉਂਦੀ। हेलो बाजी 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 ਤੁਹਾਡੇ ਭਰਾ ਦੀ ਵਾਰੀ ਆ ਗਈ ਹੁਣ ਤੁਹਾਡੀ ਵਾਰੀ ਆਈ ਬਹੂ। ਕੋਈ ਇਧਰ ਹੋ ਜਾਵੇ। ਜੀ ਆਪਣਾ ਆ ਗਏ ਨੇ ਤੁਹਾਡੇ ਹੋਣ ਵਾਲੇ ਹਸਬੈਂਡ। अस्सलाम वालेकुम जी। ਵਾਲੇਕੁਮ ਅਸਲਾਮ। ਪੂਰਾ ਕਹੀਦਾ ਕੋ ਸਲਾਮ ਅਲੈਕੁਮ ਭਾਈਜਾਨ। ਉਹ ਭਾਰੀ ਲੈ ਲੈ। मैं क्या जी ਤੁਹਾਡਾ ਨਾਂ ਕੀ ਹੈ? अब्बू ਇਹਦਾ ਨਾਂ ਨਹੀਂ ਪੁੱਛ ਰਹੀ ਮੇਰਾ ਪੁੱਛ ਰਹੀ ਏ। मिस्टर फ्राउन ਮੇਰਾ ਨਾਂ ਜੀ ਆਪਣਾ ਜ਼ੈਗਮ ਹਯਾਤ ਟਵਾਣਾ। ਜ਼ੈਗਮ ਹਯਾਤ ਟਵਾਣਾ। ਹਾਂਜੀ ਹਾਂਜੀ ਅੱਬਾ ਜੀ ਦਾ ਨਾਮ? ਉਹ ਹਜੇ ਮੰਗਵਾਣਾ। काम की करते हो? भाई औरतों में काम करना मैं समझे मेरा मतलब है कि फंक्शन वो चेक करना जाके भाई तू कितना हैरान होने तेरे नहीं पता सारा बदमाश कितना हैरान होने और नेक होई है सारी उम्र नहर ते कच्चे भेजती रही है बदमाश है बदमाश
ਦੇਖੇ ਕਿ ਬਦਮਾਸ਼ ਆਦਮੀ ਬਦਮਾਸ਼ ਆ ਆਦਮੀ। ਜਿਹੜੀਆਂ ਔਰਤਾਂ ਨਹੀਂ ਨੱਚਦੀਆਂ ਪਿਸਤੌਲ ਲੈ ਕੇ ਉਹਨਾਂ ਦੇ ਪੈਸੇ ਗਿਣਦਾ ਉਹ ਇਧਰ ਹੋ ਜਾ ਮੰਡੀ 'ਚ ਬੋਰੀਆਂ ਚੁੱਕਣ ਵਾਲੇ ਆ ਇਧਰ ਹੋ ਜਾ ਜੀ ਸਵਾਲ ਪਹਿਲਾ ਸਵਾਲ ਪਹਿਲਾ। ਕਿ ਬਿੱਲੀ ਦੇ ਇੰਨੇ ਬੱਚੇ ਕਿਉਂ ਹੁੰਦੇ ਨੇ? ਜਿੰਨੇ ਘਰ ਬਿੱਲੀ ਫਿਰਦੀ ਤੂੰ ਫਿਰੇ ਤੇਰੇ ਉਸ ਤੋਂ ਬਹੁਤੇ ਹੋਣ ਉਹ ਮਰਨ ਜਰਨਲ ਨੌਲੇਜ ਓਏ ਉਹ ਪੁੱਛ ਸਵਾਲ ਹੈ ਉਹ ਸਵਾਲ ਕੋਈ ਚੱਜਦਾ ਪੁੱਛ ਕੇ ਬਿੱਲੀਆਂ ਦੇ ਸਵਾਲ ਪੁੱਛਣ ਦੀ ਮੇਰੇ ਕੋਲ ਮੈਂ ਬਿੱਲਾ ਨਹੀਂ ਨੈਕਸਟ ਜੀ ਕੁੱਤਾ ਕਿਹੋ ਜਿਹਾ ਹੁੰਦਾ ਹੈ? ਫੀਨਾ ਹੁੰਦਾ ਹੈ। ਕੁੱਤੇ ਦੇ ਬੱਚੇ ਕਿਹੋ ਜਿਹੇ ਹੁੰਦੇ ਨੇ? ਬਰਮਨ ਤੇ ਬੈਠਾ ਹੁੰਦਾ ਹੱਸਣਾ ਆਪਣੀ ਜਗ੍ਹਾ ਤੇ ਆ ਮੇਰੇ ਭਰਾ ਦਾ ਵਿਆਹ ਹੋਏਗਾ ਤੇ ਮੇਰੀ ਵਾਰੀ ਆਏਗੀ। ਇਹ ਚੱਲ ਜਾਣੀ ਤੇ ਵਾਰੀ ਸਾਰੀ ਜ਼ਿੰਦਗੀ ਨਹੀਂ ਆਉਣੀ ਫਿਰ ਵਾਰੀ ਨੂੰ ਤਰਸਦੀ ਰਹੇਗੀ ਸਾਰੀ ਜ਼ਿੰਦਗੀ ਜਗ੍ਹਾ ਨਹੀਂ ਲੱਭਣੀ ਵਾਰੀ ਵਾਲੀ ਮੈਂ ਕਿਹਾ ਜੀ ਬਗੈਰ ਕਿਹੋ ਜਿਹਾ ਹੁੰਦਾ ਹੈ? ਆਪਣੀ ਭੈਣ ਨਾਲ ਪਿਸਤੌਲ ਫੜ ਕੇ ਬੈਠਾ ਹੁੰਦਾ ਗੈਲੀ ਹੈਗੀ ਫੜ ਯਾਰ ਹਾਂ ਬਈ ਅੱਛਾ ਜੀ ਹੋਰ ਕੋਈ ਲੋ ਸਵਾਲ ਜੀ ਆਖਰੀ ਸਵਾਲ ਹੈ ਹਾਂ ਕਿ ਮੈਂ ਉਸ ਮੁੰਡੇ ਨਾਲ ਸ਼ਾਦੀ ਕਰਾਂਗੀ ਹਾਂ ਜਿਹੜਾ ਮੁੰਡਾ ਡਾਂਸਰ ਹੋਏਗਾ, ਜਿਹੜਾ ਮੁੰਡਾ ਲੈਚ ਹੋਏਗਾ। ਲੈ ਕੀ ਹੁੰਦੀ ਬਈ ਲੈ ਸੁਰ ਲੈ ਸੁਰ ਲੈ ਪਾਇਆ ਨਾ ਸੁਰ ਲੈ ਲੈ ਦਾ ਮਤਲਬ ਹੁੰਦਾ ਲੈ ਜਿਵੇਂ ਤੇਰੇ ਘਰ ਕੋਈ ਬੰਦਾ ਆਵੇ ਤੂੰ ਆਪਣੀ ਭੈਣ ਨੂੰ ਕੋਣੀ ਮਾਰ ਕੇ ਕਹਾਂ ਇਹਦੇ ਕੋਲ ਲੈ ਸਾਡਾ ਅਸੂਲ ਹੈ ਜਦੋਂ ਕੋਈ ਬੰਦਾ ਹੁੰਦਾ ਸਾਰੇ ਇਧਰ ਉਧਰ ਹੋ ਜਾਂਦੇ ਨੇ ਕੋਈ ਕੋਲ ਕੋਲ ਤੇ ਨਹੀਂ ਹੁੰਦਾ ਲੈ ਦਾ ਮਤਲਬ ਲੈ ਜਦੋਂ ਤੂੰ ਜੰਮਿਆ ਤੇਰੇ ਪਿਓ ਨੇ ਤੇਰੀ ਅੰਮੀ ਨੂੰ ਬਹਾਇਆ ਤੇਰੀ ਅੰਮੀ ਆ ਕਿਉਂ ਕਹਿੰਦੀ ਯਾਰ ਨਹੀਂ ਸੁਰ ਲੈ ਸੁਰ ਲੈ ਖੜਕਣ ਦਿਲ ਦੇ ਤਾਰ ਤੇ ਮਾਰੇ ਦੋ ਨੈਣਾ ਦੀ ਮਾਰ ਹੋਵੇ ਤੱਕ ਦਿਨਾ ਦਿਲ ਤੇ ਹੋਵੇ ਤੱਕ ਦਿਨਾ ਦਿਲ ਧਗ ਨਗ ਨਗ ਦਿਨ ਧਗ ਨਗ ਨਗ ਦਿਨ ਧਗ ਨਗ ਨਗ ਦਿਨ ਤਾ ਇਹ ਲੈ ਕੇ ਹੁੰਦੀ ਬਾਬੂ ਐਵੇਂ ਤਾਨਾ ਦੇਰੇ ਨਾ 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 ਸਾਨੂੰ ਨਹੀਂ ਪਤਾ ਇਸ ਕੰਮ ਦਾ ਸਾਡੀ ਆਈਡੀਆ ਕੀ ਕਹਿ ਰਿਹਾ ਮੁੰਡਾ ਭਾਈ ਐਵੇਂ ਤਾਨਾ ਦੇਰੇ ਨਾ ਤਾਨਾ ਦੇਰੇ ਨਾ ਤਾਨਾ ਦੇਰੇ ਨਾ ਓਏ ਐਵੇਂ ਬਸ ਅਚਾਨਕ ਨਿਕਲ ਕੇ ਮੂੰਹ ਕੋਈ ਐਸੀ ਗੱਲ ਨਹੀਂ ਯਾਰ ਇਹਨੂੰ ਸੁਰ ਲੈ ਕੇ ਨੇ ਤਾਨਾ ਦੇਰੇ ਨਾ ਤਾਨਾ ਦੇਰੇ ਨਾ ਤਾਨਾ ਦੇਰੇ ਨਾ ਤਾਨਾ ਦੇਰੇ ਸਾਨੂੰ ਕੀ ਪਤਾ ਸੀ ਜੱਟ ਬੂੜ ਲੋਗਾ ਗੋਲੀਆਂ ਚਲਾਉਣ ਵਾਲੇ ਜੱਟ ਟਾ ਹੈ ਯਾਰ ਮੌਲਾ ਕਿੰਨਾ ਹੱਸਣ ਡਈ ਅਤੇ ਸ਼ਰਮਾਉਣ ਡਈ ਯਾਰ ਐਵੇਂ ਸੁਰ ਲੈ ਖੜਕਣ ਦਿਲ ਦੇ ਤਾਰ ਤੇ ਮਾਰੇ ਦੋ ਨੈਣਾ ਦੀ ਮਾਰ ਹੋਵੇ ਤੱਕ ਦਿਨਾ ਦਿਲ ਤੇ ਹੋਵੇ ਤੱਕ ਦਿਨਾ ਦਿਲ ਧਗ ਨਗ ਨਗ ਦਿਨ ਧਗ ਨਗ ਨਗ ਦਿਨ ਧਗ ਨਗ ਨਗ ਦਿਨ ਤਾ ਇਹਨਾਂ ਕੰਮ ਇਹਨੂੰ ਡਾਂਸ ਲੈ ਆ ਵੇਖੇ ਖੜਕਣ ਦਿਲ ਦੇ ਤਾਰ ਤੇ ਮਾਰੇ ਦੋ ਨੈਣਾ ਦੀ ਮਾਰ ਹੋਵੇ ਤੱਕ ਦਿਨਾ ਦਿਲ ਤੇ ਹੋਵੇ ਤੱਕ ਦਿਨਾ ਦਿਲ ਧਗ ਨਗ ਨਗ ਦਿਨ ਧਗ ਨਗ ਨਗ ਦਿਨ ਧਗ ਨਗ ਨਗ ਦਿਨ ਤਾ ਇਹ ਤੇ ਰੌਲਾ ਪਾ ਦਿੰਦੀ ਓਏ ਆ ਕਰਨ ਦੀ ਕੀ ਹੋਇਆ ਤੈਨੂੰ ਨਹੀਂ ਕਿਸੇ ਹੋਰ ਨੂੰ ਕਿਹਾ ਕਰ ਸੁਰ ਲੈ ਜਿਹੜਾ ਬੱਚਾ ਸਾਹਮਣੇ ਫੜੇ ਉਹਨੂੰ ਕਹਿੰਦੇ ਨੇ ਸੁਰ ਲੈ ਅੱਛਾ ਅਸੀਂ ਸਾਹਮਣੇ ਆਨੇ ਤੂੰ ਕੰਮ ਤੇ ਨਹੀਂ ਆਉਂਦਾ ਐ ਸੁਣ ਖੜਕਣ ਦਿਲ ਦੇ ਤਾਰ ਤੇ ਮਾਰੇ ਦੋ ਨੈਣਾ ਦੀ ਮਾਰ ਹੋਵੇ ਤੱਕ ਦਿਨਾ ਦਿਲ ਤੇ ਹੋਵੇ ਤੱਕ ਦਿਨਾ ਦਿਲ ਧਗ ਨਕ ਨਕ ਦਿਨ ਧਗ ਨਕ ਨਕ ਦਿਨ ਧਗ ਨਕ ਨਕ ਦਿਨ ਤਾ ਮੈਂ कहता मैं इस मुंडे ਨਾਲ ਵਿਆਹ ਕਰਨਾ ਹੈ ਇਸ ਮੁੰਡੇ ਵਿੱਚ ਸੁਰ ਵੀ ਹੈ ਲੈ ਵੀ ਸਭ ਕੁਝ ਹੈ ਤੂੰ ਕਿੱਥੇ ਮੈਂ ਨੌਕਰਾਂ ਤੁਹਾਡਾ ਮੈਂ ਕਿਹੜਾ ਵਿਆਹ ਕਰਨਾ ਐ ਪਿਸਤੌਲ ਜੋੜ ਮੇਰੀ ਓਏ ਪਾਇਲ ਗੋਲੀ ਵਿੱਚ ਫਸ ਗਈ ਫਸਣ ਦੇ ਠਾ ਹਾਂਜੀ ਓਏ ਜੇ ਮੇਰੀ ਮੰਗ ਨੂੰ ਕਿਸੇ ਨੇ ਪਸੰਦ ਕੀਤਾ ਓਏ ਮੈਂ ਗੋਲੀ ਮਾਰ ਦਿਆਂਗਾ ਅਗਰ ਸਾਡੀ ਪਸੰਦ ਨੂੰ ਕਿਸੇ ਨੇ ਪਸੰਦ ਕੀਤਾ ਤੇ ਅਸੀਂ ਉਹਨੂੰ ਗੋਲੀ ਮਾਰਾਂਗੇ। ਤੁਸੀਂ ਇੱਥੇ ਕਿਸ ਤਰ੍ਹਾਂ ਤੁਸੀਂ ਚੁੱਪ ਕਿੱਥੇ ਅਸੀਂ ਕਿੱਥੇ ਓਏ ਚੌਧਰੀ ਨਾੜ ਓਏ ਹਿੱਲੀ ਓਏ ਚੌਧਰੀ ਯਕੂਬ ਕਾ ਠੀਨੀਏ ਬਸੇ ਖਬਰਦਾਰ ਨੀ ਅਕਰਮ ਬੱਟ ਦੇ ਘਰ ਖੜੋਤੇ ਹੋ ਤੁਸੀਂ ਸਾਰੇ ਸਾਡੇ ਘਰ ਦੇ ਮਾਮਲੇ 'ਚ ਬੋਲਣ ਵਾਲੀ ਤੂੰ ਕੌਣ ਹੈ? ਆਰਾਮ ਨਾਲ ਗੱਲ ਕਰ। ਚੌਧਰੀ ਹਯਾਤ ਦੀ ਧੀ ਨੂੰ ਤੂੰ ਨਹੀਂ ਜਾਣਦੀ? ਮੇਰਾ ਵਿਆਹ ਹੋਣਾ ਇੱਥੇ। ਚੁੱਪ ਕਰ ਜਾ ਉਹਨਾਂ ਦੇ ਘਰ ਦਾ ਮਸਲਾ ਵਿੱਚ ਵਿਆਹ ਪਾ ਲਿਆ ਆਪਣਾ ਇਹ ਸਿਰਫ ਮੇਰੀ ਪਸੰਦ ਹੈ ਤੇਰੇ ਉੱਤੇ ਸਿਰਫ ਮੇਰਾ ਹੱਕ ਹੈ। ਤੇਰਾ ਹੱਕ ਕਿਵੇਂ ਹੋ ਸਕਦਾ ਹੈ?
ਸਾਡੀ ਪਸੰਦ ਸਿਰਫ ਸਾਡੀ ਪਸੰਦ ਹੈ ਤੇ ਅਸੀਂ ਉਹਨੂੰ ਉੱਥੋਂ ਲੈ ਕੇ ਜਾਵਾਂਗੇ, ਸਾਡੇ ਸਿਰ ਦਾ ਤਾਜ ਹੀ ਹੈ। ਇਹ ਤੇ ਛੋਟੀ ਜ਼ਾਤ ਹੈ। ਉਹ ਇਹ ਗੱਲਾਂ ਸਿਰਫ ਛੋਟੀ ਜ਼ਾਤ ਦੇ ਲੋਕ ਕਰਦੇ ਨੇ। ਅਸੀਂ ਤੇ ਅੱਲਾ ਦੀ ਬਣਾਈ ਹੋਈ ਮਖਲੂਕ ਨੂੰ ਪਿਆਰ ਕਰਦੇ ਹਾਂ, ਬਸ। ਮੈਂ ਤੇ ਤੁਹਾਨੂੰ ਕਦੀ ਇਸ ਨਜ਼ਰ ਨਾਲ ਨਹੀਂ, ਮੈਂ ਨਹੀਂ। ਵੇ ਤੂੰ ਕੀ ਹਾਂ ਮਾਂ, ਮੈਂ ਤੈਨੂੰ ਇੱਕ ਗੱਲ ਦੱਸ ਦਵਾਂ, ਜੇ ਮੈਨੂੰ ਇਹ ਨਾ ਲੱਭਿਆ, ਜੇ ਮੇਰਾ ਵਿਆਹ ਤੇਰਾ ਨਾ ਹੋਇਆ ਤੇ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ। ਮੇਰੀ ਗੱਲ ਓਏ ਜੇ ਕੇ ਸੁਣ ਲਵੋ ਤੁਸੀਂ ਸਭ ਲੋਕ। ਇਹ ਬੰਦਾ ਇਸ ਘਰ ਵਿੱਚ ਸਾਡੀ ਅਮਾਨਤ ਹੈ ਤੇ ਅਸੀਂ ਇਹਨੂੰ ਇੱਥੋਂ ਲੈ ਕੇ ਜਾਵਾਂਗੇ। ਓਏ ਇੰਨੇ ਹੋਰ ਖਲੋਤੇ ਕੋਈ ਹੋਰ ਲੈ ਜਾ। ਉਹ ਚੌਧਰੀ ਕੁੜੀ ਤੇਰੀ ਕਿਹੋ ਜਿਹੇ ਗੱਲਾਂ ਨੇ ਆਕੜੀ ਜਾਣਦੇ ਆ ਸਾਲ ਆ ਬਗੈਰ ਤਾਂ ਸ਼ਰਮ ਕਰ ਕੁਛ। ਆਏ ਆਪਣੀ ਬੱਚੀ ਦਾ ਬਿਊਟੀ ਬਾਕਸ ਚੁੱਕ ਕੇ ਫਿਰਦਾ, ਲੱਖ ਦੇ ਲਾ ਮੈਂ ਤੇਰੇ ਤੇ। ਚੱਲ ਗਲੀ ਬੜਾ ਤੇਰਾ ਹੈਂਡ ਬ੍ਰੇਕ ਕਰਕੇ ਮੂੰਹ ਚੱਲ ਮਾਰ। ਸ਼ਾਹ ਸਾਹਿਬ ਇੱਕ ਥੱਜ ਤੇ ਮਿਹਰਬਾਨੀ ਕਰ ਦਿਓ। ਇਹ ਨਾਲ ਇਹਦੀ ਪੱਗ ਖੋਲ, ਥੱਲੇ ਤਾਕਤ ਦੀਆਂ ਦਵਾਈਆਂ ਵੀ ਹੋਣਗੀਆਂ। ਇਹਦੀ ਪੱਗ ਚੈੱਕ ਕਰੀ। ਬਕਵਾਸ ਬੰਦ ਕਰੋ ਤੇ ਮੇਰੀ ਧੀ ਦਾ ਆਰਡਰ ਸੁਣ ਲਿਆ ਜੇ। ਉਹ ਮਰੇ ਤੇਰੀ ਧੀ ਜੱਜ ਸਾਲਿਆ, ਚੱਲ ਲੈ ਨਿਕਲੇ ਤੋਂ। ਉਹ ਕਾਕਾ ਨਰਮ ਟੈਪ ਆਦਮੀ ਸੁਣ ਲੈ ਨਾ। ਉਹ ਜਾ ਚੱਲ ਦੌੜ ਲੈ ਚੌਧਰੀਆ, ਸੁਣ ਲਿੱਤਾ ਹੀ। ਮੈਂ ਤੈਨੂੰ ਦੱਸ ਦਵਾਂ, ਸਖਤ ਆਦਮੀ ਹੈ, ਐਵੇਂ ਖਾਂਗਾ ਗੋਲੀ ਮਾਰ ਦੇ। मैं वेख ला कि केड़ा सख्त आदमी है। मैं तो बात कौन सकते हाँ, मैं तेन दस देवा, मेरी गल कान खोल के सुन ले। मां, मैं जहर खा लवांगी पर मैं किसी और ना ब्याह नहीं करांगी, नहीं करांगी। ਓਏ ਜੇ ਮੇਰੀ ਮੰਗ ਨੇ ਜ਼ਹਿਰ ਖਾ ਲਿਆ, ਮੈਂ ਵੀ ਜ਼ਹਿਰ ਹੀ ਖਾ ਲਾਂਗਾ। ਮੈਂ ਦੋ ਨੰਬਰ ਜ਼ਹਿਰ ਆ ਰਿਹਾ ਕਿਤੇ ਖਾਣ ਨਾ ਲੈਣ। ਖਾਣਾ ਹਰਾਵਾ, ਤੈਨੂੰ ਬੜਾ ਨੱਚਣ ਦਾ ਸ਼ੌਕ ਹੈਗਾ ਸੀ, ਨੱਚ ਕੇ ਸਕੂਨ ਹੋ ਗਿਆ ਤੈਨੂੰ। ਮੈਂ ਤੇ ਐਵੇਂ ਨੱਚ ਬੈਠਾ ਅੰਮਾ। ਐਡਾ ਤੂੰ ਡਾਂਸਰ ਮਾਂ ਦਾ ਬੱਚਾ, ਮੇਰੀ ਧੀ ਅੱਖ ਰੱਖਣੀ ਤੇ ਆਪਣਾ ਬੱਟ ਮਾਰ ਦੇਗਾ ਤੈਨੂੰ। ਟੋਕਰ ਬੱਟ ਮਾਰੇ ਤੂੰ ਤੇ ਨਾ ਮਾਰ ਕੋ ਨਾ। ਆ ਮੇਰਾ ਵਿਆਹ ਹੋਣਾ ਸੀ ਤੇ ਚੱਲ ਫਿਰ ਚੱਲੇ ਕੰਮ ਕਰਨੀ, ਤੇਰੀ ਵਾਰੀ ਆਉਣੀ ਨਹੀਂ, ਮਰੇ ਮੇਰੀ ਵਾਰੀ ਆ ਗਈ ਹੈ। ਉਹ ਤੁਹਾਡੀ ਕੁੜੀ ਡਬਲ ਰੋਟੀ ਤੇ ਜ਼ਹਿਰ ਲਾ ਕੇ ਖਾਣ ਡਈ ਜੇ। ਓਏ ਆਟਾ ਤੇ ਮਹਿੰਗਾ ਹੋ ਗਿਆ, ਜ਼ਹਿਰ ਹੀ ਖਾਣਾ ਹੈ। ਆ ਭੈਣ ਮੇਰੀ ਏ ਕਹਿ ਮੇਰੇ ਦਰਾ ਭਰਾ ਦਾ ਵਿਆਹ ਹੋਣਾ ਤੇ ਮੇਰੀ ਵਾਰੀ ਆਣੀ ਹੈ। ਮੈਂ ਨਹੀਂ ਉਹ ਵਿਆਹ ਕਰਨਾ, ਤੇਰੇ ਵੀ ਤਰਸਾਉਣੀ ਮੈਂ। ਆ ਅੰਦਰ ਕੁੜੀਆਂ ਵੇਖਦੇ ਕਿਹਦੀ ਮਾਰੀ ਹੈ। ਕੀ ਗੱਲ ਹੈ? ਕਿਸ ਤਰ੍ਹਾਂ ਬੈਠੇ हैं? ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਇਹਨਾਂ ਘਬਰਾਇਆ ਹੈ ਕਿਉਂ? ਕਦੀ ਕਿਸੇ ਕੁੜੀ ਨਾਲ ਬੈਠਾ ਨਹੀਂ ਨਾ ਦੇਖੇ, ਪਹਿਲੇ ਵਾਰੀ ਸੀ। ਅੱਛਾ ਅੱਛਾ। ਖੱਟੀਆਂ ਖੱਟੀਆਂ ਕੁੜੀਆਂ ਕੋਈ ਬੈਠੀ ਦਾ ਦੇ ਪਹਿਲੇ ਵਾਰੀ ਕੋਈ ਕ੍ਰਸ਼ ਪੀਸ ਨਹੀਂ ਕੁੜੀ ਸਮਝ ਨਹੀਂ ਆ ਰਹੀ ਕਿਵੇਂ ਬੈਠਾ। ਨਹੀਂ ਨਹੀਂ, ਸਹੀ ਤਰ੍ਹਾਂ ਬੈਠ, ਜਿੰਨੀ ਤਰ੍ਹਾਂ ਦਿਲ ਕਰਦਾ ਹੈ। ਅੱਛਾ ਹੈ ਦੱਸ, ਇੱਥੇ ਕਿਉਂ ਬੈਠ ਗਈ? ਇਸ ਤਰ੍ਹਾਂ ਮੈਂ ਇਜ਼ੀ ਲਾਉਂਗਾ ਜੀ, ਉਸ ਨਾਲ ਕੀ ਬਰਾਬਰ ਬੜਾ ਭੈੜਾ ਲੱਗਣਾ। ਤੇ ਮੈਂ ਵੀ ਇਸ ਤਰ੍ਹਾਂ ਬੈਠ ਜਾਂਦੀ। ਨਹੀਂ ਤੁਹਾਡੇ ਕੱਪੜੇ ਖਰਾਬ ਹੋ ਗਏ, ਮੈਂ ਠੀਕ ਹਾਂ। ਅੱਛਾ ਇਹ ਦੱਸ, ਜੀ ਤੇਰੇ ਅੰਮੀ ਅੱਬੂ ਕੀ ਕਰਦੇ ਨੇ? ਉਹ ਲਾੜੀ ਏਡੇ ਮੰਗਦੇ ਨੇ ਜੀ। ਬਕਵਾਸ ਕਰਦਾ ਜੀ, ਸਟੇਸ਼ਨ ਤੇ ਮੰਗਦੇ ਨੇ। ਨਹੀਂ ਮੇਰਾ ਮਤਲਬ ਸਟੇਸ਼ਨ ਤੇ ਅੱਬਾ ਜੀ ਆਪਣਾ ਨਾ ਉਹ ਟਿਕਟ ਤੋਂ ਬਗੈਰ ਕਿਸੇ ਨੂੰ ਜਾਣ ਨਹੀਂ ਦਿੰਦੇ। ਉਹ ਸਖਤ ਨੇ ਜੀ, ਟਿਕਟ ਤੋਂ ਬਗੈਰ ਤੇ ਬੰਦੇ ਨੂੰ ਚੜ੍ਹਨ ਨਹੀਂ ਦਿੰਦੇ ਉਹ। ਕੀ ਕਿਹਾ? ਉਹਦਾ ਮਤਲਬ ਹੈ ਕਿ ਅੱਬਾ ਜੀ ਨੇ ਸਖਤੀ ਕੀਤੀ ਹੈ ਨਾ ਤੇ ਲੋਕ ਹੱਥਾਂ ਦੇ ਪਾਸ ਨੂੰ ਆ ਕੇ ਤੇ ਗੱਡੀਆਂ ਤੇ ਸਫ਼ਰ ਕਰਦੇ ਨੇ। ਹਾਂ। ਅੱਬਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਗਵਰਨਮੈਂਟ ਨੂੰ ਬੜਾ ਖਸਾਰਾ ਹੁੰਦਾ ਤੇ ਇਸ ਵਾਸਤੇ ਉਹਨਾਂ ਨੇ ਟਿਕਟ ਤੋਂ ਬਗੈਰ ਜਾਣ ਵਾਲੇ ਨੂੰ ਮਨਾ ਕਰ ਦਿੱਤਾ। ਨਹੀਂ ਪਹਿਲੇ ਜੀ ਕਰਨਾ ਸਾ ਹੱਥ ਤੇ ਪਾਸ ਬਣਾ ਕੇ ਲੰਘਦੇ ਨਾ ਤੇ ਕਈ ਵਾਰ ਫੜਿਆ ਗਿਆ ਖਾਣੇ ਵਾਲੇ ਆ ਗਏ। ਅੱਛਾ। ਹੱਥ ਤੇ ਪਾਸ ਬਣਾਇਆ ਫਿਰ? ਕਿਤੇ ਬੰਦੇ ਨੇ ਜ਼ਬਰਦਸਤੀ ਮੈਨੂੰ ਨਾ ਹੱਥੋਂ ਆ ਗਏ ਬਸ ਸਟੇਸ਼ਨ ਤੇ ਫੜਿਆ ਗਿਆ। ਅੱਛਾ। ਅੱਬਾ ਜੀ ਦਾ ਦੱਸਿਆ ਕਿ ਮੈਂ ਫਲਾਂ ਅਫਸਰ ਦਾ ਪੁੱਤਰ ਹਾਂ। ਹੈ? ਉਹਨਾਂ ਨੇ ਛੱਡਿਆ। ਅੱਛਾ। ਬਕਵਾਸ ਕਰਦਾ 4 ਦਿਨ ਜੇਲ੍ਹ ਰਹਿ ਕੇ ਆਇਆ। ਇੱਕ ਆਦਮ ਜੇ ਰਹਿ ਕੇ ਆਇਆ। ਕਿਵੇਂ? ਇੱਕ ਬੰਦਾ ਜਿਹੜਾ ਬਗੈਰ ਆਪਣਾ ਟਿਕਟ ਤੋਂ ਸਫ਼ਰ ਕਰ ਰਿਹਾ ਸੀ। ਅੱਛਾ ਅੱਛਾ ਅੱਛਾ। 4 ਦਿਨ ਲਾਈ ਬਚਾਈ ਜਾ ਰਿਹਾ ਬੰਦਾ। ਬੜੇ ਬੁਰੇ ਲੋਕ ਹੋ। ਇੱਕ ਮਿੰਟ, ਇਹ ਮਾਈਂਡ ਨਾ ਕਰਨਾ ਜ਼ਰਾ, ਪਲੀਜ਼ ਇੱਕ ਮਿੰਟ ਜ਼ਰਾ ਖੜੇ ਰਹੋ। ਤੁਸੀਂ ਇੱਧਰ ਆਓ, ਤੁਸੀਂ ਇੱਧਰ ਆਓ ਨਾ, ਇੱਧਰ ਆਓ। ਕੀ ਹੋਇਆ? ਕੀ ਹੋਇਆ ਭਾਈ? ਰਾਤ ਦਾ ਪੰਜਾਂ ਦਾ ਨੋਟ ਗਵਾਚਿਆ ਹੈ ਭਾਈ ਸਾਹਿਬ। ਇਹ ਕੌਣ ਬਦਤਮੀਜ਼ ਸੀ? ਇਹ ਉਹ ਲੋਕ ਨੇ ਜਿਹੜੇ ਕਿਸੇ ਦੀ ਪੂਰੀ ਨਹੀਂ ਪੈਂਦੇ। ਤੁਸੀਂ ਬੈਠੋ, ਤੁਸੀਂ ਬੈਠੋ। ਅੱਛਾ, ਤੇ ਫਿਰ ਕੀ ਸੋਚਿਆ ਸਾਡੇ ਬਾਰੇ? ਮੈਂ ਤੇ ਜੋ ਸੋਚਿਆ ਨਾ ਜੀ, ਦੱਸ ਦਾ ਤੁਸੀਂ ਹਕਮ ਚ ਬੇਟੀ ਮਾਰ ਦਿਓ। ਕੀ ਸਾਡੇ ਨਾਲ ਸ਼ਾਦੀ ਕਰੇਗਾ? ਹਾਂਜੀ ਸਾਡੇ ਨਾਲ ਸ਼ਾਦੀ ਕਰੇਗਾ? ਹਾਂਜੀ ਕਰਾਂਗਾ, ਮਨਜ਼ੂਰ ਹੈ। ਮਨਜ਼ੂਰ ਹੈ, ਵਾਲਾ ਸਾਹਿਬ ਦਾ ਨਾਮ ਹੈ। अच्छा। ਹਾਂਜੀ ਮਨਜ਼ੂਰ ਹੈ। मंजूर। ਅੱਬਾ ਜੀ ਮਨਜ਼ੂਰ ਹੈ। मंजूर। ਹਾਂਜੀ। अच्छा। शादी ਤੁਹਾਡੇ ਨਾਲ? जारी क्या कर। कहा तुमने? शादी करो?
मेरे पास टाइम नहीं, सॉरी। है नहीं है मेरे पास टाइम है साढ़े लिए टाइम नहीं ਤੁਹਾਡੇ ਲਈ ਤਾਂ ਟਾਈਮ ਹੈ ਅਸਲ ਜਨਾਬ ਤੇ ਵੀਡੀਓ ਬਦਲੂਆਂ ਤੇ ਤਾਂ ਕਰਦੇ ਇੱਥੇ ਬਦਰੂਆਂ ਵੀ ਰਹਿੰਦੀਆਂ ਨੇ ਹਾਂਜੀ ਬੜੀ ਬੜੀ ਭੈੜੀ ਬਦਲੂ ਜੇ ਐਸੀ ਐਸੀ ਬਦਲੂ ਹੈ ਐਸੀ ਐਸੀ ਕੰਮ ਕਰਦੀ ਹੈ ਕੋਈ ਨਾਸ ਨਹੀਂ ਕਰ ਸਕਦਾ ਤੋਬਾ 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 ਬਹੁਤ ਬੁਰੇ ਲੋग ਹੁੰਦੇ ਅੱਛਾ ਇੱਕ ਗੱਲ ਦੱਸ ਮੈਂ ਸਿੱਧ ਹਜ਼ਰ ਤੂੰ ਸਾਡੇ ਨਾਲ ਪਿਆਰ ਕਰਨਾ ਹੈ ਕਿ ਨਹੀਂ ਤੂੰ ਗੱਲ ਤੇ ਸੁਣ ਮੇਰੀ ਕੀ ਗੱਲ ਹੈ ਮੈਂ ਨਹੀਂ ਸੁਣੀ ਤੇਰੀ ਗੱਲ ਕਿਉਂ ਮੇਰੇ ਪਿੱਛੇ ਪਿੱਛੇ ਆ ਰਿਹਾ ਤੂੰ ਉਹ ਗੱਲ ਤੇ ਸੁਣ ਮੇਰੀ ਹਾਂ ਸ਼ਹਜ਼ਾਦੀ ਕੀ ਗੱਲ ਹੈ ਐ ਤੇ ਸਹੀ 2 ਮਿੰਟ ਮੇਰੀ ਗੱਲ ਤੇ ਸੁਣ ਹਾਂ। ਤੇਰੀ ਨਹੀਂ ਬੰਦ ਹਾਂ ਦੱਸ ਅਗਲੇ ਮੁੜ ਤੇ ਬਹਿ ਮੈਂ ਪਾਣੀ 'ਚ ਬਹਿਣਾ ਜਾ ਕੇ ਆ ਲੈ ਫੜ। ਹਾਂ ਇਹ ਹੁੰਦੀ ਗੱਲ ਸਹੀ ਜਾਨੂ ਹਾਂ ਮੈਂ ਕਿਹਾ ਗੱਲ ਸੁਣ ਕੀ ਹੈ ਹੋਰ ਸੁਣਾ ਕੀ ਹਾਲ ਹੈ? ਮੈਂ ਠੀਕ ਹਾਂ ਕਿੱਡੀ ਸੋਹਣੀ ਲੱਗ ਰਹੀ ਹੈ ਤੂੰ ਅੱਛਾ ਅੱਛਾ ਗੱਲ ਸੁਣ ਕੀ ਮੇਰਾ ਪੁੱਛੇਂਗੇ ਨਹੀਂ ਮੈਂ ਕਿੱਥੋਂ ਆਇਆ ਮੈਂ ਇੰਨਾ ਖੱਜਲ ਹੋਇਆ ਤੁਹਾਡੇ ਦੋਵਾਂ ਭੈਣਾਂ ਦੇ ਪਿੱਛੇ ਮੈਂ ਸੋਚਿਆ ਸੀ ਵੀ ਦੋਵਾਂ 'ਚ ਜਿਹੜੇ ਵੀ ਮਨ ਜਗਨੇ ਮੈਂ ਉਹਦੇ ਨਾਲ ਕਰ ਲਾਂਗਾ ਮੈਂ ਕੋਈ ਇੱਕ ਨਹੀਂ ਸੀ ਰੱਖੀ ਦੇਣ 'ਚ ਅੱਛਾ ਮੇਰੇ ਲਈ ਦੋਵੇਂ ਸੋ ਤੁਸੀਂ ਤੂੰ ਪਿੰਡ ਕਰਨਾ ਕੀ ਸੇ ਪਿੰਡ ਬਸ ਮੈਂ ਜ਼ਲੀਲ ਹੀ ਹੁੰਦਾ ਰਹਿਣਾ ਸੀ ਕਿਉਂ ਆਹੋ ਆ ਪਰਸੋਂ ਜਦੋਂ ਮੈਂ ਪਿੰਡੋਂ ਆਇਆ ਨਾ ਜੀ ਹਾਂ तो मैं पिंडों आ रहा था तो चौंक खलो गया मैं ना मैं ऊँची गाना गा रहा था आज मैं ऊपर आसमान नीचे अच्छा तो थल्ले आ गए 4 बंदे उन्होंने कुत्ते दे पुत्र आसमान साड़ी कुड़ी का नाम है ਹਾਏ ਅੱਲਾ उन्होंने ਫਿਰ लम्मिया पा के वो छितरो छितरी ਅੱਛਾ ਉੱਥੇ ਲੱਗ ਗਿਆ ਹਾਂ ਅੱਗੇ ਇੱਕ ਨਹਿਰ ਦੀ ਸੀ ਉੱਤੇ 4 औरतां ਗਾਣਾ ਗਾਣ ਰਹੀਆਂ ਸਨ ਕਿਹੜਾ? ਨਾਲ ਕੱਪੜੇ ਧੋਣ ਰਹੀਆਂ ਸਨ ਅੱਛਾ ਚੋਲੀ ਕੇ ਪੀछे क्या है चोली मैं ਫਿਰ? मैं ਉਹਨਾਂ ਨੂੰ ਬਸ ਦੱਸੀ ਹੋਈ ਏ ਉਹਨਾਂ ਨੇ ਛਿਤਰੋ ਛਿਤਰੀ ਕਰਤਾ ਮੈਨੂੰ ਹਾਏ ਅੱਲਾ ਬੜੀਆਂ ਜੁੱਤੀਆਂ ਪਈਆਂ ਫਿਰ ਮੇਰਾ ਮੂੰਹ ਕਾਲਾ ਕਰਕੇ ਉਹਨਾਂ ਨੇ ਖੋਤੀ ਤੇ ਪਾਇਆ ਮੈਨੂੰ ਹਾਂ ਖੋਤੀ ਜਨਾਬ ਗੁੱਟੁਰੇ ਨਾਲ ਅੱਛਾ ਬੜੀਆਂ ਅੱਡੀਆਂ ਮਾਰੀਆਂ ਖੋਤੀ ਹਿੱਲੇ ਨਾ ਫਿਰ ਮੈਂ ਉੱਥੋਂ ਦੁਕਾਨ ਤੋਂ ਲਈਆਂ 15 ਰੁਪਏ ਦੀਆਂ ਮਿਰਚਾਂ ਫਿਰ ਤੇ ਖੋਤੀ ਤੇ ਡੈਵੋ ਕ੍ਰਾਸ ਕਰਦੀ ਫਿਰੇ ਡੈਵੋ ਪਿੱਛੇ ਪਿੱਛੇ ਖੋਤੀ ਅੱਗੇ ਅੱਗੇ ਬੜਾ ਸ਼ਰਾਰਤੀ ਹੈ ਪਹੁੰਚ ਗਿਆ ਫਿਰ ਮੈਂ ਟਾਈਮ ਤੇ ਘਰ ਅੱਛਾ ਹਾਂ। ਅੱਛਾ ਮੈਨੂੰ ਤੂੰ ਇਹ ਦੱਸ ਹਾਂ। ਤੂੰ ਪੀਣਾ ਕਿਉਂ ਹੈ ਉਹ ਬਸ ਜਦੋਂ ਮੈਂ ਹੋਇਆ ਉਦੋਂ ਗਰੀਬ ਸਾਂ ਅਸੀਂ ਬੜੇ ਫਿਰ ਉਹ ਮੇਰੇ ਹਣੇ ਦਾਈ ਨੂੰ ਪੂਰੇ ਪੈਸੇ ਦਿੱਤੇ ਮਾਂ ਮੇਰੀ ਨੇ ਉਹ ਜਾਂਦੇ ਆ ਕੋਈ ਸਾਜ਼ਿਸ਼ ਕਰ ਗਈ ਮੇਰੇ ਨਾਲ ਪਰ ਮੈਂ ਹੈ ਨਹੀਂ ਸੀ ਸਰ ਅੱਛਾ ਹਾਂ ਬੜੇ ਬਾਕੀ ਮੇਰੇ ਭਰਾ ਭੈਣ ਸਾਰਿਆਂ ਦੇ ਨੱਕ ਜਿਹੜੇ ਉੱਚੇ ਨੇ ਬਲਕਿ ਉਹਨਾਂ ਦੇ ਉਂਝ ਨਦੀਮ ਨਾਲੋਂ ਵੱਡੇ ਨੱਕ ਸਨ ਅੱਛਾ ਨਦੀਮ ਸਾਹਿਬ ਨੇ ਫਿਲਮ ਸਟਾਰ ਹਾਂ, ਹਾਂ, ਉਹਨਾਂ ਨੇ ਲੰਮੇ ਲੰਮੇ ਨੱਕ ਬਾਕੀ ਪੂਰੀ ਫੈਮਿਲੀ ਦੇ ਓਏ ਸਾਡੇ ਨਾਲ ਹੋਏ। ਗੱਲਾਂ ਨੂੰ ਇਹਨਾਂ ਗੱਲਾਂ 'ਚ ਕੀ ਪਿਆ ਗੱਲ ਸੁਣ ਤੇਰੀ ਭੈਣ ਨੇ ਤੇ ਹੁਣ ਕਿਸੇ ਹੋਰ ਨਾਲ ਵਿਆਹ ਕਰ ਲਿਆ ਫਿਰ ਤੂੰ ਕੀ ਕਰਨਾ ਮੈਂ ਕੀ ਕਰਨਾ ਹੈ? ਤੂੰ ਵੀ ਕਰ ਲਿਆ ਹੁਣ ਨਜਾਇਜ਼ ਹੀ ਕਰਦੇ ਰਹਿਣਾ ਸਾਰੀ ਜ਼ਿੰਦਗੀ ਤੋ ਬਸ ਨਹੀਂ ਮੇਰਾ ਮਤਲਬ ਹੈ ਕਿ ਲੋਕਾਂ ਨਾਲ ਸਾਡੇ ਨਾਲ ਨਜਾਇਜ਼ ਨਾ ਕਰੋ ਅਸੀਂ ਤੁਹਾਨੂੰ ਪਿਆਰ ਕਰਨੇ ਆ ਮੇਰਾ ਗੱਲ ਨਹੀਂ ਸਮਝੇ ਤੂੰ ਮੇਰੀ ਭੈਣ ਦਾ ਵੀ ਵਿਆਹ ਮੇਰੀ ਬਈ ਤੋੜੇ ਫਿਰ ਦੌੜ ਜਾਏਗੀ ਕਿਸੇ ਨਾਲ ਫਿਰ ਚੰਗੀ ਰਹੇਗੀ ਤੇ ਗੰਦੀ ਅੱਛੀ ਹੋਵਾਂਗੇ ਗੱਲ ਹੈ ਨਾ ਦੌੜਨ ਦੇ ਨਹੀਂ ਨਾ ਉਹਦੀ ਲੱਤ ਤੈਨੂੰ ਖਰਾਬ ਜੇਸ ਨਹੀਂ ਦੇਣਾ ਪਏਗਾ ਅੱਗੇ ਕਦੋਂ ਦੇਣਾ ਸੀ ਅੱਛਾ ਪੈਸੇ ਲੈ ਕੇ ਵਿਆਹਣੀ ਮੈਂ ਤਾਂ ਹੀ ਤੇ ਹੋ ਰਿਹਾ ਹਾਏ ਅੱਲਾ ਉਹ ਵਾਲਾ ਹਿਸਾਬ ਨਹੀਂ ਹੈਗਾ ਗੈਰਤਮੰਦ ਵਾਲਾ ਸਿਸਟਮ ਸਾਡੇ 'ਚ ਉਹ ਤੇਰੀ ਸ਼ਕਲ ਤਾਂ ਵੀ ਲੱਗ ਰਹੀ ਹੈ ਗਲਤ ਗੱਲ ਤਾਂ ਨਹੀਂ ਕੀਤੀ ਨਹੀਂ ਨਹੀਂ ਐ ਵੇਖ ਲੈ ਮੇਰੇ ਕੋਲ ਹੈਗੀ ਆ ਐ ਚੱਲਦੀ ਹੈ ਹਾਂ ਨਹੀਂ ਇਹ ਨਹੀਂ ਚੱਲਦੀ ਹਾਂ ਇਹਦਾ ਵੱਡਾ ਭਰਾ ਉਹ ਚੱਲਦਾ ਹੈ। ਇਹ ਸ਼ਰੀਫ ਹੈ ਅੱਛਾ ਹਾਂ ਅੱਛਾ ਗੱਲ ਸੁਣ ਇਹ ਲੈ ਮੇਰੇ ਲਈ ਤੈਨੂੰ ਗਿਫਟ ਹੀ ਸੱਚੀ ਆਹੋ ਇਹ ਗਿਫਟ ਹਾਂ ਸਾਡੇ ਕੋਲ ਜੋ ਹੈ ਹੁਣ ਫਿਰ ਉਹ ਹੀ ਦੇਣਾ ਨਾ ਤੈਨੂੰ ਤੈਨੂੰ ਗੋਲੀ ਮਾਰ ਕੇ ਵੇਖਾਂ ਖਲੋ ਜਾ ਗੋਲੀ ਮਾਰ ਕੇ ਕਿਸੇ ਕੰਮ ਜੋਗਾ ਨਹੀਂ ਰਹਿਣਾ ਅੱਛਾ ਗੱਲ ਮੇਰੀ ਭੈਣ ਨਹੀਂ ਉਹ ਚੱਲ ਛੱਡ ਇਸ ਗੱਲ ਨੂੰ ਵਿਆਹ ਕਰ ਲੈ ਨਹੀਂ ਮੈਂ ਨਹੀਂ ਕਰਨਾ ਮੈਂ ਤੈਨੂੰ ਬੜੀਆਂ ਸਹੂਲਤਾਂ ਦੇਵਾਂਗਾ ਹਰ ਚੀਜ਼ ਤੈਨੂੰ ਮਿਲੇਗੀ ਦੁਨੀਆ ਦੀ ਹਰ ਚੀਜ਼ ਤੈਨੂੰ ਦੇਵਾਂਗਾ ਹਰ ਚੀਜ਼ ਹਾਂ। ਰੱਖੇਗਾ ਕਿੱਥੇ ਇਹ ਤੂੰ ਦੱਸਣਾ ਹੈ। ਕੀ ਮਤਲਬ ਹੈ ਜਿੱਥੇ ਤੂੰ ਕਹੇਂਗੀ ਉੱਥੇ ਰੱਖਾਂਗਾ ਮੈਂ ਅੱਛਾ ਤੂੰ ਕਹੇਂਗੀ ਪਿੰਡ ਰਹਿਣਾ ਹੈ ਪਿੰਡ ਰੱਖਾਂਗਾ ਤੂੰ ਕਹੇਂਗੀ ਸ਼ਹਿਰ ਰਹਿਣਾ ਹੈ ਸ਼ਹਿਰ ਰੱਖਾਂਗਾ ਇਹਨੇ ਕੁੜੀਏ ਤੈਨੂੰ ਕਿਤੇ ਨਹੀਂ ਰੱਖਣਾ ਕਿਉਂ ਉਹ ਜਿੰਨੇ ਮੂੰਹ ਤੇ ਨੱਕ ਨਹੀਂ ਰੱਖਿਆ ਉਹਨੇ ਤੈਨੂੰ ਕਿੱਥੇ ਰੱਖਣਾ ਇਹ ਗੱਲ ਵਾਸਤੇ ਸੁੱਤਾ ਸੀ ਪਿੱਛੇ ਮੇਰੀ ਗੱਲ ਸੁਣ ਓਏ ਹੋਏ 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 ਔਰ ਮੇਰੇ ਹਿਸਾਬ 'ਚ ਤੈਨੂੰ ਜ਼ਿਆਦਾਤਰ ਕਿਰਾਏ ਤੇ ਹੀ ਰੱਖੇਗਾ ਜ਼ਿਆਦਾ ਸ਼ੋਭਾ ਨਾ ਵਾਲੇ ਚੱਲ ਨਾ ਜਾ ਕੇ ਨੱਚ ਤਮੀਜ਼ ਕਰ ਮੈਂ ਤੈਨੂੰ ਦੱਸਾਂ ਗਟੂਆ ਜੇ ਗਟੂਆ ਜਿਹਾ ਚੱਲ ਨਾ। ਤੇ ਸ਼ੋਹਾ ਬੁੱਲੜ ਨਾਚਾ ਜਿਹਾ ਬੁੱਲ ਵੇਖ ਦੇ ਸਾਲੇ ਦੇ ਹਾਂ। ਬੰਦਾ ਅੱਧਾ ਘੰਟਾ ਮੋਟਰਸਾਈਕਲ ਚਲਾਇਆ ਨਾ ਇਹ ਜਿਹੜੀ ਮਿੱਟੀ ਕੱਢਦਾ ਹੀ ਗੰਦਾ ਤੂੰ 10 ਦਿਨ ਮੋਟਰਸਾਈਕਲ ਚਲਾਇਆ ਤੇਰੇ ਨੱਕ 'ਚੋਂ ਜ਼ਰਾ ਵੀ ਨਹੀਂ ਨਿਕਲਦੀ ਇਹ ਨਹੀਂ ਫਸ ਜਾਂਦੀ ਤੂੰ ਕਿੱਧਰ ਨਿਕਲਿਆ ਉਹ ਮੈਂ ਸਮਝਿਆ ਭਾਬੀ ਸੁੱਤੀ ਪਈ ਚਲੋ ਜਾਓ ਯਾਰ ਮੈਂ ਆਪਣੀ ਕੰਮ ਕਰਨ ਡਿਆ ਵਿੱਚ ਆ ਕੇ ਲੱਤ ਲਾਣ ਡਏ ਹੋ ਸਾਨੂੰ ਕਰ ਦਿੱਤਾ ਸੀ ਜ਼ਰੂਰੀ ਕੰਮ ਕਰ ਰਹੇ ਹਾਂ ਅਸੀਂ ਬੜਾ ਜ਼ਰੂਰੀ ਕੰਮ ਕਰ ਤੁਸੀਂ ਜਿਹੜਾ ਹਕੂਮਤ ਦਾ ਕੰਮ ਕਰਨ ਡਿਆ ਉਹ ਗੱਲ ਸੁਣ ਹਾਂ ਚਾਈਨਾ ਦੇ ਖਿਡੌਣੇ ਸੁਣੇ ਸੀ ਚਾਈਨਾ ਦੇ ਸਦਰ ਸੁਣੇ ਸੀ ਹਾਂ। ਇਹ ਚਾਈਨਾ ਦੇ ਫੀਨੇ ਬਦਮਾਸ਼ ਵੀ ਵੇਖ ਲਓ ਵੇ ਇੱਧਰ ਆ ਗੱਲ ਸੁਣ ਜਲਦੀ ਮਾਰ ਸਟੈਪ ਲੈਣਾ ਤਾਂ ਹੀ ਆਣਾ ਜਿਵੇਂ ਰੀਮਾ ਨਾਲ ਤੇਜ਼ ਤੇਰੀ ਦੌੜ ਹੁੰਦੀ ਏ ਬੈ ਆ ਜੇ ਆ ਲੈ
ਯਾਰ ਗੱਲ ਸੁਣ, ਅਸੂਲ ਦੀ ਗੱਲ ਏ, ਇਹਦੀ ਵੱਡੀ ਭੈਣ ਨਾਲ ਮੇਰਾ ਹੋਣਾ ਸੀ ਵਿਆਹ। ਉਹ ਤਾਂ ਨਹੀਂ ਹੋ ਸਕਦਾ, ਉਹ ਤਾਂ ਨਹੀਂ ਹੋ ਸਕਦਾ। ਉਹਨੇ ਤੇ ਮੇਰੇ ਸਾਹਮਣੇ ਤੈਨੂੰ ਭਰਾ ਕਹਿ ਦਿੱਤਾ। ਆਹੋ ਚਲੋ ਮੈਂ ਵੀ ਮੰਨ, ਮੈਂ ਕੋਈ ਏਡਾ ਐਸਾ ਵੀ ਨਹੀਂ ਹੈਗਾ ਕਿ ਬਈ ਗੁੱਸਾ ਕਰਾਂ, ਲੇਕਿਨ ਇਹਦਾ ਤੇ ਬਣਦਾ ਨਾ ਮੇਰੇ ਨਾਲ। ਕਾਹਦੇ ਲਈ ਏਡੀ ਕਸਮ ਖਾਦੀ ਕਿ ਇਹਨਾਂ ਦੀ ਫੈਮਿਲੀ 'ਚ ਵਿਆਹ ਕਰਨਾ, ਕਿਧਰੇ ਆਪਣੇ ਜਾ ਕੇ ਕਰ। ਉਹ ਨਹੀਂ ਕੋਈ ਮਿਲਦਾ ਨਾ ਰਿਸ਼ਤਾ ਹੋਰ। ਭੈਣ ਆਪਣੀ ਦਾ ਪਹਿਲੇ ਕਰ, ਖਾਣਾ ਖਰਾਬਾ ਰੇਹੜੀਆਂ ਵਾਲੇ ਨੂੰ ਰੋਕ ਰੋਕ ਕੇ ਕਹਿੰਦੇ ਫਿਰ ਮੇਰੀ ਵਾਰੀ ਆਏਗੀ। ਯਾਰ ਉਹ ਭੈਣ ਦੀ ਖਾਤਰ ਤੇ ਕਰਾਂਗੇ, ਵਰਨਾ ਮੈਨੂੰ ਨਹੀਂ ਕੋਈ ਏਡਾ ਚਾਅ ਵਿਆਹ ਦਾ। ਮੈਂ ਚਾਹੁੰਦਾ ਮੇਰੀ ਭੈਣ ਦੇ ਹੱਥ ਪੀਲੇ ਹੋ ਜਾਣ। ਮੈਂ ਕਈ ਵਾਰ ਉਹਨੂੰ ਭੁੱਖਾ ਵੀ ਰੱਖਿਆ, ਨਹੀਂ ਪੀਲੇ ਹੋਏ ਹੱਥ ਦੇ, ਪਤਾ ਨਹੀਂ ਕਿੱਥੋਂ ਬਾਹਰੋਂ ਖਾਉਂਦੀ ਜਾ ਕੇ। ਭੈਣ ਦੇ ਹੱਥ ਪੀਲੇ ਕਰਨੇ ਨੇ, ਇਹ 2 ਸ਼ਦਾਨ ਦੀਆਂ ਬੋਤਲਾਂ ਲੈ ਕੇ ਉਹਦੇ ਹੱਥ 'ਚ ਬੜਾ ਦੇ ਹੱਥ ਪੀਲੇ ਹੋ ਜਾਣਗੇ। ਸਰਦਾਰਾ ਮਿਲਾ ਦੇ, ਸਰਦਾਰਾ ਮਿਲਾ ਦੇ। ਤੂੰ ਮੇਰੇ ਨਾਲ ਵਿਆਹ ਕਰਨਾ ਕਿ ਨਹੀਂ? ਨਹੀਂ ਮੈਂ ਨਹੀਂ ਕਰਨਾ। ਉਹਨਾਂ ਦੇ ਮਾਂ ਪਿਓ ਕੋਲ ਪੁੱਛ ਬੇਸ਼ਰਮਾ। ਉਹਨਾਂ ਦਾ ਮਾਂ ਪਿਓ ਆਪਣਾ ਨਹੀਂ ਹੋਇਆ, ਆਪਣੇ ਮੂੰਹ ਤੇ ਨੱਕ ਕੋਈ ਨਹੀਂ, ਉਹਨਾਂ ਦਾ ਵੀ ਨੱਕ ਨਹੀਂ ਰਹਿਣ ਦੇਣਾ। ਨਹੀਂ ਕਰਨਾ ਵਿਆਹ ਤੁਸੀਂ, ਨਹੀਂ ਕਰਨਾ ਵਿਆਹ ਤੂੰ। ਮੇਰੀ ਜਿਹੜੀਆਂ ਕੁੜੀਆਂ ਉਹਨਾਂ ਫੀਲਡ ਦੀਆਂ ਪਿਸਤੌਲ ਤੋਂ ਬਗੈਰ ਮੰਨਦੀਆਂ ਹੀ ਨਹੀਂ। ਅੱਗੇ ਲੱਗ ਨਹੀਂ, ਅੱਗੇ ਲੱਗ। ਮੈਂ ਹੁਣ ਵਿਆਹ ਕਰਕੇ ਜਾਵਾਂਗਾ, ਅੱਗੇ ਲੱਗ ਓਏ। ਮੈਂ ਤੁਹਾਡੇ ਨਾਲ ਗੰਦਮੀ ਮਰਾਸੀ। ਇਸ ਤਰ੍ਹਾਂ ਵਿਆਹ ਹੁੰਦੇ ਨੇ, ਇਸ ਤਰ੍ਹਾਂ ਵਿਆਹ ਹੁੰਦੇ। ਹੁਣ ਤੇਰੀਆਂ ਸਾਰੀਆਂ ਵਿਆਹੀਆਂ ਜਾਣ। ਇੱਕ ਮਿੰਟ ਕੋਈ ਨਹੀਂ ਬਦਮਾਸ਼ਾ, ਮੇਰੀ ਸਟੂਡੈਂਟ ਦਾ ਕੀ ਬਣੇਗਾ? ਚੱਲ ਯਾਰ ਚੱਲ, ਬਸ ਲੋ ਭਾਈਜਾਨ। ਬਸ ਯਾਰ ਬਹੁਤ ਹੋ ਗਈ ਇੱਥੇ। ਹੋਇਆ ਕੀ ਗੱਲ ਤੇ ਜਿੰਨੀ ਕੁ ਬੇਇੱਜ਼ਤੀ ਇਸ ਘਰ ਛੋਣੀ ਸੀ ਹੋ ਗਈ। ਬਸ ਕਿਸੇ ਇਨਸਾਨ ਨੂੰ ਇਨਸਾਨ ਸਮਝਦੇ ਨਹੀਂ ਆ। ਅਸੀਂ ਵੀ ਰਹਿਣਾ ਇਸ ਘਰ ਦੇ ਵਿੱਚ। ਹੋਇਆ ਕੀ? ਜ਼ਲਾਲਤ ਜ਼ਲਾਲਤ ਜ਼ਲਾਲਤ। ਮਿੰਟ ਬਾਅਦ ਸੋਚੇ ਮੈਨੂੰ ਕਹਿ ਦਿੰਦੀ ਨੌਕਰ ਹੈ, 2 ਟਕੇ ਦਾ ਨੌਕਰ ਹੈ, ਤੂੰ ਨੌਕਰ ਨਾਲ ਵਿਆਹ ਕਰੇਗੀ। ਜਦੋਂ ਤੇਰੀ ਕੁੜੀ ਨੇ ਮੈਂ ਕਿਹਾ ਹੀ ਨਹੀਂ ਕਿ ਮੈਂ ਤੇਰੇ ਨਾਲ ਵਿਆਹ ਕਰਨਾ, ਤੇਰੀ ਕੁੜੀ ਨੇ ਆ ਮੇਰਾ ਡਾਂਸ ਵੇਖ ਕੇ ਕਹਿਤਾ ਜੀ ਕਿ ਮੁੰਡਾ ਮੈਨੂੰ ਪਸੰਦ ਹੈ। ਚੰਗੀ ਭਲੀ ਚੌਧਰੀਆਂ ਦੀ ਕੁੜੀ ਮੇਰੇ ਨਾਲ ਪਿਆਰ ਕਰਦੀ, ਮੈਂ ਉਹਨੂੰ ਵੀ ਨਹੀਂ ਕਦੀ ਕਿਹਾ ਜਾ ਕੇ। ਵੈਸੇ ਹੱਕ ਸੱਚ ਦੀ ਗੱਲ ਪਤਾ ਕੀ ਹੈ, ਉਹ ਜਿੰਨਾ ਉਹਦਾ ਖਰਚਾ ਨਾ ਤੂੰ ਉਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਤੇ ਐਵੇਂ ਜਲੀਲ ਹੋਏਗਾ, ਵਿਆਹ ਨਾ ਕਰੀ। ਕਿਹਦਾ ਖਰਚਾ ਮੈਂ ਬਰਦਾਸ਼ਤ ਕਰ ਸਕਦਾ? ਉਹ ਕੁੜੀ ਦਾ। ਤੇ ਜਿਹੋ ਜਿਹੀ ਕੰਮ ਕਰਦੀ ਉਹਨੂੰ ਚਾਹੀਦਾ ਨਾ ਕਿ ਮੇਰਾ ਖਰਚਾ ਬਰਦਾਸ਼ਤ ਕਰੇ। ਯਾਰ ਦੇਖੋ ਜੀ, ਜਿਹੜੀ ਹੁੰਦੀ ਨਾ ਸ਼ਰੀਫ ਕੁੜੀ, ਉਹਦਾ ਤੁਸੀਂ ਖਰਚਾ ਚੁੱਕ ਲੈਂਦੇ ਹੋ। ਸਹੀ ਗੱਲ। ਉਹਦਾ ਕਿੰਨਾ ਕੁ ਖਰਚਾ ਹੋਏਗਾ? ਤੇ ਜਿਹੜੀ ਕੁੜੀ ਹੈ ਹੀ ਆਪ ਖਰਾਬ। ਤੁਹਾਡੀ ਅੱਗੇ ਲੱਗੀ ਜਨਾਨੀ ਅਸੀਂ ਕੱਜਦੇ ਪਏ ਆ। ਚੱਲ ਯਾਰ ਚੱਲੀਏ ਚੱਲੀਏ ਚਲੀਏ ਚਲੀਏ। ਰੱਬ ਦਾ ਵਾਸਤੇ ਮੈਨੂੰ ਛੱਡ ਕੇ ਨਾ ਜਾਵੀਂ। ਕਿਉਂ ਤੈਨੂੰ ਦੌਰੇ ਪੈਂਦੇ ਨੇ? ਜੇ ਤੂੰ ਚਲਾ ਗਿਆ ਤੇ ਮੈਂ ਜ਼ਹਿਰ ਖਾ ਕੇ ਮਰ ਜਾਵਾਂਗੀ। ਹਾਂ ਮੈਨੂੰ ਮੈਂ ਗੱਲ ਕਹਿ ਬੈਠੀ, ਜ਼ਹਿਰ ਖਾ ਕੇ ਮਰ ਜਾਵਾਂਗੀ, ਮਰਦੀ ਹੈ ਨਹੀਂ। ਨੀ ਕੁੜੀਏ ਕੋਈ ਹਿਆ ਕਰ। ਕੀ ਹੋ ਗਿਆ ਤੈਨੂੰ ਨੌਕਰੀ? ਬਸ ਕਰ ਦੋ ਮਾਂ। ਨੌਕਰ ਕੀ? ਨੌਕਰ ਤੇ ਰੇਤ ਆਂਦੀ। ਨੌਕਰ ਦੀ ਮੋਕੀ ਪਾਟੀ। ਮਾਮਾ ਜੀ ਮੈਂ ਜੋ ਰੇਤ ਕਹਿਤੀ ਤੂੰ ਬੋਕੀ ਜ਼ਰੂਰ ਪਾੜਨੀ। ਮੈਂ ਕੱਲ ਨਲਕਾ ਵੇਖਿਆ ਸੀ। ਤੇ ਨਲਕੇ ਦੀ ਦੱਸ, ਤੂੰ ਮੇਰੀ ਦੱਸਣੇ ਆ ਬੋਕੀ ਪਾਟੀ। ਬਸ ਮਾਂ ਬਹੁਤ ਹੋ ਗਿਆ। ਮੈਂ ਤਾੜੀ ਗੱਲਾਂ ਵੀ ਬਹੁਤ ਸੁਣ ਦਿੱਤੀਆਂ ਨੇ ਤੇ ਉਸ ਚੌਧਰੀ ਦੀਆਂ ਵੀ। ਮੈਂ ਤੁਹਾਨੂੰ ਕਹਿ ਦਿੱਤਾ ਜੇ ਮੈਨੂੰ ਨਾ ਲੱਭਿਆ ਤੇ ਮੈਂ ਜ਼ਹਿਰ ਖਾ ਕੇ ਮਰ ਜਾਵਾਂ। ਨਾ ਲੱਭਿਆ ਮੈਂ ਗੁਆਚਿਆ, ਮਿੱਟੀ 'ਚ ਮੈਂ ਨਾ ਲੱਭਿਆ। ਮਿੰਟ ਮੈਂ ਜ਼ਹਿਰ ਹੀ ਖਾਣੀ ਪਈ ਹੈ। ਉਹ ਲੋਕੀ ਮੈਨੂੰ ਜ਼ਹਿਰ ਕਹਿੰਦੇ ਨੇ, ਇੱਕ ਵਾਰੀ ਖਾ ਹੀ ਲੈ। ਥੱਪੜ ਮਾਰ ਕੇ ਇਹ ਵਾਲੀ ਰਾਤੀ ਕਹਿ ਕੇ ਬੈਠੇ ਨੂੰ ਤਾਂ ਮੈਨੂੰ ਜ਼ਹਿਰ ਲੱਗਣਾ ਪੱਕਾ ਹੀ ਹੋ ਗਿਆ। ਮੇਰੀ ਗੱਲ ਸੁਣੀ, ਮੈਂ ਤੇਰਾ ਵਿਆਹ ਨਾਲ ਨਹੀਂ ਹੁੰਦਿਆਂ ਜੀ। ਮੈਂ ਵਿਆਹ ਇਹਦੇ ਨਾਲ ਹੀ ਕਰਾਂਗੀ। ਮੈਂ ਤੁਹਾਨੂੰ ਕਹਿ ਦਿੱਤਾ ਕਿ ਮੈਂ ਵਿਆਹ ਇਹਦੇ ਨਾਲ ਹੀ ਕਰਾਂਗੀ, ਇਹਦੇ ਨਾਲ ਹੀ ਕਰਾਂਗੀ, ਇਹਦੇ ਨਾਲ ਹੀ ਕਰਾਂਗੀ। ਮੈਂ ਗੱਲ ਕਰਨਾ, ਸਮਝਾ ਮੇਰੀ ਗੱਲ ਸੁਣ। ਸਰਗੋਦੇ ਦੇ ਲੈ ਲਿਆ। ਮੇਰਾ ਮਤਲਬ ਹੈ ਕਿ ਸਾਚ ਕੀ ਹੋ ਗਿਆ ਤੁਹਾਨੂੰ? ਬੱਚੀ ਦੀ ਖੁਆਇਸ਼ ਹੋ, ਬੱਚਾ ਹੈ ਤੇ 2 ਦਿਲ ਮਿਲਾਨ ਨਾ ਅੱਲਾ ਮੀਆਂ ਵੀ ਖੁਸ਼ ਹੁੰਦੇ ਨੇ। ਕੋਈ ਗੱਲ ਨਹੀਂ, ਚਲੋ ਮੇਰੇ ਮੂੰਹ ਨੂੰ ਕਰ। ਤੇਰਾ ਮੂੰਹ ਹੈ ਇਹ ਗੱਲ ਤੇ ਚੱਲ ਠੀਕ ਹੈ ਫਿਰ। ਹੈ ਕਿਵੇਂ ਤੂੰ ਕਹਿੰਦਾ ਮੈਂ ਮੰਨਣ ਨੂੰ ਤਿਆਰ ਹਾਂ। ਉਸਤਾਦ ਯਾਹੂ। ਠਹਿਰ ਜਾ। ਉਸਤਾਦ ਤੇਰੀ ਸੱਸ ਵਾਲਾ ਮੰਨਦੀ ਕਿਉਂ ਨਹੀਂ ਪਈ? ਇਹ ਆਪ ਮੈਰੀਆਂ ਖੜਾ ਤੈਨੂੰ ਦੇਂਦੀ ਪਈ ਹੈ ਦਹਾਓ ਜਾ ਨੀ ਕੁੜੀਏ। ਸਹੀ ਆਖਿਆ ਯਾਰ। ਮਾਂ ਅੱਜ ਤੋਂ ਬਾਅਦ ਇਹ ਤੁਹਾਡਾ ਜਵਾਈ ਹੈ। ਮੈਨੂੰ ਮਨਜ਼ੂਰ ਹੈ। ਤੇ ਜਿਹੜਾ ਪੀਣਾ ਅੰਦਰਾ ਬੈਠਾ ਉਹਦਾ ਕੀ ਕਰਨਾ? ਲੈ ਜੁਮਲੇ ਚ ਪਾ ਉਹਨੂੰ ਮੈਂ ਆਪ ਕੱਢ ਲਾਂਗੀ, ਫਿਕਰ ਨਾ ਕਰ ਤੂੰ। ਉਹ ਵੀ ਫੀਨੀ ਹੈ। ਮੈਂ ਕਿ ਜਾਨੋ ਹੁਣ ਤੇ ਇੱਧਰ ਆ ਜਾਓ। ਕਿੱਥੇ ਜਾ ਰਹੇ ਹੋ ਤੁਸੀਂ? ਪੇਟ 'ਚ ਸਿਰਫ ਇਹ ਖਰਾਬੀ ਹੈ ਨਾ। ਤੇ ਅੱਡੇ ਦੀ ਸੌਣ ਸੀ ਜਾ ਕੇ, ਮੈਂ ਕਿਹੜਾ ਕਿਤੇ ਜਾਣਾ ਸੀ। ਹੈ ਅੱਛਾ ਹਮਰਾਹੀ ਵਾਲਾ ਬੈਗ ਪਾਇਆ ਹੈ। ਆਇਓ। ਉਸਤਾਦ ਜੀ ਹਾਂਜੀ ਬਸ ਇਹਨਾਂ ਨੂੰ ਇਹ ਪੁੱਛੋ ਕਿ ਇਹ ਮੇਰੇ ਡਾਂਸ ਦੇ ਖਿਲਾਫ ਨੇ ਨਾ। ਠੀਕ ਹੈ ਮੈਂ ਕਦੀ ਕਦੀ ਡਾਂਸ ਕਰ ਲਿਆ ਕਰਾਂਗੀ। ਯਾਰ ਤੁਮ ਬੰਦੇ ਆ ਤਾਂ ਬਰਜਾਈਆਂ ਨਹੀਂ ਨੱਚਣੀਆਂ ਚਾਹੀਦੀਆਂ। ਅਸੀਂ ਨਹੀਂ ਮੰਨਣਾ। ਨਾ 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 ਗਲਤ ਗੱਲ ਹੈ ਮੇਰਾ ਭਰਾ। ਨਹੀਂ ਨਹੀਂ ਇਹਨੇ ਕਹਿ ਦਿੱਤਾ ਹੈ ਸਾਰੀਆਂ ਪੰਚਾਇਤਾਂ ਕੋਲ ਹੁੰਦੀਆਂ ਨੇ। ਨਾ ਨਾ ਐਨੀ ਜੀ ਖੁਰਾਕ ਤੇ ਦੇ ਦਿਓ। ਨਹੀਂ ਭਾਈਜਾਨ, ਅਗਰ ਇੱਥੇ ਨਚਾਤੀ ਤੇ ਪਿੰਡ ਵਿੱਚ ਪੂਰੇ ਨੇ ਆਖਣਾ ਕਿ ਤੁਹਾਡੀ ਬਰਜਾਈ ਨੱਚਦੀ ਏ। ਸਾਡਾ ਪਿੰਡ ਛੋਟਾ ਜਿਹਾ ਦੇਗਾ, ਉੱਥੇ ਕਿਹੜਾ ਬਹੁਤੀ ਗੱਲ ਫੈਲਣੀ ਹੈ। ਉਹ ਨਹੀਂ ਭਾਈਜਾਨ ਨਹੀਂ ਬੰਦਾ ਏ। ਇੰਜ ਕਰਦੇ ਆ, ਤੇਰੀ ਬੀਵੀ ਨਹੀਂ ਅਜੇ, ਇਹਦਾ ਵਿਆਹ ਕਰਵਾ ਮੇਰੇ ਨਾਲ। ਮੈਂ ਇੱਕ ਵਾਰੀ ਦਾ ਡਾਂਸ ਕਰਾ ਦਿਆਂਗਾ, ਉਸ ਤੋਂ ਬਾਅਦ ਟ੍ਰਾਂਸਫਰ ਤੇਰੇ ਨਾਲ ਦਾ ਕੱਟ ਦਿਆਂਗਾ, ਉਸ ਤੋਂ ਬਾਅਦ ਤੂੰ ਰੱਖੀ। ਬਸ ਠੀਕ ਹੈ, ਲਓ ਜੀ ਤੁਹਾਨੂੰ ਪਹਿਲੇ ਉਹਨੇ ਸ਼ਾਦੀ ਕਰਨੀ ਪਏਗੀ। ਨਹੀਂ ਉਹਦੇ ਵਿੱਚ ਤੁਸੀਂ ਡਾਂਸ ਕਰ ਲੈਣਾ, ਉਸ ਤੋਂ ਬਾਅਦ ਟ੍ਰਾਂਸਫਰ ਲੈਟਰ ਮੈਨੂੰ ਮਿਲ ਜਾਏਗਾ, ਮੈਂ ਫਿਰ ਗੱਡੀ ਰੂਟ ਤੇ ਪਾ ਦਿਆਂਗਾ। ਸੋਹਣੇ ਹਾਂ ਮੈਂ ਇਸ ਨਤੀਜੇ ਤੇ ਪਹੁੰਚਿਆ ਵਾਂ ਔਰ ਇਹ ਫੈਸਲਾ ਕੀਤਾ ਹੈ। ਮੇਰੀ ਉਂਗਲੀ। ਮੈਂ ਜਿਹੜਾ ਫੈਸਲਾ ਕੀਤਾ ਹੈ ਹਾਂ ਕਿ ਅਸੀਂ ਦੋਵੇਂ ਫੈਸਲਾਬਾਦ ਚੱਲ ਕੇ ਵਿਆਹ ਕਰ ਲਈਏ, ਕਿਉਂਕਿ ਹਰ ਚੈਨਲ ਤੇ ਤੇਰੀ ਪੱਟੀ ਚੱਲੀ ਹੈ ਕਿ ਪਹਿਲੇ ਮੇਰੇ ਭਰਾ ਦਾ ਵਿਆਹ ਹੋਣਾ
ਤੇ ਬਾਅਦ ਚੋਂ ਮੇਰੀ ਵਾਰੀ ਆਉਣੀ ਹੈ। ਕਿ ਮੇਰਾ ਵਿਆਹ ਨਹੀਂ ਹੋ ਸਕਦਾ? ਮੈਂ ਸੋਹਣੀ ਨਹੀਂ? ਤੇਰਾ ਸਭ ਕੁਝ ਹੋ ਸਕਦਾ ਹੈ, ਤੇਰਾ ਵਿਆਹ ਵੀ ਹੋ ਸਕਦਾ ਹੈ। ਤੈਨੂੰ ਮੈਂ ਚਾਈਨਾ ਤੇ ਜਾ ਕੇ ਚੈਨਲ ਨਿਊਜ਼ ਤੇ ਖਬਰਾਂ ਵੀ ਪੜਵਾਉਣੀਆਂ ਨੇ। ਹਾਂ ਤੂੰ ਜਿੱਡੀ ਸੋਹਣੀ ਹੈ ਮੇਰੇ ਦਿਲ ਨੂੰ ਕੋ ਪੁੱਛੇ। ਹਾਏ ਅੱਲਾ, ਪਰ ਬੈਡ ਲੱਗੇ ਹੋਈ ਹੈ ਕਿ ਵਕਤੀ ਤੌਰ ਤੇ ਤੈਨੂੰ ਕੋਈ ਚੀਜ਼ ਨਹੀਂ ਦੇ ਸਕਦਾ। ਕਿਉਂ? ਇੱਕ ਬੰਦਾ ਮੇਰੇ ਪੈਸੇ ਖਾ ਕੇ ਵੀਜ਼ੇ ਦੇ ਤੇ ਚਲਾ ਗਿਆ ਮੈਨੂੰ ਕੱਲਿਆਂ ਛੱਡ ਕੇ। ਇੱਕ ਵਾਰੀ ਉਹ ਮੇਰੇ ਹੱਥ ਆ ਜਾਵੇ ਤੇ ਫੇਰ ਵੇਖ ਮੈਂ ਤੈਨੂੰ ਸੋਨੇ 'ਚ ਲੱਦ ਦਿਆਂਗਾ। ਸੋਨੇ 'ਚ? ਹਾਂ। ਮੈਨੂੰ ਸੋਨਾ यार गल सुन मेरी, अपना तेरे पैसे भी बता देगा, तेरी अपना जो रकम देना ना वो भी डबल हो जाएगी। एक दिन नहीं सिर्फ मैंने घर दे दे। ओए 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 मेरा वीजा किथे? अमेरिका ਦਾ ਵੀਜ਼ਾ ਕਿੱਥੇ? ਮੇਰੇ ਪੈਸੇ ਕਿੱਥੇ? ਜਿਹੜੇ ਬੰਦੇ ਦਾ ਮੈਂ ਜ਼ਿਕਰ ਕਰ ਰਿਹਾ ਸੀ ਇਹ ਉਹੀ ਬੰਦਾ। ਐਡਾ ਐਡਾ ਨੱਕ ਐਡੇ ਐਡੇ ਕੰਨ, ਇਹਨੂੰ ਤਾਂ ਮੈਂ ਪਛਾਣਨਾ। बस कर दे। ओए धोखेबाजा फिर धोखा दे रहे एक मासूम बच्ची ਨੂੰ। ਉਹਨੂੰ ਲਾਰਾ ਲਾਤੇ ਕਿ ਇੱਕ ਬੰਦਾ ਮੇਰੇ ਪੈਸੇ ਲੈ ਕੇ ਦੌੜ ਗਿਆ। ਇਹਨੇ ਤੈਨੂੰ ਕਿਹਾ ਹੋਏਗਾ ਕਿ ਮੇਰੇ ਬਾਹਰ ਦੇ ਪੈਸੇ ਸਨ ਜਿਹੜੇ ਮੈਂ ਇੱਕ ਬੰਦੇ ਨੇ ਜਮ੍ਹਾਂ ਕਰਾਏ ਸੀ, ਉਹ ਦੌੜ ਗਿਆ। ਉਹਨੇ ਮੈਨੂੰ ਲਾਰਾ ਲਾਇਆ ਸੀ ਕਿ ਅਮਰੀਕਾ ਲੈ ਜਾਏਗਾ। ਇਹ ਕੀ ਹੀ ਨਾ ਉਹ ਕਿਉਂ ਨਹੀਂ ਛੱਡਦਾ ਤੂੰ ਇਹੋ ਜਿਹਾ ਫਰਾਡ? ਕਦੋਂ ਛੱਡੇਗਾ ਫਰਾਡ? ਕਦੋਂ ਤੱਕ ਬੱਚੀਆਂ ਦੀ ਜ਼ਿੰਦਗੀ ਬਰਬਾਦ ਕਰਦਾ ਰਹੇਗਾ? ਓਏ ਬਗੈਰ ਤਾਂ ਤੇਰਾ ਤਾਂ ਜਿਸਮ ਵੀ ਦਿਲ ਨਾਲ ਆਈ ਹੈ। ਕਦੋਂ ਤੱਕ ਬਰਬਾਦ ਕਰਦਾ ਰਹੇਗਾ? ਮਾਸੂਮ ਜੀ ਬੱਚੀ ਹਾਏ ਜਿਹਨੇ ਕਦੀ ਅਮਰੀਕਾ ਵੇਖਿਆ ਹੀ ਨਹੀਂ, ਜਿਹਨੂੰ ਪਤਾ ਹੀ ਨਹੀਂ ਕਿ ਅਮਰੀਕਾ ਹੁੰਦਾ ਕਿੱਥੇ, ਅਮਰੀਕਾ ਕਿਸ ਤਰ੍ਹਾਂ ਦਾ ਹੁੰਦਾ ਹੈ। ਇਸ ਲਈ ਮੈਂ ਕਹਿੰਦੀ ਸਾਂ ਪਹਿਲੇ ਮੇਰੇ ਭਰਾ ਦਾ ਵਿਆਹ ਹੋਏਗਾ ਫਿਰ ਮੇਰੀ ਵਾਰੀ ਆਏਗੀ। ਤੇਰੀ ਤੇ ਵਾਰੀ ਇੰਜ ਆ ਜਾਣੀ ਹੈ, ਤੂੰ ਸੋਚ ਲੈ। ਹਰ ਬੰਦਾ ਕਹੇਗਾ ਓਏ ਅਜੇ ਇਹਦੀ ਵਾਰੀ ਚੱਲਣ ਰਹੀ ਹੈ। ਤੈਨੂੰ ਪਤਾ ਹੀ ਨਹੀਂ ਹੈ। ਅੱਛਾ ਤੂੰ ਅਮਰੀਕਾ ਦੀ ਸੜਕਾਂ ਦੇ ਉੱਤੇ ਇੰਜ ਕਰੇਂਗੀ। ਹਾਏ ਏ ਬਗਾਰੇ ਉਹ ਅੱਖ ਨਾ ਕੱਢ ਦੇਈ। ਇਹ ਇੱਥੇ ਹੀ ਰਹੇਗਾ। ਦੇਖ मैं कैसी लग रही हूँ? बहुत अच्छे। इस तरह न कर, मेरा यकीन जान एडा गंदा ज़हन है, तू सोच नहीं सकती। मैं तेरे बारे में की स्टेप सोच रहा लेकिन चुप कर जा। ओए दुर्मटा माफी मांगेगा? माफी मांग माफी आज नहीं हो मिलनी है इस शरीफ कुड़ी दे सामने आज तेरे माफिया नहीं हो मिलनी। ये झूठ कह रहे हैं, मैं मेरे खिलाफ साजिश कर रहे हैं। साजिश कर रहे हैं? मैं तेरे अमेरिका लेके जाऊंगा, मैं तेरी जिंदगी बदल देंगा। उत्थे तू ऊंची ऊंची पहुंचिया नहीं शलवारा पा के फिरेंगी। सच कह रहा तेनू, सच कह रहा। ना की तेरा? मेरा नाम जुगनी। अच्छा तू ਇੱਥੇ ਬੈਠਾ ਹੈ? हाँ पहले मैंने धोखा देता हूं, धोखा दे रहे हैं। मेरी गाल सुन गोरी, ये धोखा नहीं दे रहा, ये तो मेरा बेटा है। बेटा मेरा। मैं तेनू ये कह रहा सी, ए देखो ए बेटे वाली जफ्फी नहीं पा रहा। ए देखो बेटे ए बेटी वाली जफ्फी हुंदी है, जेडी दूसरी हुंदी है वो ओनू पता हैगा। केड़ी किस तरह दी हुंदी? इधर बैठ, किस तरह दी हुंदी है? मैं तेनू समझा रहा सी। ਅੱਜ ਇਹਨਾਂ ਨੂੰ ਮਿਲਣ ਆਇਆ ਸੀ। ਇਹ ਮੇਰਾ ਬਹਿਨ ਹੋਈ ਹੈ, ਇਹ ਮੇਰੀ ਭੈਣ ਹੈ। ਇਧਰ ਅਮਰੀਕਾ ਜਾ ਰਹੇ ਸੀ, ਮੈਂ ਤੇ ਇਹਨਾਂ ਨੂੰ ਦੁਆਵਾਂ ਦੇਣ ਆਇਆ ਸੀ। ਕਿਹੜੀਆਂ? ਬੜੇ ਅਰਸੇ ਬਾਅਦ ਇਹਦਾ ਵੀਜ਼ਾ ਲੱਗਾ। ਕਿਸ ਕਿਸਮ ਮੈਸੇਜ? ਧੋਖਾ ਦਿੱਤਾ ਮੈਨੂੰ। ਨਹੀਂ ਗੋਰੀ, ਇਹ और ना ठरक चढ़ रहा सी मेरी महबूबा ना। ਇਹ ਤੁਹਾਡੀ ਵੀ ਜ਼ਿੰਦਗੀ ਖਰਾਬ ਕਰਨਾ ਚਾਹੁੰਦਾ। ਕੀ ਨਾਂ ਹੈ ਤੁਹਾਡਾ? ਗੋਰੀ। ਆਏ ਗੋਰੀ ਰਵਾਤੀ ਬੱਚੀ, ਰਵਾਤੀ ਨਾ ਬੱਚੀਆਂ ਰਵਾਣ ਵਾਲਿਆ, ਬੱਚੀ ਰਵਾਤੀ ਨਾ, ਬੱਚੀ ਰਵਾਤੀ। मुंह अंदर कर। ਗੋਰੀ ਯਕੀਨ ਜਾਨ, ਮੈਂ ਸਿਰਫ ਤੈਨੂੰ ਪਿਆਰ ਕਰਨਾ। ਜ਼ਿੰਦਗੀ ਤੈਨੂੰ ਮੈਂ ਮਰ ਜਾਗਾ ਇੱਥੇ। ਮੈਂ ਦੂੰਗਾ ਕਿੰਨਾ ਇਹ ਨਹੀਂ ਪਤਾ। ਨਾ ਮਰੀ ਇਹਨਾਂ ਨਾਲ ਬਾਣੀ ਨਾ ਮਰੀ। ਕੋਈ ਧੋਖਾ ਨਹੀਂ ਹੋਇਆ ਇੱਥੇ, ਕੋਈ ਧੋਖਾ ਨਹੀਂ ਹੋਇਆ। ਹਾਂ ਵੇਖ ਇਹ ਵੇਖੋ ਕੀ ਕਰ ਰਿਹਾ ਹੈ। मैं जा रही हूं, तन छड़ के तो मेरे नाल धोखा कीता है। ਬੇਟੇ ਹੁਣ ਵੱਡਾ ਕੱਛਾ ਪਾ ਕੇ ਸਰਵਿਸ ਸਟੇਸ਼ਨ। ਅੱਛਾ ਇਹ ਧੋਖਾ ਸਾਰਾ ਤੋਂ ਲੱਗੀਆਂ ਨੇ ਯਾਰ ਮੈਨੂੰ ਨਹੀਂ ਪਤਾ। ਗੋਰੀ ਹੈ ਤੂੰ ਇੱਥੇ ਕੀ ਕਰ ਰਹੀ ਹੈ? मेरे नाल धोखा कीता है। ਐਨੇ? हाँ ਇਹ ਕੌਣ ਨੇ? मेरी बहन है। ਇਹ ਕਿੱਥੇ ਲਗਾਈ ਸੀ? ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਜੈ ਰਾਮ ਜੀ ਕੀ। ਹਾਂਜੀ ਮੈਂ ਭੁੱਲ ਗਿਆ ਸਾਰਾ ਕੁਝ। ਕੀ ਹੋਇਆ? ਧੋਖਾ ਨਹੀਂ ਕੀਤਾ ਮੈਂ ਇਹਦੇ ਨਾਲ। नहीं धोखा देता है तू। ਮੈਂ ਗੋਰੀ ਨਾਲ ਪਿਆਰ ਕਰਨਾ। ਅੱਛਾ ਹਾਂ ਤੁਸੀਂ ਇਹਦੀ ਵੱਡੀ ਕਿਹੜਾ ਭੈਣ ਪਿਆਰ? ਹੋ। ਹੈਂ? ਕਿਹੜਾ ਪਿਆਰ? ਜਿਵੇਂ ਤੁਹਾਨੂੰ ਪਤਾ ਨਹੀਂ, ਮੇਰਾ ਮਤਲਬ ਉਹ ਵੀ ਪਿਆਰ। ਤੁਹਾਡੀ ਮਿਹਰਬਾਨੀ, ਹਾਂਜੀ ਤੁਹਾਡੀ ਮਿਹਰਬਾਨੀ। ਇਹ ਮੇਰੇ ਪਿੱਛੋਂ ਕੋਲ ਕਮੀ ਕਮੀਨ। ਇਹ ਮੇਰੇ ਕੋਲ ਪਿੰਨੀ ਨਾ ਛਡਾਓ, ਤੁਹਾਡੀ ਮਿਹਰਬਾਨੀ। ਕਿਉਂ? ਐਡਾ ਮਜ਼ਾ ਆ ਰਿਹਾ ਇਹਨੂੰ ਤਾਂ ਨਾ ਛਡਾਓ। ਮੇਰਾ ਮਤਲਬ ਹੈ ਕਿ ਕਿਸ ਤਰ੍ਹਾਂ ਕੋਲ ਮੈਂ ਕਰ ਲਾਂਗਾ। ਮੈਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ। ਅੱਛਾ ਹਾਂ ਤੇ ਫਿਰ ਜੋ ਤਰੀਕਾ ਸ਼ਾਦੀ ਦਾ ਉਵੇਂ ਕਰਨਾ। ਸ਼ਾਦੀ ਦੇ ਤੁਹਾਨੂੰ ਸਾਰੇ ਤਰੀਕੇ ਆਉਂਦੇ ਨੇ। ਹਾਂ। ਕੀ ਮਤਲਬ? ਮੇਰਾ ਮਤਲਬ ਹੈਗਾ ਕਿ ਕੀ ਤਰੀਕਾ ਕੀ ਹੈ? ਤੂੰ ਸਾਡੇ ਘਰ ਆ, ਅੱਛਾ ਜੀ। ਸਾਡੇ ਪਿਓ ਨਾਲ ਗੱਲ ਕਰ। ਇਹ ਤੁਹਾਡਾ ਪਿਓ ਹੋਏ ਨਾ ਜਿਹੜਾ ਸੱਪ ਇਸਤਰੀ ਕੀਤਾ ਜੀ? ਜੀ ਨਹੀਂ ਉਹਨਾਂ ਦਾ ਮਤਲਬ ਹੈ ਕਿ ਉਹ ਤੁਹਾਡੇ ਵਾਰਸਾਂ ਨਾਲ ਗੱਲ ਕਰਨੀ ਪਏਗੀ। ਜੀ ਮੰਨ ਜਾਏਗਾ। ਦੇਖੋ ਮੇਰਾ ਮੂੰਹ ਬਿਲਕੁਲ ਸੁਲਾ ਵਾਲਾ ਨਹੀਂ ਹੈਗਾ, ਤੁਹਾਨੂੰ ਦੱਸ ਦਿਆਂ। ਮੰਨ ਜਾਏਗਾ। ਤੁਸੀਂ ਮੇਰੀ ਹੈਲਪ ਕਰੋਗੇ? ਹਾਂ। ਕੀ ਕਰ ਰਿਹਾ ਹੈ? ਕੀ ਕਰ ਰਿਹਾ ਹੈ? ਉਹ ਵੱਡੇ ਲੋਕ ਨੇ ਵਿੱਚ ਵੜ ਜਾਂਦਾ ਹੈ। ਬੜਾ ਸਮਝਾਇਆ ਇਹਨੂੰ। ਫਜ਼ੂਲ ਲੋਕ। ਚਲੋ ਚਲੀਏ। ਹੋਰ ਬਸ ਇੰਨਾ ਹੀ ਕਹਿਣਾ ਸੀ ਤੁਹਾਨੂੰ। ਚਲੋ ਅੱਜ ਤੁਸੀਂ ਹੁਣ
इशफाक किधर है वैसे? हाँ जी कौन? इशफाक जी खड़ा हूँ मैं, बात करें। की? मैं सॉरी रज़ाक हाँ, मैं तू रज़ाक। मेरे नाल है। रज़ाक। इशफाक लो इतफाक ਨਾਲ ਮੈਨੂੰ ਇਸ਼ਫਾਕ ਕਹਿੰਦੇ ਨੇ बकवास ना कर दे, दस इशफाक किधर? ਅੱਛਾ ਜਿਹੜਾ ਇੱਥੋਂ ਦਾ ਨੌਕਰ ਦਿਹਾੜੀਬਾਜ਼ ਉਹ ਇੱਥੇ ਨਹੀਂ ਹੈਗਾ किधर है? ਕਿੱਧਰ ਗਿਆ ਹੈ? ਤੁਸੀਂ हाँ जी। अच्छा, और ये दस देना कि मैं आई सी। यानी कि पूरा घर ही अपने काम पे लगा है ठीक है अगर तू इशफाक ਨਾਲ शादी करना चाहती तो तरीका जो है शादी ਦਾ ਉਹ ਕਰ Shut up। अच्छा जी नहीं मननी मेरे लो भी शट अप। ਤੁਸੀਂ ਹੈ ਹੀ ਦੋਵੇਂ ਚਵਲ ਹੋ। नहीं नहीं इस तरह ना करो अच्छा भाई मेरा काम तो हो गया ਤੇ ਪਰੇ उधर उधर गोरिये ਲੱਤ ਮਾਰੇ ਨੂੰ। गोरिये मैं जाना परदेस मैं भी जाना। हेलो? नहीं मैं नहीं जाना, मैं नहीं जाना, मैं नहीं नहीं जाना। जाना तेरे को कराया नहीं हैगा नहीं मैं खोता करा लांगा। गोरी गोरी ਚਲਾ ਮੈਂ ਤੇਰੇ ਨਾਲ ਗੱਲ ਹੀ ਕਰਨੀ, ਕੁੜੀਆਂ ਵੇਖ ਕੇ ਤੂੰ ਪਾਗਲ ਹੋ ਜਾਣਾ ਹੈ। नहीं सुने आई लव यू बल्कि आई लव के यू। I love you। ਦੋਵੇਂ ਮੱਛਰ ਮਾਰਤੇ ਸਾਲੇ ਸੌਣ ਨਹੀਂ ਸਨ ਦੇਣ ਡਏ ਚੱਲ ਅਛੂ ਭਲਵਾਨ ਦਾ ਸੌਂ ਇੱਥੇ जनते तेरे इश्क़ में शाम पीती है सीधा अपना शौरी खूब सीधा जनते नजर नहीं आ रहा सारी पी ले आए जनते जनते तेन तो पता है कि असी बचपन से ही प्यार करते रहे हैं जनते तेरे भी बच्चे जवान हो गए ने ते मेरे भी ਉਹਨਾਂ ਵੀ ਵਿਆਹ ਕਰ ਲੈਣੇ ਲੇਕਿਨ ਜਨਤੇ ਤੂੰ ਹੁਣ ਮੰਨ ਜਾਵੇ ਜੀ ਐਂਡ ਵੀ ਕਦੀ ਪੀਤੀ ਨਹੀਂ ਤੇਰੇ ਆਸੇ ਪੀਤੀ ਆ 2900 ਜਨਤੇ ਮੈਂ ਤੇ ਨਾ ਬੜਾ ਪਿਆਰ ਕਰਨਾ ਜਨਤੇ ਇੱਥੇ ਕਿਤੇ ਉਹਨੇ ਹੋ ਜਾਈਏ ਜਨਤੇ ਓਏ ਚੌਧਰੀ ਅੱਜ ਅਕਰਮ ਬੱਟ ਦੇ ਘਰ ਆਣ ਕੇ ਤੇ ਮੇਰੀ ਜਨਾਨੀ ਦੇ ਸਰਾਣੇ ਬੈਠ ਕੇ ਉਹਨੂੰ ਪਿਆਰ ਮੁਹੱਬਤ ਦੀਆਂ ਗੱਲਾਂ ਕਰਨਾ ਓਏ ਮੈਂ ਤੇਰੇ ਇੰਨੇ ਕ ਟੋਟੇ ਕਰਾਂਗਾ ਕਿ ਕੀਮੇ ਵਾਲੇ ਵੀ ਗਿਣ ਨਹੀਂ ਸਕਣਗੇ ਯਾਰ ਮੈਨੂੰ ਇਹ ਗੱਲ ਦੱਸ ਕਿ ਤੂੰ 24 ਅਕਰਮ ਬਾਟੀ ਕਿਦਾ ਬਗੈਰ ਤੇ ਗੱਲ ਹੋ ਰਹੀ ਹੈ ਵਿੱਚ ਆ ਗਿਆ ਤੂੰ 2900 ਲਾਇਆ ਕਾਦੇ ਹਾਸਿਲ ਐ ਸਾਰੀ ਵਾਲੀ ਮੇਰੀ ਜਨਾਨੀ ਆ ਤੇਰੀ ਮਾਂ ਨਹੀਂ ਕੌਣ ਅੱਜ ਮੈਂ ਇਸ ਜਨਤੇ ਦੇ ਵੀ ਟੋਟੇ ਕਰਦੇ ਨੇ ਅੱਜ ਪਤਾ ਲੱਗਾ ਏ ਕਿ ਅੰਦਰ ਦੀ ਚੰਗੀ ਭਲੀ ਜਗ੍ਹਾ ਛੱਡ ਕੇ ਬਾਹਰ ਆਣ ਕੇ ਸੌਂਦੀ ਏ ਇਸ ਲਈ ਸੌਂਦੀ ਏ ਕਿ ਤੇਰਾ ਐਸ ਚੌਧਰੀ ਨਾਲ ਚੱਕਰ ਆ ਹੈ ਹੀ ਕਰ ਲੈ ਜੋ ਕਰਨਾ ਹੈ ਹੀ ਚੱਕਰ ਓਏ ਮੱਛਰਾਂ ਦੇ ਕਾਉਂਸਲਰ ਮੈਂ ਤੈਨੂੰ ਗੋਲੀ ਮਾਰ ਦਿਆਂਗਾ ਅੱਜ ਮੈਂ ਤੈਨੂੰ ਨਹੀਂ ਛੱਡੂਗਾ ਮੈਂ ਤੇਰਾ ਖੂਨ ਪੀਵਾਂਗਾ ਬੋਤਲ ਮਾਰਨੀ ਅਜੇ ਉਹ ਤੇਰਾ ਖੂਨ ਪੀਵਾਂਗਾ ਕੁੱਤੇ ਦੇ ਪੁੱਤਰੋ ਕੀ ਕਰਨ ਓਏ ਕੀ ਕਰਨ ਡੇ ਸੋ ਜਨਤੇ ਸੁੱਤੀ ਦੇ ਵਿੱਚੋਂ ਭਾ ਮੀਤਾ ਨਿਕਲ ਆਇਆ ਮੈਂ ਸਾਰੀਆਂ ਤੁਹਾਡੀਆਂ ਗੱਲਾਂ ਸੁਣ ਲਈਆਂ ਤੇਰੀ ਸਾਰੀ ਪੀਤੀ ਲਾਤੀ ਆ ਇਧਰ ਆ ਜਾ ਓਏ ਚੌਧਰੀ ਤਾਰ ਇਧਰ ਆ ਭਾਈ ਬਤਾ ਸੱਤ ਜੀ ਕਿੱਥੇ ਕੋ ਹਯਾ ਕਰੋ ਤੇਰੀਆਂ ਵੀ ਜਵਾਨ ਧੀਆਂ ਨੇ ਤੇਰੀਆਂ ਵੀ ਜਵਾਨ ਧੀਆਂ ਨੇ ਵਿਆਹ ਕੱਤੀਆਂ ਨੇ ਵਿਆਹ ਕੱਤੀਆਂ ਨੇ ਹੈ ਕੰਨ ਫੜ ਲਓ ਦੋਵੇਂ ਇਥੋਂ ਕੰਨ ਫੜ ਚੌਧਰੀ ਕੰਨ ਫੜ ਫੜੋ ਕੰਨ ਫੜੋ ਕੰਨ ਤੁਹਾਨੂੰ ਹਯਾ ਨਹੀਂ ਆਉਂਦੀ ਓਏ ਇੰਨਾ ਉੱਚਾ ਠੀਕ ਹੀ ਜਵਾਨ ਧੀਆਂ ਤੁਹਾਡੀਆਂ ਤੇ ਆਪਣੇ ਚੱਕਰ ਚ ਉਹ ਕਿਸੇ ਦੀ ਮਾਂ ਭੈਣ ਨੂੰ ਛੱਡਣਾ ਕਿਸੇ ਦੀ ਮਾਂ ਭੈਣ ਨੂੰ ਛੱਡਣਾ ਹੈ ਤੇਰੇ ਕੋਲ ਜਵਾਨੀ ਨਹੀਂ ਸਾਂਭੀ ਜਾਣ ਰਹੀ ਹੈ ਕਾਹਦਾ ਅਕਰਮ ਬੱਟ ਸਾਰਾ ਅੱਗੋਂ ਕਿਸੇ ਨੂੰ ਛੇੜੇਗਾ ਨਹੀਂ ਦੱਸ ਕੇ ਆਵੇ ਗੋਲੀ ਨਹੀਂ ਕਿਸੇ ਦੀ ਧੀ ਭੈਣ ਨੂੰ ਕੀ ਸਮਝੇਗਾ ਕਦੀ ਵੀ ਨਹੀਂ ਭੈਣ ਸਮਝਾਂਗਾ ਕਿਸੇ ਦੀ ਮਾਂ ਨੂੰ ਮਾਂ ਸਮਝੇਗਾ ਬਿਲਕੁਲ ਓਏ ਅੱਜ ਤੋਂ ਬਾਅਦ ਦੁਨੀਆ ਦੀਆਂ ਜਿੰਨੀਆਂ ਮਾਵਾਂ ਪੈਣਾ ਉਹ ਤੇਰੀਆਂ ਮਾਵਾਂ ਪੈਣਾ ਮੇਰੀਆਂ ਨਹੀਂ ਇਹਦੀ ਗਲਤੀ ਨਹੀਂ ਤੈਨੂੰ ਮੈਂ ਬਹੁਤਾ ਮਾਰਿਆ ਗਲਤੀ ਦੇ ਹਿਸਾਬ ਨਾਲ ਇਹਦੀ ਗਲਤੀ ਬਹੁਤੀ ਹਾਂ ਉਹ ਥੱਲੇ ਮਾਰਤੀ ਉਹ ਥੱਲੇ ਕੋਈ ਐਕਸਟਰਾ ਚੀਜ਼ ਲੱਗੀ ਤੇਰੇ ਓਏ ਯਾਰ ਪੀਤੀ ਹੌਲੀ ਮਾਰ ਛੇੜੇਗਾ ਕਿਸੇ ਨੂੰ ਨਹੀਂ ਚੱਲ ਲੱਗ ਅੱਗੇ ਮੇਰੇ ਚੱਲ ਤੇਰੀ ਮੈਂ JNB 2900 ਕੱਢਾਂ ਜਾਣਾ ਕਿੱਧਰ ਇੱਧਰ ਆ ਯਾਰ ਇੱਧਰ ਅੱਜ ਪਤਾ ਲੱਗਾ ਕਿ ਸ਼ਰਾਬ ਪੀ ਕੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਣੀਆਂ ਚਾਹੀਦੀਆਂ
ਨਹੀਂ ਤੇ ਕਿਸੇ ਨੂੰ ਮਸ਼ੂਕ ਸਮਝੋ ਤੇ ਇਸ ਤਰ੍ਹਾਂ ਦੇ ਚਵਲ ਵਗੈਰਾ ਨਿਕਲਦੇ ਵਿੱਚੋਂ। ਚਾਚਾ ਅੰਦਰ ਬਾਥਰੂਮ 'ਚ ਜਾ ਕੇ ਕਿਤੇ ਬੈਠਾ। बकवास बंद कर, इधर आए नौकरा। हाँ जी। ओए हाथ से ना कर, मैं चपेड़ मार के दंद कर देगा। मैं ਤੁਹਾਡਾ ਦਹੀਂ ਖਾ ਗਿਆ। ਮੈਂ ਕੀ ਕੀਤਾ? तू जात दा नौकर है। ओए तेरी इन्नी जरूरत हुई कि तू चौधरी दी धी नूं प्यार करे। ਚੌਧਰੀ ਸਾਹਿਬ ਮੈਂ ਉਹਨੂੰ ਕਦੋਂ ਪਿਆਰ ਕੀਤਾ? ਤੁਹਾਡੀ ਧੀ ਨੇ ਆਪ ਮੇਰੇ ਨਾਲ ਪਿਆਰ ਕੀਤਾ। ਉਹ ਮੈਨੂੰ ਕਹਿੰਦੀ ਕਿ ਮੈਂ ਤੇਰੇ ਨਾਲ ਸ਼ਾਦੀ ਕਰਨੀ। ਹਾਲਾਂਕਿ ਮੇਰੀ ਤੇ ਚੰਗੀ ਭਲੀ ਮੰਗਣੀ ਚੌਧਰੀਆਂ ਦੇ ਘਰ ਹੋ ਚੱਲੀ ਸੀ। बकवास बंद कर। और मेरी धी नादान ते ना समझे, ओ ते बच्ची है, तू ते समझदार था। ਤੇ ਮੈਂ ਉਹਨੂੰ ਕਿਹੜਾ ਸ਼ਰਾਬ ਪਿਲਾਤੀ? तू जात दा नौकर हो के चौधरी दी धी नाल प्यार करदा। मेरी गल कान खोल के सुन ला, इस घर चों दूर हो जा, बल्कि तू मैनू इस पिंड दे विच नजर भी आया तो मैं तेरे दिमाग च गोली मार दांगा। दबा जा मेरे घर चों। ਬਹੁਤ ਅੱਛੇ ਚੌਧਰੀ ਸਾਹਿਬ। ਆਪਣੀਆਂ ਬੱਚੀਆਂ ਤੇ ਕੰਟਰੋਲ ਕਰਨ ਦੀ ਬਜਾਏ ਗਰੀਬਾਂ ਨੂੰ ਧੱਕੇ ਦੇਣੇ ਸ਼ੁਰੂ ਕਰ ਦਿੱਤੇ ਨੇ। ਠੀਕ ਹੈ, ਚਲਾ ਜਾਣਾ ਮੈਂ। ਗਰੀਬ ਜੋ ਹੈ ਕਿਸੇ ਨੂੰ ਪਸੰਦ ਆਇਆ ਤੇ ਸਿਰ ਦਾ ਤਾਜ ਬਣਾ ਲਿਆ, ਨਫ਼ਰਤ ਹੋਈ ਤੇ ਪੈਰ ਦੀ ਜੁੱਤੀ ਸਮਝ ਲਿਆ। ਸਾਡੇ ਦਿਲਾਂ 'ਚ ਨਫ਼ਰਤਾਂ ਨਹੀਂ ਹੁੰਦੀਆਂ, ਪਿਆਰ ਹੁੰਦਾ ਹੈ। ਔਰ ਪਿਆਰ ਹਮੇਸ਼ਾ ਗਰੀਬ ਦੇ ਦਿਲ 'ਚ ਹੀ ਹੁੰਦਾ ਹੈ। ਸਾਰੀ ਜ਼ਿੰਦਗੀ ਤੁਸੀਂ ਲੋਕ ਪਿਆਰ ਨੂੰ ਤਰਸੋਗੇ। ਮੈਂ ਤੇ ਤੇਰੀ ਧੀ ਨੂੰ ਕਦੀ ਨਹੀਂ ਸਿੱਖਿਆ ਕਿ ਮੈਂ ਤੇਰੇ ਨਾਲ ਪਿਆਰ ਕਰਨਾ। ਉਹਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਪਿਆਰ ਕਰਨੀ ਹੈ। ਉਹਨਾਂ ਉੱਤੇ ਵੀ ਕੰਟਰੋਲ ਕਰੋ। ਅਸਲ ਇੱਜ਼ਤ ਗੈਰਤ ਧੀਆਂ ਹੁੰਦੀਆਂ ਨੇ। ਜਦੋਂ ਤੱਕ ਤੁਸੀਂ ਉਹਨਾਂ ਤੇ ਕੰਟਰੋਲ ਹੀ ਨਹੀਂ ਕਰੋਗੇ, ਆਪਣੀਆਂ ਇੱਜ਼ਤਾਂ ਦੀ ਗੈਰਤਾਂ ਕਿਵੇਂ ਸੰਭਾਲੋਗੇ ਤੁਸੀਂ? ਗਰੀਬਾਂ ਨੂੰ ਧੱਕੇ ਦੇ ਕੇ ਕਦੋਂ ਤੱਕ ਕੱਢਦੇ ਰਹੋਗੇ ਆਪਣੇ ਘਰਾਂ ਦੇ ਵਿੱਚੋਂ? ਮੈਂ ਤੇ ਇਸ ਗੱਲ ਦਾ ਗੁੱਸਾ ਨਿਕਾਲ दूर हो जा, दफा हो जा, अपनी बकवास बंद कर। ਤੁਹਾਨੂੰ ਤੁਹਾਡੀਆਂ ਹਵੇਲੀਆਂ, ਤੁਹਾਡੇ ਘਰ ਮੁਬਾਰਕ ਹੋਣ ਚੌਧਰੀ ਸਾਹਿਬ। ਤੁਹਾਡੇ ਦਿਲ 'ਚ ਗਲਤ ਫਹਿਮੀ ਹੈ ਕਿ ਮੈਂ ਤੁਹਾਡੇ ਪੈਸੇ ਦੀ ਖਾਤਰ ਤੁਹਾਡੇ ਘਰ 'ਚ ਰਹਿਣਾ ਪਿਆ। ਸਿਰਫ ਪਿਆਰ ਦੀ ਖਾਤਰ ਰਹਿਣਾ ਪਿਆ ਸਰ। ਅਸੀਂ ਤਾਂ ਸ਼ੁਕਰ ਅਦਾ ਕਰਨੇ ਉਸ ਰੱਬ ਦਾ, ਉਸ ਸੋਹਣੇ ਕਮਲੀ ਵਾਲੇ ਦਾ, ਜਿਹੜਾ ਜਿਹੜੇ ਹਾਲ 'ਚ ਰੱਖਦਾ ਸਹੀ ਰੱਖਦਾ। ਸਿਰਫ ਜ਼ਿੰਦਗੀ 'ਚ ਆਪਣੇ ਦਿਲ ਦੇ ਵਿੱਚ ਇੱਕ ਗੱਲ ਦਾ ਫੈਸਲਾ ਕਰ ਲਓ ਕਿ ਸ਼ੁਕਰ ਅਦਾ ਕਰਨਾ ਸਿੱਖ ਲਓ ਕਿ ਉਹਨੇ ਜਿਸ ਹਾਲ 'ਚ ਵੀ ਰੱਖਿਆ ਠੀਕ ਰੱਖਿਆ। ਨਾ ਤਾਂ ਉਹਨੇ ਕੋਈ ਗਰੀਬ ਬਣਾਇਆ, ਨਾ ਕੋਈ ਅਮੀਰ ਬਣਾਇਆ। ਇਹ ਸਿਰਫ ਸਾਡੇ ਬਣਾਏ ਫਰਕ ਨੇ। किसी सियाने ने ठीक किया कि हम तो शतरंज के मोहरे ठहरे, भला क्या करते। उसने जिस घर में मुनासिब समझा हमें रखा। साड़ी जिंदगी तो फुटपाथ या पार्क च गुजरी जाएगी। ਤੁਹਾਡਾ ਕੀ ਹੋਏਗਾ? ਇੱਕ ਮੇਰੀ ਕੰਨ ਖੋਲ ਕੇ ਗੱਲ ਸੁਣ ਲੈ। ਇਹਨੇ ਤੇ ਤੈਨੂੰ ਘਰੋਂ ਕੱਢ ਦਿੱਤਾ। ਜੇ ਤੂੰ ਮੇਰੇ ਘਰ ਵੱਲ ਫੇਰਾ ਪਾਇਆ ਤੇ ਤੇਰਾ ਗੋਸ਼ਤ ਤੇਰੀਆਂ ਹੱਡੀਆਂ ਨਾਲ ਜੁਦਾ ਕਰਕੇ ਵਿੱਚ ਤੂੜੀ ਭਰ ਦਿਆਂਗਾ। ਸਿਆਣੇ ਠੀਕ ਕਹਿੰਦੇ ਨੇ, ਪੈਸੇ ਵਾਲੇ ਦੀ ਜ਼ੁਬਾਨ ਇੱਕ ਹੁੰਦੀ ਹੈ। ਜ਼ਾਹਿਰ ਹੈ ਤੇਰੇ ਕੋਲ ਵੀ ਪੈਸਾ ਤੇ ਉਹਦੇ ਕੋਲ ਵੀ ਪੈਸਾ, ਸੋਚ ਤਾਂ ਤੁਹਾਡੀ ਇੱਕੋ ਜਿਹੀ ਹੋਏਗੀ। ਮੈਂ ਤੁਹਾਡਾ ਪਿੰਡ ਛੱਡ ਕੇ ਜਾ ਰਿਹਾ ਚੌਧਰੀ ਸਾਹਿਬ। ਇੱਕ ਮਿੰਟ, ਤੁਸੀਂ ਠੀਕ ਕਹਿ ਰਹੇ ਹੋ ਅੱਬਾ ਜੀ ਤੇ ਚਾਚਾ ਜੀ। ਤੂੰ ਇਹ ਪਿੰਡ ਛੱਡ ਕੇ ਜਾਏਗਾ ਤੇ ਜ਼ਰੂਰ ਜਾਏਗਾ, ਲੇਕਿਨ ਉਹਦੀ ਇੱਕ ਸ਼ਰਤ ਹੋਏਗੀ। ਕਿਹੜੀ ਸ਼ਰਤ? ਅਸੀਂ ਵੀ ਤੇਰੇ ਨਾਲ ਜਾਵਾਂਗੇ। ਹੈਂ? ਹਾਂ, ਕਿਉਂਕਿ ਅਸੀਂ ਤੇਰੇ ਨਾਲ ਪਿਆਰ ਕੀਤਾ ਹੈ, ਸੱਚਾ ਪਿਆਰ ਕੀਤਾ ਹੈ। ਸਾਨੂੰ ਇਹ ਦੌਲਤ ਜਾਇਦਾਦ ਸਭ ਕੁਝ ਨਹੀਂ ਚਾਹੀਦਾ। ਤੂੰ ਸਾਨੂੰ ਜਿੱਥੇ ਵੀ ਰੱਖੇਗਾ ਅਸੀਂ ਤੇਰੇ ਨਾਲ ਰਵਾਂਗੇ। ਇਹ ਕੀ ਕਹਿ ਰਹੀ ਹੈ ਕੁੜੀਏ? ਇਹ ਠੀਕ ਕਹਿ ਰਹੀ ਹੈ ਚੌਧਰੀ ਸਾਹਿਬ। ਤੁਸੀਂ ਕੀ ਸਮਝਿਆ ਸੀ ਇਹ ਤਾਸ਼ ਖੇਡਣ ਦਾ? ਅਸੀਂ ਉਦੋਂ ਦੀ ਸਾਰੀ ਤੁਹਾਡੀ ਬਕਵਾਸ ਸੁਣਨ ਦਾ। ਇਸ ਪਿੰਡ ਚੋਂ ਇਹ ਵੀ ਜਾਏਗਾ, ਇਹ ਵੀ ਜਾਏਗੀ ਤੇ ਮੈਂ ਵੀ ਜਾਵਾਂਗਾ ਤੇ ਨਾਲ ਹੈ ਤੁਹਾਡੀ ਦੂਸਰੀ ਬੱਚੀ ਵੀ ਜਾਏਗੀ। ਓਏ ਮੈਂ ਵੇਨਾ ਕਿ ਇਸ ਪਿੰਡ ਤੋਂ ਕੌਣ ਬਾਹਰ ਜਾਂਦਾ, ਕੌਣ ਬਾਹਰ ਜਾਂਦਾ? ਮੈਂ ਵੇਖਨੀ ਆ ਕਿ ਕੌਣ ਰੋਕਦਾ ਉਹਨੂੰ। बस कर दे कुड़िए, फैसला इज्जत ते गैरत दा आ गया है। गल सुनो चौधरी, ये दोवें बच्चे उन्होंने प्यार करते ने ते इन्हां दोवां दी शादी इस पिंड दे विच होएगी, क्योंकि प्यार करने वालियां नूं मैं नहीं रोक सकदा ते इन्हां दी शादी इज्जत ते शान नाल होएगी। मैं वेखना इन्हां दी शादी नूं कौन रोकदा है। ਚੌਧਰੀ ਸਾਹਿਬ ਉਹਨੇ ਪੈਸੇ ਲੈਣਾ ਜਿਹਨੇ ਤੁਹਾਡੇ ਕੋਲ ਹੈ ਨਹੀਂ, ਐਵੇਂ ਜ਼ਲੀਲ ਨਾ ਹੋ ਜਾਣਾ। ਪਾਗਲ ਹੋ ਗਿਆ? ਸਾਡੇ ਹੋਣ ਵਾਲੇ ਸਾਰਿਆਂ ਨੇ ਬੇਵਕੂਫਾ। ਬੜੀ ਮਿਹਰਬਾਨੀ ਸਾਰਾ ਜੀ, ਤੁਸੀਂ ਸਾਡੀ ਸ਼ਾਦੀ ਦਾ ਕਹਿ ਦਿੱਤਾ ਔਰ ਧੂਮ-ਧਾਮ ਨਾਲ ਹੋਏਗੀ। हाँ ਬਸ ਮੇਰੀ ਇੱਕ ਛੋਟੀ ਜਿਹੀ ਦਰਖਾਸਤ ਹੈ। की है? ਸਾਡੀ ਸ਼ਾਦੀ ਦੀ ਮਹਿੰਦੀ ਤੇ ਢੋਲ ਤੁਸੀਂ ਦੋਵਾਂ ਨੇ ਵਜਾਣੇ ਨੇ। ਉਹ ਸਾਡੇ ਬਜ਼ੁਰਗ ਨੇ, ਉਹ ਕਿਸ ਤਰ੍ਹਾਂ ਢੋਲ ਵਜਾਣਗੇ? ਇਧਰੋਂ ਹੀ ਆ ਜਾ, ਕੁਛ ਨਹੀਂ ਯਾਰ ਸਾਰੀਆਂ ਫਸਲਾਂ ਪਾੜ ਦਿੱਤੀਆਂ ਨੇ। ਵੇ ਗੱਲ ਸੁਣ, ਹਾਂ ਜਾ ਨਿਆਜ਼ ਦਈਏ। ਮੇਰੀ ਗੱਲ ਸੁਣੋ। ਹਾਂ ਮੰਨ ਗਿਆ ਚੌਧਰੀ ਸਾਹਿਬ? ਅੱਜ ਤੁਹਾਡਾ ਪੁੱਤਰ ਇਹ ਫੈਸਲਾ ਤੇ ਜਾ ਜੰਤਰ ਪੁੱਛੋ ਵੀ ਮੰਨ ਜਾ ਹੋਰੇ ਗੱਲ। ਅੱਛਾ ਚੌਧਰੀ ਸਾਹਿਬ ਇੱਕ ਮੇਰੀ ਗੱਲ ਸੁਣ ਲਓ। ਕੀ? ਵੇਖੋ ਕਿੰਨਾ ਅੱਛਾ ਮੌਸਮ और कितना अच्छा माहौल आ गया। जरा चलो पानी पी।